ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਤੁਹਾਡੀ ਹੋਸਟ ਅਨੀਲ ਮੁਖਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 21 ਅਪ੍ਰੈਲ 2026 8 ਵਿਸਾਖ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਹਾਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਪਲਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਸਿਮਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਿਮਰਪ੍ਰੀਤ ਸਿੰਘ ਜੀ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਸੰਕਟ ਜਿਹੜਾ ਹੁਣ ਅਣਮਿੱਥੇ ਸਮੇਂ ਲਈ ਸਿਰ ਤੇ ਲਟਕਦੀ ਤਲਵਾਰ ਬਣ ਗਿਆ ਹੈ ਔਰ ਸ਼ੁਕਰ ਹੈ ਕਿ ਜੰਗ ਦੇ ਬੱਦਲ ਜਿਹੜੇ ਨੇ ਉਹ ਹਾਲ ਦੀ ਘੜੀ ਵਿੱਚ ਟਲ ਗਏ ਨੇ ਔਰ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਟਰੂਥ ਸੋਸ਼ਲ ਤੇ ਲਿਖਿਆ ਹੈ ਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਫ ਮਨੀਰ ਅਤੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਦੀ ਬੇਨਤੀ ਤੇ ਈਰਾਨ ਦੇ ਖਿਲਾਫ ਜਿਹੜਾ ਸੀਜ਼ ਫਾਇਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਈਰਾਨ ਦੇ ਲੀਡਰ ਆਪਣੀ ਸਾਂਝੀ ਪ੍ਰਪੋਜ਼ਲ ਲੈ ਕੇ ਗੱਲਬਾਤ ਲਈ ਮੇਜ਼ ਤੇ ਨਹੀਂ ਆਉਂਦੇ। ਸੋ ਜ਼ਾਹਿਰ ਹੈ ਕਿ ਅਮਰੀਕਾ ਵੀ ਹਾਲ ਦੀ ਘੜੀ ਜੰਗ ਦੇ ਚੱਕਰ ਵਿੱਚੋਂ ਬਹਾਨੇ ਨਾਲ ਬਾਹਰ ਨਿਕਲ ਆਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਨੌਜਵਾਨ ਸਿਮਰਪ੍ਰੀਤ ਸਿੰਘ ਕੈਲੀਫੋਰਨੀਆ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਕਿ ਜਦੋਂ ਨੌਜਵਾਨ ਪੀੜ੍ਹੀ ਤੁਹਾਡੇ ਮਸਲਿਆਂ ਨੂੰ ਸਮਝੇ ਵੀ ਔਰ ਫੁੱਟ ਸੋਲਜਰ ਬਣ ਕੇ ਉਸ ਕਾਨਸੈਪਟ ਨੂੰ ਉਸ ਨਿਸ਼ਾਨੇ ਨੂੰ ਅੱਗੇ ਵੀ ਤੋਰੇ ਤੇ ਸਮਝੋ ਸੰਘਰਸ਼ ਜਾਰੀ ਹੈ। ਸੋ ਸਿਮਰਪ੍ਰੀਤ ਸਿੰਘ ਵੀ ਇੱਕ ਡੈਡੀਕੇਟਿਡ ਨੌਜਵਾਨ ਨੇ, ਵਿਚਾਰਵਾਨ ਨੇ ਔਰ ਟੀਵੀ 84 ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਅਸੀਂ ਸਿਮਰਪ੍ਰੀਤ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੇਖੋ ਜਦੋਂ ਜੰਗ ਚੱਲ ਰਿਹਾ ਹੁੰਦਾ ਹੈ, ਲੜਾਈ ਤਾਂ ਘਰ ਦੀ ਮਾੜੀ ਹੁੰਦੀ ਹੈ ਜਿਹਨੂੰ ਅਸੀਂ ਕਲੇਸ਼ ਕਹਿੰਦੇ ਹਾਂ, ਤੇ ਜਦੋਂ ਇਸ ਕਿਸਮ ਦਾ ਜੰਗ ਜਿਸ ਨੂੰ ਬਹੁਤ ਸਾਰੇ ਕੋਈ ਤੀਸਰੀ ਮਿੰਨੀ ਜੰਗ, ਤੀਸਰੀ ਮਿੰਨੀ ਸੰਸਾਰ ਜੰਗ ਕਹਿਣ ਲੱਗ ਗਏ ਸੀ ਔਰ ਕਈਆਂ ਦਾ ਕਹਿਣਾ ਸੀ ਕਿ ਇਹ ਜਿਸ ਪਾਸੇ ਜਾ ਰਹੀ ਹੈ ਅਲਟੀਮੇਟਲੀ ਨਿਊਕਲੀਅਰ ਦੇ ਵਿੱਚ ਐਂਡ ਹੋਏਗੀ ਔਰ ਇਸ ਦੇ ਉੱਤੇ ਈਵਨ ਇੱਕ ਕੌਨਫੀਡੈਂਸ਼ੀਅਲ ਮੀਟਿੰਗ ਦਾ ਜਿਹੜਾ ਲੀਕ ਆਊਟ ਵੀ ਹੋਇਆ ਕਿ ਜਦੋਂ ਵੀਕਐਂਡ ਦੇ ਉੱਤੇ ਵਾਈਟ ਹਾਊਸ 'ਚ ਫੌਜੀ ਉਹਨਾਂ ਦਾ ਮੇਨ ਕਮਾਂਡਰ ਜਨਰਲ ਔਰ ਉਹਨਾਂ ਦੇ ਦੂਸਰੇ ਤੁਰੇ ਤੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਹੈ ਉਹ ਇਸ ਕਿਸਮ ਦੀ ਇੰਡੀਕੇਸ਼ਨ, ਕਿਉਂਕਿ ਜਦੋਂ ਇਹ ਬਿਆਨ ਵੀ ਉਹਨਾਂ ਦਾ ਪ੍ਰੈਜ਼ੀਡੈਂਟ ਟਰੰਪ ਦਾ ਆਇਆ ਸੀ ਕਿ ਵੀ ਅਸੀਂ ਜਿਹੜਾ ਇਸ ਸਾਰੀ ਸਿਵਲਾਈਜੇਸ਼ਨ ਨੂੰ ਖ਼ਤਮ ਕਰ ਦਿਆਂਗੇ
ਤਹਿਜ਼ੀਬ ਨੂੰ ਖ਼ਤਮ ਕਰ ਦਿਆਂਗੇ, ਸਟੋਨ ਏਜ 'ਚ ਲੈ ਜਾਵਾਂਗੇ। ਤੇ ਇਹ ਜਿਹੜੇ ਕੁਝ ਮਿਲਟਰੀ ਐਕਸਪਰਟ ਜਾਂ ਕੁਝ ਉਹ ਲੋਕ ਜਿਹੜੇ ਵਾਈਟ ਹਾਊਸ ਦੇ ਵਿੱਚ ਹਾਇਰ ਲੈਵਲ ਤੇ ਜਾਂ CIA ਦੇ ਉੱਤੇ CIA ਦੇ ਵਿੱਚ ਕੰਮ ਕਰ ਚੁੱਕੇ ਸੀ, ਉਹਨਾਂ ਦਾ ਕਹਿਣਾ ਸੀ ਕਿ ਇਹ ਜਿਹੜਾ ਕੋਡ ਹੈ ਕਿ ਸਿਵਲਾਈਜੇਸ਼ਨਲ ਜਿਹੜੀ ਹੈ ਐਰੈਡੀਕੇਸ਼ਨ ਜਾਂ ਉਸ ਨੂੰ ਜਿਹੜਾ ਓਬਲੀਟਰੇਟ ਕਰਨਾ, ਇਹ ਉਹ ਕਹਿੰਦੇ ਸੀ ਕਿ ਕੋਡ ਹੈ ਰੈੱਡ ਬਟਨ ਦਾ, ਜਿਹਦਾ ਮਤਲਬ ਨਿਊਕਲੀਅਰ ਹੁੰਦਾ। ਔਰ ਜਦੋਂ ਇਸ ਕਿਸਮ ਦਾ ਪ੍ਰਗਟਾਵਾ ਕੀਤਾ ਗਿਆ ਤੇ ਕਿਹਾ ਜਾਂਦਾ ਹੈ ਕਿ ਬਈ ਜਿਹੜਾ ਚੀਫ ਫੌਜੀ ਜਨਰਲ ਸੀ, ਹਾਲਾਂ ਉਸ ਤੋਂ ਪਹਿਲਾਂ ਇੱਕ 4 ਸਟਾਰ ਜਨਰਲ ਜਿਹੜਾ ਰਿਟਾਇਰਮੈਂਟ ਦੇ ਨੇੜੇ ਸੀ ਔਰ ਪ੍ਰੈਜ਼ੀਡੈਂਟ ਟਰੰਪ ਹੀ ਉਹਨੂੰ ਲਿਆਏ ਸੀ, ਉਹ ਆਲਰੇਡੀ ਉਹਨੂੰ ਰਿਜ਼ਾਈਨ ਕਰਨ ਤੇ ਮਜਬੂਰ ਕਰ ਦਿੱਤਾ ਸੀ। ਕਿਉਂਕਿ ਹੁੰਦਾ ਇਹ ਹੈ ਕਿ ਵੀ ਇੱਕ ਪਾਸੇ ਤਾਂ ਜੇ ਤੁਹਾਡਾ ਜਿਹੜਾ ਸਿਸਟਮ ਹੈ ਕੰਮ ਕਰਨ ਦਾ, ਉਸ ਤੁਹਾਡੇ ਐਕਸਪਰਟ ਹੋਣ, ਜ਼ਰੂਰੀ ਨਹੀਂ ਹੁੰਦਾ ਕਿ ਵੀ ਜਿਹੜਾ ਬੰਦਾ ਡਿਸੀਜਨ ਮੇਕਰ ਹੁੰਦਾ ਹੈ ਜਾਂ ਸੀਟ ਆਫ ਪਾਵਰ ਤੇ ਹੁੰਦਾ ਉਹ ਕਿੰਗ ਹੋਏ ਜਾਂ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਹੋਣ। ਔਰ ਪੁਰਾਣੇ ਵੀ ਕਾਮਯਾਬ ਬਾਦਸ਼ਾਹ ਉਹਨਾਂ ਨੂੰ ਹੀ ਮੰਨਿਆ ਜਾਂਦਾ ਸੀ ਜਿਨ੍ਹਾਂ ਦੇ ਸਲਾਹਕਾਰ, ਐਡਵਾਈਜ਼ਰ ਜਾਂ ਜਿਨ੍ਹਾਂ ਨੂੰ ਪ੍ਰਾਈਮ ਮਿਨਿਸਟਰ ਵੀ ਮੁੱਖ ਜਿਹੜਾ ਦੇ ਤੌਰ ਤੇ ਕਿਹਾ ਜਾਂਦਾ ਸੀ ਜੀ, ਕਿ ਜਿਹਦੇ ਸਿਆਣੇ ਹੋਣ। ਜੇ ਬਾਦਸ਼ਾਹ ਦੇ ਕੋਲ ਆਪਣੇ ਸਾਧਨ, ਕਿਉਂਕਿ ਬਾਦਸ਼ਾਹ ਦੇ ਕੋਲ ਤਾਂ ਫਾਈਨਲ ਡਿਸੀਜਨ ਮੇਕਿੰਗ ਹੈ, ਉਹ ਟੈਂਪਰ ਨਾਲ ਵੀ ਕਰ ਸਕਦਾ ਹੈ, ਗੁੱਸੇ ਜਾਂ ਖੁਸ਼ੀ ਦੇ ਵਿੱਚ, ਔਰ ਉਹ ਬੈਲੈਂਸ ਸਭ ਦਾ ਵਿਊ ਲੈ ਕੇ ਜਿਹੜਾ ਬੈਸਟ ਡਿਸੀਜਨ ਹੈ ਉਹਨੂੰ ਵੀ ਲੈ ਸਕਦਾ। ਔਰ ਇਸ ਲਈ ਅਸੀਂ ਦੇਖਦੇ ਹਾਂ ਕਿ ਵੀ ਹੁਣ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਹੁੰਦਾ ਹੈ ਜਾਂ ਈਵਨ ਅਕਬਰ ਦਾ ਜ਼ਿਕਰ ਹੁੰਦਾ ਹੈ ਮੁਗਲ ਸਲਤਨਤ ਦੇ ਵਿੱਚ। ਹੁਣ ਨਾ ਤਾਂ ਕੋਈ ਅਕਬਰ ਬਹੁਤਾ ਪੜ੍ਹਿਆ ਲਿਖਿਆ ਸੀ, ਨਾ ਮਹਾਰਾਜਾ ਰਣਜੀਤ ਸਿੰਘ, ਜੰਗੀ ਟ੍ਰੇਨਿੰਗ ਤਾਂ ਸੀ, ਜੰਗ ਦੇ ਮੈਦਾਨ 'ਚ ਜਿਹੜੇ ਆ ਉਹ ਉਹਨਾਂ ਨੇ ਆਪਣੇ ਜੌਹਰ ਦਿਖਾਏ ਹੋਏ ਸੀ। ਲੇਕਿਨ ਜੇ ਮੁਗਲ ਸਲਤਨਤ ਦੇ ਵਿੱਚ ਅਕਬਰ ਦੇ ਪੀਰੀਅਡ ਨੂੰ, ਹਾਲਾਂਕਿ ਬਹੁਤ ਯੰਗ ਸੀ ਅਕਬਰ ਜਦੋਂ ਤਖਤ ਦੇ ਉੱਤੇ ਬੈਠਾ, 11-12 ਸਾਲ ਦਾ ਸੀ, ਇਵੇਂ ਹੀ ਜੇ ਮਹਾਰਾਜਾ ਰਣਜੀਤ ਸਿੰਘ, ਉਹ ਵੀ ਜਦੋਂ ਉਹਨਾਂ ਦੇ ਪਿਤਾ ਦੀ ਜੰਗ ਦੇ ਮੈਦਾਨ 'ਚ ਮੌਤ ਹੋਈ ਤੇ ਉਹ 11-12 ਸਾਲ ਦੇ ਸੀ, 19 ਸਾਲ ਦੀ ਉਮਰ 'ਚ ਲਾਹੌਰ ਫਤਿਹ ਕੀਤਾ ਸੀ। ਲੇਕਿਨ ਇਹਨਾਂ ਦੋਨਾਂ ਦਾ ਮੈਂ ਕੰਪੈਰੀਜ਼ਨ ਇਸ ਲਈ ਵੀ ਕਰ ਰਿਹਾ ਕਿ ਇਹਨਾਂ ਦਾ ਜੇ ਤੁਸੀਂ ਆੜਾ ਦੁਆੜਾ ਦੇਖੋ ਤੇ ਉਸ ਦੇ ਵਿੱਚ ਜਿਹਨੂੰ ਮੈਰਿਟੋਕ੍ਰੇਸੀ ਕਹਿੰਦੇ ਨੇ, ਉਹਦੇ ਆਧਾਰ ਤੇ, ਮੈਰਿਟ ਦੇ ਆਧਾਰ ਦੇ ਉੱਤੇ ਜਿਹੜੇ 9 ਰਤਨ ਅਕਬਰ ਨੇ ਬਣਾਏ, ਹੁਣ ਤੁਸੀਂ ਬਹੁਤ ਸਾਰੇ ਸਿਸਟਮ ਨੂੰ ਦੇਖੋਗੇ ਤੇ ਜਿਹੜਾ ਹੁਣ ਤੱਕ ਵੀ ਚੱਲਦਾ ਆ ਰਿਹਾ ਉਹ ਰੈਵਨਿਊ ਨਾਲ ਰਿਲੇਟਡ ਹੈ ਜਾਂ ਦੂਸਰੇ ਹੈ, ਉਹਨਾਂ ਜ਼ਮਾਨਿਆਂ ਦੇ ਸਿਸਟਮ ਨੇ। ਈਵਨ ਸਿੱਖ ਰਾਜ ਵੇਲੇ ਵੀ, ਔਰ ਇਹੀ ਪਾਰਟ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਇਨਸਾਫ ਵੀ ਦਿੱਤਾ, ਬੈਸਟ ਡਿਸੀਜਨ ਵੀ ਲਏ, ਆਰਥਿਕਤਾ ਨੂੰ ਵੀ ਕਾਇਮ ਕੀਤਾ। ਔਰ ਕਿਉਂਕਿ ਉਹਨਾਂ ਦੀ ਵਿਜ਼ਡਮ ਇਹ ਸੀ ਕਿ ਉਹਨਾਂ ਨੇ ਆਪਣੇ ਆਲੇ ਦੁਆਲੇ ਜਿਨ੍ਹਾਂ ਤੋਂ ਕੰਮ ਲਿਆ ਜਾਂ ਜਿਹੜੇ ਵਜ਼ੀਰ ਸਨ ਜਾਂ ਦੂਸਰੇ ਸਨ, ਉਹ ਇੱਕ ਜਿਹੜਾ ਉਹ ਸਾਰੇ ਦੀ ਸਿਆਣਪ ਰੱਖਦੇ ਸੀ ਉਹਨੂੰ ਹੈਂਡਲ ਕਰਨ ਦੀ। ਮੌਜੂਦਾ ਪੀਰੀਅਡ ਦੇ ਵਿੱਚ ਵੀ ਜੇ ਅਸੀਂ ਜਦੋਂ ਜੂਨੀਅਰ ਬੁਸ਼, ਹਾਲਾਂਕਿ ਸੀਨੀਅਰ ਬੁਸ਼ ਤਾਂ ਖੁਦ ਵੀ ਸੈਕੰਡ ਵਰਲਡ ਵਾਰ ਵੇਲੇ ਪਾਇਲਟ ਵੀ ਰਿਹਾ ਸੀ, CIA ਦਾ ਹੈਡ ਵੀ ਰਿਹਾ ਔਰ ਸਿਆਣਾ ਸੀ, ਹਾਲਾਂਕਿ ਗਲਤੀ ਉਹਦੇ ਤੋਂ ਵੀ ਹੋਈ ਜਿਹੜੀ 1991 ਦੀ ਪਰਸ਼ੀਅਨ ਗਲਫ ਵਾਰ ਸੀ, ਜਿਹੜੀ ਕੁਵੈਤ ਦੇ ਉੱਤੇ ਖੁਦ ਹੀ ਅਮਰੀਕਾ ਨੇ ਇਨਸਟੀਗੇਟ ਕੀਤਾ ਸਦਾਮ ਹੁਸੈਨ ਨੂੰ ਹਮਲਾ ਕਰਨ ਦੇ ਲਈ, ਔਰ ਫਿਰ ਫੌਜ ਭੇਜੀ ਔਰ ਇਕਨੋਮੀ ਦਾ ਬੁਰਾ ਹਾਲ ਹੋਇਆ ਔਰ ਉਹ ਸੈਕੰਡ ਟਰਮ ਹਾਰ ਗਿਆ ਸੀਨੀਅਰ ਬੁਸ਼। ਉਸ ਤੋਂ ਬਾਅਦ ਉਹਦਾ ਬੇਟਾ ਜਿਹੜਾ ਸੀ ਜੂਨੀਅਰ ਬੁਸ਼ ਜਿਹਨੂੰ ਕਿਹਾ ਜਾਂਦਾ ਹੈ, ਉਹਨੇ ਉਸ ਬਾਰੇ ਸੀ ਕਿ ਵੀ ਨਾ ਕੋਈ ਬਹੁਤੀ ਪ੍ਰੋਪਰ ਐਜੂਕੇਸ਼ਨ ਸੀ, ਨਾ ਕੋਈ ਵਰਲਡ ਪੋਲਿਟਿਕਸ ਬਾਰੇ ਬਹੁਤਾ ਪਤਾ ਸੀ ਨਾ, ਹਾਲਾਂਕਿ ਕਿਉਂਕਿ ਫੈਮਿਲੀ ਜਿਹੜੀ ਆ ਉਹ ਪੋਲਿਟਿਕਸ 'ਚੋਂ ਆਈ ਹੋਈ ਸੀ, ਬਾਪ ਵੀ ਔਰ ਮਾਂ ਵੀ, ਬਾਰਬਰਾ ਬੁਸ਼ ਵੀ ਬਹੁਤ ਸਿਆਣੀ ਲੇਡੀ ਸੀ। ਲੇਕਿਨ ਉਸ ਦਾ ਪੀਰੀਅਡ ਇਹਦੇ ਬਾਵਜੂਦ ਕਿ 9/11 ਉਹਦੇ ਪੀਰੀਅਡ 'ਚ ਹੋਇਆ, ਹਾਲਾਂਕਿ ਉਹਨੇ ਵੀ ਇੱਕ ਵੱਡਾ ਬਲੰਡਰ ਜਿਹੜਾ ਕੀਤਾ ਜਿਸ ਦੇ ਥੱਲੇ ਅਮਰੀਕਾ ਨੂੰ ਉਹਦੇ 'ਚੋਂ ਪਰਸਨਲ ਰਿਵੈਂਜ ਸੀ, ਕਾਊਬਾਏ ਲਾਈਕ ਪਾਰਟ ਜਿਹੜਾ 2003 'ਚ ਇਰਾਕ ਦੇ ਉੱਤੇ ਹਮਲਾ ਕਰਨਾ ਸੀ, ਇਹ ਨੈਰੇਟਿਵ ਬਣਾ ਕੇ ਕਿ ਜਿਹੜਾ ਇਹ ਜੀ ਵੈਪਨ ਆਫ ਮਾਸ ਡਿਸਟਰਕਸ਼ਨ ਹੈ ਉਹਦੇ ਕੋਲ। ਲੇਕਿਨ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਵੀ ਜਦੋਂ ਉਹ ਐਜ਼ ਏ ਪ੍ਰੈਜ਼ੀਡੈਂਟ ਲੜ ਵੀ ਰਿਹਾ ਸੀ ਔਰ ਪ੍ਰੈਜ਼ੀਡੈਂਸ਼ੀਅਲ ਡਿਬੇਟਸ ਜਾਂ ਦੂਸਰਿਆਂ 'ਚ ਆਮ ਅਮਰੀਕਨਾਂ ਦਾ ਜਿਹੜਾ ਉਹ ਸੀ ਕਿ ਵੀ ਇਹ ਕਿਵੇਂ ਹੈਂਡਲ ਕਰੇਗਾ, ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਇੰਡੀਆ ਤੇ ਉਹ ਸਾਰੇ ਖਿੱਤੇ ਦਾ ਕੀ ਹੈ, 2 ਨਾਵਾਂ ਨੂੰ ਵੀ ਜੋੜ ਦਿੰਦਾ ਹੈ ਕੋਈ ਵਰਲਡ। ਲੇਕਿਨ
ਉਸ ਨੇ ਸਮਾਰਟ ਡਿਕ ਚੈਨੀ ਉਹਨੂੰ ਜਿਹੜਾ ਹੈ ਉਹ ਆਪਣਾ ਵਾਈਸ ਪ੍ਰੈਜ਼ੀਡੈਂਟ ਲਿਆ, ਔਰ ਫਿਰ ਜਿਹੜਾ ਮਿਸਟਰ ਰੈਮਸਫੀਲਡ ਜਿਹੜਾ ਉਹਦੀ ਕੈਬਨਿਟ ਸੀ। ਸੋ ਇਹਦੇ ਬਾਵਜੂਦ ਕਿ 9/11 ਦਾ ਕ੍ਰਾਈਸਿਸ ਬਹੁਤ ਵੱਡਾ ਕ੍ਰਾਈਸਿਸ ਸੀ, ਲੇਕਿਨ ਜਿਵੇਂ ਹੈਂਡਲ ਕੀਤਾ, ਜਦੋਂ ਕਿ ਅਮਰੀਕਾ ਦੀ ਧਰਤੀ ਤੇ ਇਵੇਂ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਵੀ ਕਿਸੇ ਦਾ ਅਟੈਕ ਅਮਰੀਕਾ ਦੀ ਮੇਨਲੈਂਡ ਤੇ ਆਇਆ ਹੋਇਆ। ਕਲੋਜ਼ੈਸਟ ਪਰਲ ਹਾਰਬਰ ਸੀ ਸੈਕੰਡ ਵਰਲਡ ਵਾਰ ਦੇ ਵੇਲੇ ਜਦੋਂ ਜਾਪਾਨ ਨੇ ਅਟੈਕ ਕੀਤਾ, ਪਰ ਇੱਥੇ ਵਰਲਡ ਟ੍ਰੇਡ ਸੈਂਟਰ ਔਰ ਪੈਂਟਾਗਨ ਔਰ ਇੱਕ ਜਿਹੜਾ ਵਾਈਟ ਹਾਊਸ ਜਾਂ ਕੈਪੀਟਲ ਹਿਲ ਵੱਲ ਜਾ ਰਿਹਾ ਸੀ, 4000 ਦੇ ਕਰੀਬ ਜਿਹੜੀਆਂ ਨੇ 3000 ਪਲੱਸ ਜਿਹੜੀਆਂ ਨੇ ਉਹ ਲਾਸ਼ਾਂ ਡਿੱਗੀਆਂ ਹੋਣ। ਨੇਸ਼ਨ ਦਾ ਮੋਰਾਲ ਕਾਇਮ ਰੱਖਣਾ, ਕਿਵੇਂ ਅੱਗੇ ਤੋਰਨਾ, ਕਿਉਂਕਿ ਐਡਵਾਈਜ਼ਰ ਨਾਲ ਸਿਆਣੇ ਸੀ। ਹੁਣ ਜਦੋਂ ਪ੍ਰੈਜ਼ੀਡੈਂਟ ਟਰੰਪ ਦਾ ਇਹ ਹੁੰਦਾ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਖੁਦ ਤਾਂ ਉਹਨਾਂ ਦੀ ਕੋਈ ਪੋਲੀਟੀਕਲ ਟ੍ਰੇਨਿੰਗ ਨਹੀਂ ਹੈ, ਉਹ ਤਾਂ ਕਦੇ ਇਹ ਵੀ ਨਹੀਂ ਹੈ ਵੀ ਕੋਈ ਕੌਂਸਲਮੈਨ ਦੀ ਵੀ ਇਲੈਕਸ਼ਨ ਲੜੀ ਹੋਏ, ਕੋਈ ਉਹ ਸੈਨੇਟ ਜਾਂ ਕਾਂਗਰਸ ਜਾਂ ਦੂਜੇ 'ਚੋਂ ਨਹੀਂ ਆਏ। ਹਾਲਾਂਕਿ ਇਸ ਗੱਲ ਨੂੰ ਕਈ ਵਾਰ ਪੋਜ਼ਿਟਿਵ ਵੀ ਮੰਨਿਆ ਜਾਂਦਾ ਕਿ ਵੀ ਜਿਹੜੇ ਬਿਊਰੋਕਰੇਸੀ ਜਾਂ ਦੂਜੇ 'ਚੋਂ ਖਿੜ ਕੇ ਆਏ ਹੁੰਦੇ ਨੇ, ਉਹਨਾਂ ਦੇ ਨਾਲ ਘਿਸੜ ਕੇ ਉਹ ਇੰਡੀਪੈਂਡੈਂਟ ਆਊਟ ਆਫ ਦਾ ਬਾਕਸ ਡਿਸੀਜਨ ਨਹੀਂ ਲੈ ਸਕਦੇ। ਇਸ ਲਈ ਪ੍ਰੈਜ਼ੀਡੈਂਟ ਟਰੰਪ ਨੂੰ ਅਮਰੀਕਨਾਂ ਨੇ ਜੇ ਪ੍ਰੈਫਰ ਕੀਤਾ, ਚੁਣਿਆ, ਦੂਸਰੀ ਟਰਮ ਲਈ ਵੀ ਲਿਆਂਦਾ, ਇਹਦੇ ਬਾਵਜੂਦ ਕਿ ਪਹਿਲੀ ਟਰਮ ਦੇ ਐਂਡ ਦੇ ਵਿੱਚ ਜੋ ਕੈਪੀਟਲ ਹਿਲ ਤੇ ਹੋਇਆ ਜਾਂ ਦੂਸਰਾ, ਉਹ ਇੱਕ ਕਾਫੀ ਨਾਖੁਸ਼ਗਵਾਰ ਸੀ ਸਾਰਾ ਪਾਰਟ। ਪਰ ਫਿਰ ਵੀ ਇਹ ਹੋਪ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਇਹ ਕਲੀਅਰਲੀ ਉਹਨਾਂ ਦੀ ਜਿਹੜੀ ਆਊਟਲੁੱਕ ਸੀ ਸਿਚੁਏਸ਼ਨਸ ਬਾਰੇ ਕਿ ਅਸੀਂ ਅਮਰੀਕਾ ਨੂੰ ਮਹਾਨ ਬਣਾਉਣਾ ਹੈ, ਜੰਗਾਂ 'ਚ ਨਹੀਂ ਉਲਝਾਉਣਾ। ਔਰ ਉਹ ਸਭ ਤੋਂ ਵੱਡੇ ਕ੍ਰਿਟਿਕ ਸੀ ਜੂਨੀਅਰ ਬੁਸ਼ ਦੇ ਇਰਾਕ ਵਾਰ ਲਈ 2003 ਦੀ, ਔਰ ਉਹਨਾਂ ਦਾ ਉਸ ਪੀਰੀਅਡ ਦਾ ਕਿ ਵੀ ਜਦੋਂ ਇੰਪੀਚਮੈਂਟ ਕਲਿੰਟਨ ਦੀ ਹੋਈ ਮੋਨਿਕਾ ਲੈਵਿੰਸਕੀ ਦੇ ਕੇਸ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਦੁੱਖ ਹੈ ਕਿ ਵੀ ਇਵੇਂ ਹੋਇਆ, ਬੁਸ਼ ਦੀ ਹੋਣੀ ਚਾਹੀਦੀ ਸੀ ਇਰਾਕ ਵਾਰ ਦੇ ਲਈ ਇੰਪੀਚਮੈਂਟ। ਸੋ ਮਤਲਬ ਇਹ ਹੈ ਕਿ ਇੰਨਾ ਫਰਮਲੀ ਪ੍ਰੈਜ਼ੀਡੈਂਟ ਟਰੰਪ ਇਹ ਸਮਝਦੇ ਸੀ ਕਿ ਵੀ ਇਹ ਜਿਹੜੀਆਂ ਬੇਲੋੜੀਆਂ ਜੰਗਾਂ ਨੇ ਇਹ ਅਮਰੀਕਾ ਦੀ ਇਕਨੋਮੀ ਨੂੰ ਵੀ ਥੱਲੇ ਸੁੱਟਦੀਆਂ ਨੇ, ਅਮਰੀਕਨ ਲਾਈਫ ਨੂੰ ਇੰਡੇਂਜਰ ਕਰਦੀਆਂ। ਔਰ ਇਸ ਲਈ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਸਾਦੇ ਅੰਦਾਜ਼ ਦੇ ਵਿੱਚ ਔਰ ਆਪਣੀ ਗੱਲ ਕਹਿਣ ਦਾ ਸਲੀਕਾ ਔਰ ਕੋਈ ਫਿਲਟਰ ਨਹੀਂ, ਕਿਉਂਕਿ ਬਹੁਤ ਵਾਰ ਇਹ ਸਪੀਚ ਰਾਈਟਰ ਕੋ ਹੋਰ ਹੁੰਦਾ ਹੈ, ਕਹਿ ਕੋਈ ਹੋਰ ਰਹੇ ਹੁੰਦੇ ਨੇ, ਜੋ ਕੁਝ ਵੀ ਹੈ ਜਿਹਨੂੰ ਬੈਲਟ ਵੇ ਡਿਸੀਜਨਸ ਕਹਿੰਦੇ ਨੇ। ਸੋ ਅਮਰੀਕਨਸ ਬਾਈ ਐਂਡ ਲਾਰਜ ਅੱਕੇ ਹੋਏ ਸੀ, ਬੈਲਟ ਵੇ ਵਾਲਿਆਂ ਦੇ ਉਹ ਸਾਰੇ ਲੌਬਿਸਟ ਹਾਇਰ ਕੀਤੇ ਹੋਏ ਨੇ ਦੂਜੇ। ਸੋ ਉਹਨਾਂ ਨੂੰ ਸੀ ਕਿ ਵੀ ਇਹ ਸਟੇਟਮੈਨ ਹੈ, ਇਹ ਜੰਗਾਂ 'ਚ। ਔਰ ਪਹਿਲੀ ਟਰਮ ਦੇ ਵੇਲੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ 20 ਸਾਲ ਤੋਂ ਅਮਰੀਕਾ ਦੀ ਔਰ ਨੈਟੋ ਦੀ ਫੌਜ ਫਸੀ ਹੋਈ ਸੀ ਅਫਗਾਨਿਸਤਾਨ 'ਚ, ਤਾਲਿਬਾਨ ਦੇ ਨਾਲ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਔਰ ਉਸ ਨੂੰ ਨਿਬੇੜਿਆ। ਸੋ ਹੁਣ ਦੇ ਪੀਰੀਅਡ ਦੇ ਵਿੱਚ ਅਨਫੋਰਚੂਨੇਟਲੀ ਜੇ ਇਹ ਕਹਿਣਾ ਹੋਏ ਕਿ ਉਹਨਾਂ ਦਾ ਜਿਹੜਾ ਆਲਾ ਦੁਆਲਾ ਹੈ ਉਹਨਾਂ ਦੇ ਵਿੱਚ ਕੋਈ ਇਸ ਕਿਸਮ ਦੀ ਕੋਈ ਐਕਸਪੀਰੀਅੰਸ ਲਾਈਨ, ਕਿਉਂਕਿ ਜਿਹੜੇ ਡਿਪਲੋਮੈਟ ਬਣਾਏ ਜਾਂਦੇ ਨੇ, ਐਂਬੈਸਡਰ ਹੁੰਦੇ ਨੇ, ਜਾਂ ਜਿਹੜੇ ਇਹਨਾਂ ਦੇ ਅਮਰੀਕਨ ਪੋਲੀਟੀਕਲ ਸਿਸਟਮ ਦੇ ਲਈ ਟ੍ਰੇਨਡ ਸਿਵਲ ਸਰਵੈਂਟ ਹੁੰਦੇ ਨੇ, ਜਦੋਂ ਤੁਸੀਂ ਉਹਨਾਂ ਨੂੰ ਪਾਸੇ ਕਰਕੇ ਸਿਰਫ ਤੇ ਸਿਰਫ ਤੁਹਾਡਾ ਕ੍ਰਾਈਟੇਰੀਆ ਲਾਇਲਿਸਟ ਹੋਏ ਕਿ ਤੁਹਾਡਾ ਵਫਾਦਾਰ ਕੌਣ ਹੈ, ਤੇ ਉਦੋਂ ਫਿਰ ਇਸ ਕਿਸਮ ਦੇ ਹੀ ਹੋਣਗੇ, ਜਾਂ ਤਾਂ ਜੀ ਹਜ਼ੂਰੀਏ ਹੋਣਗੇ ਬਿਲਕੁਲ, ਔਰ ਜਾਂ ਫਿਰ ਜਿਹੜਾ ਕੋਈ ਕੁਛ ਕਹਿਣ ਦੀ ਹਿੰਮਤ ਰੱਖੇਗਾ ਉਹ ਬਾਹਰ ਜਾਏਗਾ। ਇਸ ਲਈ ਉਹ ਫਿਰ ਡਰਦੇ ਜਿਵੇਂ ਉਹ ਬਾਦਸ਼ਾਹਾਂ ਦੇ ਵੇੜੇ ਹੁੰਦੇ ਸੀ ਕਿ ਉਹ ਸ਼ੁਰੂ ਕਰਦੇ ਸੀ ਅਰਜ਼ ਕਰਨਾ ਕਿ ਜਾਨ ਕੀ ਅਮਾਨ ਪਾऊं तो अर्ज करूं कि भी जे मेरी जान बख्श दो, क्योंकि ਉਹਦਾ ਪਤਾ ਨਹੀਂ ਸੀ ਹੁੰਦਾ ਕਿ ਵੀ ਉਹ ਗਿਆ। ਸੋ ਹੁਣ ਜਿਹੜੇ ਲੋਕ ਆਲੇ ਦੁਆਲੇ ਨੇ ਉਹਨਾਂ 'ਚ ਕੋਈ ਐਕਸਪੀਰੀਅੰਸ ਲਾਈਨ ਨਹੀਂ ਹੈ। ਨਤੀਜੇ ਦੇ ਤੌਰ ਤੇ ਉਹਨਾਂ ਦੇ ਮੋਸਟ ਟਰਸਟਡ ਜਿਹੜੇ ਨੇ ਉਹ ਉਹਨਾਂ ਦਾ ਆਪਣਾ ਸਨ ਇਨ ਲਾ ਜੈਰੀ ਕੁਸ਼ਨਰ, ਔਰ ਜਿਹੜਾ ਉਹ ਦੂਸਰਾ ਜਿਹੜਾ ਰੀਅਲ ਏਸਟੇਟ ਪਾਰਟਨਰ ਉਸ ਦੇ ਨਾਲ ਜਿਹੜਾ ਉਹੀ ਨੈਗੋਸ਼ੀਏਟਰ ਪਹਿਲੇ ਦੌਰ ਦੇ ਵੇਲੇ ਵੀ, ਬਾਅਦ ਦੇ ਵਿੱਚ ਜੇ ਵੈਂਸ ਨੂੰ ਵੀ ਭੇਜਿਆ ਉਹ ਵੀ ਕੋਈ ਬਹੁਤ ਵੱਡਾ ਕ੍ਰਿਟਿਕ ਸੀ, ਔਰ ਲੇਕਿਨ ਉਹਨੂੰ ਪਹਿਲਾਂ ਹੀ ਉਹਦਾ ਦਾਇਰਾ ਕਾਰ ਕਰਟੇਲ ਕੀਤਾ। ਇੱਕ ਜ਼ਮਾਨੇ 'ਚ ਟਰੰਪ ਦਾ ਉਹ ਕ੍ਰਿਟਿਕ ਸੀ, ਕਿਤਾਬ ਵੀ ਉਹਨੇ ਲਿਖੀ ਹੋਈ ਹੈ, ਪਰ ਕੋਈ ਇਸ ਕਿਸਮ ਦੀ ਟ੍ਰੇਨਿੰਗ ਨਹੀਂ ਹੈ ਕਿ ਤੁਸੀਂ ਘਿਸੜ ਕੇ ਸਿਸਟਮ 'ਚੋਂ ਆਏ ਹੋਏ ਹੋ। ਹੁਣ ਇਹ ਮੈਂ ਵੇਰਵਾ ਇਸ ਲਈ ਦਿੱਤਾ ਕਿ ਵੀ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ
ਪ੍ਰੈਜ਼ੀਡੈਂਟ ਟਰੰਪ 47th ਪ੍ਰੈਜ਼ੀਡੈਂਟ ਨੇ, 47ਵੇਂ ਪ੍ਰੈਜ਼ੀਡੈਂਟ ਨੇ। ਔਰ ਉਹ ਜਦੋਂ ਇਹ ਕਹਿੰਦੇ ਸੀ ਕਿ ਈਰਾਨ ਕ੍ਰਾਈਸਿਸ 1979 ਚ ਜਿਹੜਾ ਹੋਇਆ 47 ਸਾਲ ਹੋ ਗਏ, ਇਹਨਾਂ ਵਰਿਆਂ ਦੇ ਵਿੱਚ ਸਾਰੇ ਪ੍ਰੈਜ਼ੀਡੈਂਟਸ ਨੇ ਫਾਈਲਾਂ ਦੇਖੀਆਂ, ਈਰਾਨ ਨੂੰ ਡੇਂਜਰ ਵੀ ਦੇਖਿਆ ਔਰ ਜਿਹੜਾ ਉਹ ਅਮਰੀਕਾ ਵਿਰੋਧੀ ਵੀ ਦੇਖਿਆ, ਲੇਕਿਨ ਕਿਸੇ ਨੇ ਡੇਅਰ ਨਹੀਂ ਕੀਤਾ ਹੱਥ ਪਾਉਣਾ। ਹਾਲਾਂਕਿ ਇਸ ਨੂੰ ਉਹ ਆਪਣੀ ਇੱਕ ਪ੍ਰਾਪਤੀ ਦੇ ਤੌਰ 'ਤੇ ਦੱਸਣਾ ਚਾਹੁੰਦੇ ਸੀ। ਹੁਣ ਜਿਹੜੇ ਉਹਨਾਂ ਦੇ ਈਵਨ ਕਾਊਂਟਰ ਟੈਰਰਿਜ਼ਮ ਦਾ ਮਿਸਟਰ ਕੈਨੀ ਜਾਂ ਦੂਸਰੇ, ਉਹਨਾਂ ਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਵੀ ਇਹ ਵੈਨਜ਼ੂਏਲਾ ਨਹੀਂ ਹੈ ਜਾਂ ਦੂਸਰਾ, ਲੇਕਿਨ ਜਿਹੜੇ ਫਿਰ ਉਹ ਨਾਲ ਸੈਕਟਰੀ ਆਫ ਵਾਰ ਜਿਹਨੂੰ ਖੜਾ ਕੀਤਾ ਹੋਇਆ ਹੈ ਔਰ ਇਸ ਕਿਸਮ ਦੇ ਹੋਰ ਵੀ ਹੋਣਗੇ ਵਿਚਾਲੇ। ਹਾਲਾਂਕਿ ਇਹ ਕਿਹਾ ਜਾਂਦਾ ਕਿ ਵਾਈਸ ਪ੍ਰੈਜ਼ੀਡੈਂਟ ਵੈਂਸ ਇਸ ਜੰਗ ਦੇ ਹੱਕ 'ਚ ਨਹੀਂ ਸੀ। ਮਾਰਕੋ ਰੂਬੀਓ ਸੈਕਟਰੀ ਆਫ ਸਟੇਟ, ਉਹ ਵੀ ਹੁਣ ਤੁਹਾਨੂੰ ਨੈਗੋਸ਼ੀਏਸ਼ਨ ਜਾਂ ਦੂਸਰੇ 'ਚ ਜੇ ਡਿਪਲੋਮੇਸੀ ਨੂੰ ਲੀਡ ਕਰਦਾ ਕੋਈ ਵੀ ਤਾਂ ਸੈਕਟਰੀ ਆਫ ਸਟੇਟ ਕਰਦਾ। ਜਦੋਂ ਅਸੀਂ ਹੈਨਰੀ ਕਿਸਿੰਜਰ ਦੀ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਉਹਨੇ ਨੈਗੋਸ਼ੀਏਸ਼ਨ ਲੀਡ ਕੀਤੀ ਜਾਂ ਦੂਸਰਾ ਹੋਇਆ। ਸੋ ਕੁੱਲ ਮਿਲਾ ਕੇ ਫਿਰ ਟਾਈਮਿੰਗ ਤੁਸੀਂ ਜਾਂ ਤਿਆਰੀ, ਔਰ ਇਹ ਬਾਅਦ ਦੇ ਵਿੱਚ ਅਮਰੀਕਾ ਦੇ ਇਨਸਾਈਡਰਸ ਦਾ ਵੀ ਕਹਿਣਾ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਨੇਤਨਯਾਹੂ ਨੇ ਔਰ ਮੈਜੋਰਿਟੀ ਅਮਰੀਕਨ ਹੁਣ ਇਸ ਕਨਕਲੂਜਨ ਤੇ ਪਹੁੰਚ ਗਏ ਕਿ ਇਹ ਜੰਗ ਸਾਡੀ ਨਹੀਂ ਹੈ। ਇਜ਼ਰਾਈਲ ਦਾ ਹੀ ਇਹ ਹਮੇਸ਼ਾ ਕਹਿਣਾ ਰਿਹਾ ਹੈ ਕਿ ਜੀ ਜਦੋਂ ਤੱਕ ਈਰਾਨ ਹੈ ਮੈਨੂੰ ਐਗਜ਼ਿਸਟੈਂਸ਼ੀਅਲ ਥ੍ਰੈਟ ਹੈ, ਐਗਜ਼ਿਸਟੈਂਸ ਦੀ ਹੋਂਦ ਦਾ ਹੀ ਮੈਨੂੰ ਖਤਰਾ ਹੈ। ਔਰ ਇਹੀ ਇਸੇ ਹੀ ਥ੍ਰੈਟ ਦੇ ਨਾਂ ਥੱਲੇ ਪਹਿਲਾਂ ਡੀਸਟੈਬਿਲਾਈਜ਼ ਅਮਰੀਕਾ ਤੋਂ ਕਰਵਾਇਆ, ਉਹ ਲੀਬੀਆ ਹੋਏ, ਸੀਰੀਆ ਹੋਏ, ਇਰਾਕ ਹੋਏ ਔਰ ਉਹ ਸਾਰੇ ਦੇ ਚੱਲਦੇ ਆ। ਫਾਈਨਲੀ ਹੁਣ ਈਰਾਨ ਬਚਿਆ ਸੀ, ਉਧਰ ਘੜੀਸ ਕੇ ਲੈ ਗਏ। ਹੁਣ ਆਲਮੋਸਟ ਇਹ ਜਦੋਂ ਇਸ ਦੀ ਸ਼ੁਰੂਆਤ ਹੋਈ ਔਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਇੱਕ ਖੂਬਸੂਰਤੀ ਵੀ ਹੈ ਕਿ ਭਾਵੇਂ ਉਹ ਸਾਰੀ ਪ੍ਰੈਜ਼ੀਡੈਂਸੀ ਆਪਣੇ ਟਰੂਥ ਸੋਸ਼ਲ ਤੋਂ ਹੀ ਚਲਾਉਂਦੇ ਨੇ, ਜਿਹੜਾ ਟਵੀਟ ਹੈ ਉਹਨੂੰ ਦੇਖ ਕੇ ਹੀ ਇਹ ਸਾਰੇ ਦੇ ਉੱਤੇ ਚੱਲ ਰਿਹਾ ਹੁੰਦਾ ਹੈ। ਟ੍ਰੇਡ ਵੀ ਦੁਨੀਆ ਦਾ ਕਿੱਧਰ ਨੂੰ ਜਾ ਰਿਹਾ ਹੈ, ਆਇਲ ਦਾ ਭਾਅ ਵੀ ਕੀ ਹੋਣਾ ਹੈ। ਇਸ ਲਈ ਇੱਕ ਲੰਬੀ ਚੌੜੀ ਸਟੋਰੀ ਇੰਟਰਨੈਸ਼ਨਲ ਮੀਡੀਆ 'ਚ ਆਈ ਹੈ, BBC ਨੇ ਵੀ ਇਸ ਦੇ ਉੱਤੇ ਸਟੋਰੀ ਕੀਤੀ ਹੈ। ਇਹ ਵੀ ਦੋਸ਼ ਲੱਗ ਰਹੇ ਨੇ ਕਿ ਭਾਈ ਇਹ ਜਿਹੜੀ ਹੈ ਇਨਸਾਈਡ ਜਿਹੜੀ ਟ੍ਰੇਡ ਹੈ ਉਹ ਪ੍ਰਭਾਵਿਤ, ਮਤਲਬ ਇਹ ਹੁੰਦਾ ਹੈ ਕਿ ਵੀ ਜੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਫੈਸਲਾ ਲਿਆ ਕਿ ਜੀ ਸੀਜ਼ ਫਾਇਰ ਕਰ ਲਿਆ, ਨਾਲ ਦੀ ਨਾਲ ਜਿਹੜੀਆਂ ਨੇ ਆਇਲ ਦੀਆਂ ਪ੍ਰਾਈਸਿਸ ਜਿਹੜੀਆਂ ਉਹ ਜਿਹੜੀਆਂ ਉੱਤੇ ਸੀ ਉਹ ਥੱਲੇ ਆ ਜਾਣਗੇ। ਹੁਣ ਜੇ ਇਹ ਹੈ ਵੀ ਸੀਜ਼ ਫਾਇਰ ਖਤਮ ਕਰਨਾ ਹੈ ਤੇ ਇਨਸਾਈਡ ਜੇ ਕੋਈ ਉਸ ਕਿਸਮ ਦੇ ਉਸ ਨੂੰ ਲੈ ਲੈਂਦਾ ਹੈ, ਸ਼ੇਅਰ ਖਰੀਦ ਲੈਂਦਾ ਹੈ ਜਾਂ ਦੂਸਰਾ ਹੁੰਦਾ ਹੈ ਬੈਟ ਸਿਸਟਮ ਵੀ ਹੈ ਔਰ ਫਿਰ ਇੱਕਦਮ ਭਾਅ ਅਪ ਡਾਊਨ ਹੁੰਦੇ ਨੇ। ਸੋ ਜਿਹੜਾ ਫਾਇਦਾ ਉਹਨਾਂ ਨੂੰ ਹੁਣ ਇਹ ਕੱਲ੍ਹ ਨੂੰ ਇਨਵੈਸਟੀਗੇਸ਼ਨ ਤਾਂ ਹੋਏਗੀ ਇਹਦੇ 'ਤੇ, ਕਿਉਂਕਿ BBC ਨੇ ਬੜੀ ਸਿਸਟਮੈਟਿਕਲੀ ਦਿੱਤਾ ਵੀ ਕਿਹੜੀ ਟਵੀਟ ਟਰੂਥ ਸੋਸ਼ਲ 'ਤੇ ਕਦੋਂ ਆਈ ਤੇ ਉਹਦਾ ਕੀ ਇੰਪੈਕਟ ਹੋਇਆ। ਪਰ ਮੈਂ ਉਸ ਐਸਪੈਕਟ ਵੱਲ ਨਹੀਂ ਜਾਣਾ ਚਾਹੁੰਦਾ। ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਜਿਹੜਾ ਉਹਨਾਂ ਨੇ ਓਨੈਸਟਲੀ ਵੀ ਐਡਮਿਟ ਕੀਤਾ ਵੀ ਈਰਾਨ ਜਿਹੜਾ ਉਹ ਦੂਸਰੇ ਜਿਹੜੀਆਂ ਗਲਫ ਸਟੇਟਸ ਨੇ ਉਹਨਾਂ ਦੇ ਉੱਤੇ ਆਪਣਾ ਹਮਲਾ ਕਰ ਦੇਗਾ। ਉਹ ਕਤਰ ਹੋਏ, UAE ਹੋਏ, ਸਾਊਦੀ ਅਰੇਬੀਆ ਹੋਏ, ਈਵਨ ਇਰਾਕ ਜਾਂ ਜਾਰਡਨ ਤੱਕ ਮਾਰ ਕੀਤੀ। ਇਹ ਅਨਐਕਸਪੈਕਟਡ ਸੀ। ਹਾਲਾਂਕਿ ਜਿਹੜੇ ਕੁਝ ਐਕਸਪਰਟਸ ਕਹਿੰਦੇ ਨੇ ਕਿ ਵੀ ਇਹ ਤਾਂ ਸਿੰਪਲ, ਜੇ ਉਹਨਾਂ ਨੇ ਸੱਚਮੁੱਚ ਇੱਕ ਪਲੈਨਡ ਤਰੀਕੇ ਨਾਲ ਅਮਰੀਕਾ ਨੇ ਈਰਾਨ ਨੂੰ ਨਿਸ਼ਾਨੇ ਤੇ ਲਿਆ ਹੁੰਦਾ ਤੇ ਇਹ ਜਿਹੜਾ ਤੁਹਾਡੀ ਉਸ ਪਲਾਨ ਦਾ ਹਿੱਸਾ ਹੁੰਦਾ ਕਿ ਇਫ ਦੈਟ ਹੈਪਨਸ ਉਹਦਾ ਕੀ ਤੁਸੀਂ ਵੇ ਆਊਟ ਕੱਢਣਾ। ਅੱਛਾ, ਫਿਰ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਨੇਤਨਯਾਹੂ ਨੇ ਕੰਨ 'ਚ ਪਾਈ ਕਿ ਜੀ ਜਿਉਂ ਹੀ ਅਸੀਂ, ਉਹਨੇ ਕਿਹਾ ਜੀ ਸਾਡੀ ਮੋਸਾਦ ਕੋਲ ਬੜੀ ਸਪੈਸੀਫਿਕ ਜਾਣਕਾਰੀ ਹੈ ਕਿ ਜਿਹੜਾ ਆਇਤੁੱਲਾ ਅਲੀ ਖਮੀਨਾਈ ਕਿੱਥੇ ਬੈਠਾ ਹੈ। ਹਾਲਾਂਕਿ ਉਹਦੇ 'ਚ ਜਾਣਕਾਰੀ ਦੀ ਗੱਲ ਨਹੀਂ ਸੀ, ਉਹ ਤਾਂ ਪਹਿਲਾਂ ਹੀ ਉੱਥੇ ਸੀ। ਉਹਨੇ ਉਹ ਕਿਹਾ ਸੀ ਕਿ ਵੀ ਮੈਂ ਇੱਥੋਂ ਨਹੀਂ ਜਾਣਾ, ਲੀਡ ਫਰੋਮ ਦਾ ਫਰੰਟ, ਪਲੱਸ ਉਹਨਾਂ ਦੇ ਹੋਰ ਹਾਇਰ ਅਪ ਸੀ 30 ਕੇ 40 ਬੰਦੇ ਕਿ ਵੀ ਅਸੀਂ ਇਹਨਾਂ ਨੂੰ ਇੱਕੋ ਗੋ 'ਚ ਉਡਾ ਦੇਣਾ ਔਰ ਲੋਕ ਸੜਕਾਂ 'ਤੇ ਨਿਕਲ ਆਉਣਗੇ, ਰਜੀਮ ਚੇਂਜ ਹੋ ਜਾਏਗਾ ਔਰ ਤੇਲ ਪੂਰਾ ਤੀਸਰਾ ਵੱਡਾ ਦੁਨੀਆ ਦਾ ਭੰਡਾਰ ਤੁਹਾਡੇ ਹਵਾਲੇ। ਵੈਨਜ਼ੂਏਲਾ ਦਾ ਤੇਲ ਤਾਂ ਉਹ ਥੋੜ੍ਹਾ ਉਸ ਕਿਸਮ ਦਾ ਪ੍ਰੋਸੈਸ 'ਚ ਨਹੀਂ ਆਉਂਦਾ। ਇਰਾਨੀਅਨ ਆਇਲ ਵਧੀਆ ਆਇਲ ਹੈ ਔਰ ਜਿਹੜਾ ਕੰਮ 47 ਸਾਲਾਂ 'ਚ ਕਿਸੇ ਨੇ ਨਹੀਂ ਕੀਤਾ ਤੁਸੀਂ ਕਰੋਗੇ ਤਾਂ ਫਿਰ ਬੱਲੇ ਬੱਲੇ ਇਹੀ
ਤੁਹਾਡੀ ਲੈਗੇਸੀ ਬਣ ਜਾਏਗੀ ਕਿ ਭਾਈ ਉਹ ਈਰਾਨ ਦਾ ਲੱਕ ਤੋੜ ਦਿੱਤਾ। ਹੁਣ ਉਹ ਸਾਰੇ ਦਾ ਉਹ ਗੱਲ ਬਿਲਕੁਲ ਉਹਦੇ ਉਲਟ ਹੋਈ। ਰਾਦਰ ਜਿਹੜੇ ਲੋਕ ਇਸ ਰਜੀਮ ਦੇ ਨਾਨ ਪਰਫਾਰਮੈਂਸ, ਉਹ ਭਾਵੇਂ ਆਰਥਿਕ ਪੱਧਰ ਤੇ ਸੀ ਜਾਂ ਉਹਨਾਂ ਦੀਆਂ ਸਖਤੀਆਂ ਜਾਂ ਪੀਸਫੁਲ ਪ੍ਰੋਟੈਸਟ ਨਾ ਹੋਣ ਦੇਣਾ, ਜਾਂ ਜਿਹੜਾ ਹੋਰ ਜਿਹੜੀ ਕਰਪਸ਼ਨ ਵੀ, ਉਹ ਸਾਰੇ ਰੈਵੋਲੂਸ਼ਨਰੀ ਗਾਰਡਸ ਤੋਂ ਵੀ ਲੋਕ ਜਿਹੜੇ ਨੇ ਉਹ ਕੋਈ ਬਹੁਤੇ ਖੁਸ਼ ਨਹੀਂ ਸੀ। ਹਾਲਾਂਕਿ ਇੱਕ ਵੱਡਾ ਹਿੱਸਾ ਉਹਨਾਂ ਦਾ ਪੂਰਾ ਉਹਨਾਂ ਦੇ ਵਪਾਰਕ ਆਲੇ ਦੁਆਲੇ ਦੇ ਵਿੱਚ ਵੀ ਜੁੜਿਆ ਹੋਇਆ। ਲੇਕਿਨ ਹੋਇਆ ਇਫੈਕਟ ਇਸ ਦੇ ਉਲਟ ਕਿ ਲੋਕ ਕਿਉਂਕਿ ਉਹਦੇ 'ਚ ਜਦੋਂ ਤੁਸੀਂ ਹਿਸਟਰੀ ਓਰੀਐਂਟਡ ਨਾ ਹੋਵੋ, ਤੁਹਾਨੂੰ ਸਿਵਲਾਈਜੇਸ਼ਨਲ ਗੱਲ ਦਾ ਪਤਾ ਨਾ ਹੋਏ। ਹੁਣ ਜਿਹੜੇ ਲੋਕ ਜਾਣਦੇ ਨੇ ਕਿ ਵੀ ਜਦੋਂ ਅਸੀਂ ਸਪਾਰਟਨ ਦਾ ਕਨਸੈਪਟ ਦੇਖਦੇ ਹਾਂ, ਜਾਂ ਈਵਨ ਸਿਕੰਦਰ ਨੇ ਕਿਵੇਂ ਪਰਸ਼ੀਆ ਨੂੰ ਫਤਹ ਕੀਤਾ, ਅਲੈਗਜ਼ੈਂਡਰ ਨੇ, ਲੇਕਿਨ ਉਸ ਤੋਂ ਪਹਿਲਾਂ ਪਰਸ਼ੀਅਨ ਐਮਪਾਇਰ ਨੇ ਕਿੱਥੇ ਜਾ ਕੇ ਮੈਸੇਡੋਨੀਆ ਤੱਕ ਮਾਰ ਕੀਤੀ ਸੀ, ਔਰ ਕਿਵੇਂ ਥੱਲੇ ਡਿੱਗਣਾ ਜਾਂ ਉੱਠਣਾ ਇਹ ਉਹਨਾਂ ਦਾ ਹਿੱਸਾ ਰਿਹਾ ਹੈ, ਔਰ ਉਹ ਇੱਕ ਸਿਵਲਾਈਜੇਸ਼ਨ ਹੈ। ਬਿਲਕੁਲ। ਹੁਣ ਉਸ ਸਾਰੇ ਨੂੰ ਬਿਨਾਂ ਸਮਝੇ ਜਿਹੜਾ ਉਹ ਉਹਨਾਂ ਨੂੰ ਲੱਗਾ ਕਿ ਵੀ ਇਹ ਵੀ ਜਿਹੜਾ ਉਹ ਵੈਨਜ਼ੂਏਲਾ ਤੇ ਦੂਸਰਾ ਤੀਸਰਾ ਹੀ ਹੈ ਕਿ ਭਾਈ ਬਾਕੀ ਸਾਰੇ ਕਾਬੂ ਕਰ ਲਏ ਹੋਏ ਸੀ। ਉਹਨੂੰ ਉਹ ਕੀ ਹੈ ਮੰਡੇਰੋ ਕਿ ਕੀ ਸੀ, ਉਹਨੂੰ ਚੁੱਕ ਲਿਆ, ਉਹਦੀ ਘਰ ਵਾਲੀ ਨੂੰ ਵੀ ਹੁਣ ਇੱਥੇ ਰੱਖਿਆ ਹੋਇਆ ਟਰਾਇਲ ਦੇ ਉੱਤੇ ਵੀ ਗੱਲ ਨਿਬੜ ਜਾਏ। ਇਵੇਂ ਨਹੀਂ ਹੁੰਦਾ। ਉਹ ਕੰਸੋਲੀਡੇਟ ਹੋ ਕੇ ਖਲੋ ਗਏ। ਉਹਨਾਂ ਦੀ ਜਿਹੜੀ ਵਾਰ ਸਟ੍ਰੈਟਜੀ ਸੀ ਗਲਫ ਸਟੇਟਸ ਨੂੰ ਟਾਰਗੇਟ ਕਰਨਾ, ਔਰ ਫਿਰ ਸਭ ਤੋਂ ਜਿਹੜੀ ਮੈਂ ਸਮਝਦਾ ਵੀ ਜਿਹੜਾ ਇਸ ਨੂੰ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਜਦੋਂ ਇਸ ਵਾਰ ਦੇ ਅੱਡ-ਅੱਡ ਆਸਪੈਕਟਸ ਨੂੰ ਡਿਸਕਸ ਕੀਤਾ ਜਾਏਗਾ ਤੇ ਸਟ੍ਰੇਟ ਆਫ ਹਾਰਮੂਜ਼, ਚੋਕਿੰਗ ਪੁਆਇੰਟ, ਜੀ, ਸ਼ਾਹਰਗ, ਜਗਲਰ ਵੇਨ, ਜਗਲਰ ਨੂੰ ਹੱਥ ਪਾ ਲਿਆ। ਹੁਣ ਜੇ ਪੂਰੀ ਪਲੈਨਿੰਗ ਦੇ ਨਾਲ ਹੁੰਦਾ, ਅਮਰੀਕਾ ਵਾਲਿਆਂ ਨੇ ਇਹ ਵੀ ਉਸ ਪਲਾਨ ਦਾ ਹਿੱਸਾ ਹੋਣਾ ਸੀ ਕਿ ਬਈ ਉਹਨੂੰ ਤੁਸੀਂ ਕਿਵੇਂ ਕਰਨਾ। ਜੇ ਇਹ ਠੀਕ ਹੈ ਵੀ ਜਿਓਗ੍ਰਾਫਿਕਲੀ ਈਰਾਨ ਦਾ ਉਸ ਦੇ ਵਿੱਚ ਅਪਰ ਹੈਂਡ ਹੁੰਦਾ ਉਹ ਸਟ੍ਰੇਟ ਆਫ ਹਾਰਮੂਜ਼, ਲੇਕਿਨ ਇਸ ਦਾ ਵੀ ਪ੍ਰਬੰਧ ਕੋਈ ਜਿਹੜਾ ਕੀਤਾ ਜਾ ਸਕਦਾ ਸੀ ਜਾਂ ਆਲਟਰਨੇਟ ਉਸ ਦਾ ਦੇਖਿਆ ਜਾ ਸਕਦਾ ਸੀ। ਇੱਕਦਮ ਜਿਹੜੀਆਂ ਫਿਰ ਤਿੰਨੋਂ ਚੀਜ਼ਾਂ ਜਿਹੜਾ ਆਇਆ ਕਿ 3 F's ਉਹ ਸਫਰ ਕਰ ਰਹੇ ਨੇ, ਫੂਡ ਵੀ, ਫਿਊਲ ਵੀ, ਫਰਟੀਲਾਈਜ਼ਰ ਵੀ। ਫਿਰ ਇਹ ਤਾਂ ਹੋਇਆ ਜੀ 20% ਆਇਲ, ਔਰ ਇੱਕ ਸਟੇਜ ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਸਾਨੂੰ ਫਰਕ ਨਹੀਂ ਪੈਂਦਾ ਕਿ ਵੀ ਸਾਡੇ ਕੋਲ ਆਪਣਾ ਆਇਲ ਹੈ, ਪਰ ਫਰਟੀਲਾਈਜ਼ਰ ਔਰ ਦੂਸਰਾ। ਸੋ ਇਹ ਮੈਂ ਬੈਕਗਰਾਊਂਡ ਸਾਰੀ ਇਸ ਲਈ ਲੈ ਕਰ ਰਿਹਾ ਕਿ ਇਸ ਸਾਰੇ ਦੇ ਵਿੱਚ ਅਮਰੀਕਾ ਅਲਟੀਮੇਟਲੀ ਫਸ ਗਿਆ। ਹੁਣ ਮੈਂ ਇਸ ਨੂੰ ਸਮਾਰਟਨੈਸ ਕਹਿੰਦਾ। ਜਿਹੜਾ ਅੱਜ ਲੇਟੈਸਟ ਟਰੂਥ ਸੋਸ਼ਲ ਦੇ ਉੱਤੇ ਉਹਨਾਂ ਦੇ ਟਵੀਟ ਨੇ, ਇਸ ਜਿਹੜੀ ਜੰਗਬੰਦੀ 40 ਦਿਨਾਂ ਦੀ ਜੰਗ ਤੋਂ ਬਾਅਦ ਜਿਹੜੀ ਜੰਗਬੰਦੀ ਹੋਈ, ਜਿਹੜੀ ਕੱਲ ਸਵੇਰੇ ਖਤਮ ਹੋਣ ਜਾ ਰਹੀ ਸੀ ਬੁੱਧਵਾਰ ਆਲਰੇਡੀ, ਔਰ ਇਹ ਸੀ ਕਿ ਜੇ ਦੁਬਾਰਾ ਸ਼ੁਰੂ ਹੋਏਗਾ, ਔਰ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਦੇ 2 ਦਿਨ ਤੋਂ ਧਮਕੀਆਂ ਚੱਲ ਹੀ ਰਹੀਆਂ ਸੀ ਕਿ ਫਿਰ ਅਸੀਂ ਉਹੀ ਬੰਬਿੰਗ ਅਸੀਂ ਉਡਾ ਦੇਵਾਂਗੇ, ਪਾਵਰ ਸਟਰਕਚਰ ਉਡਾ ਦੇਵਾਂਗੇ, ਪੁਲ ਉਡਾ ਦੇਵਾਂਗੇ, ਦੂਜੇ ਤੀਜੇ। ਉਹ ਸਾਰਾ ਇੱਕ ਖੌਫਨਾਕ ਸੀ ਕਿਉਂਕਿ ਜਿਹੜਾ ਦੂਸਰਾ ਦੌਰ ਜਿਹੜਾ ਗੱਲਬਾਤ ਦਾ ਸ਼ੁਰੂ ਹੋਣ ਦੀ ਲਾਈਨ ਆਈ, ਉਹਦੇ 'ਚ ਇਹ ਵੀ ਆਇਆ ਕਿ ਜੀ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਕੁਸ਼ਨਰ ਔਰ ਕੀ ਹੈ ਉਹਦਾ ਦੂਸਰਾ ਤਾਂ ਜਾ ਹੀ ਰਹੇ ਨੇ ਨਾਲ, ਵੈਂਸ ਵੀ ਜਾ ਰਿਹਾ, ਪਹਿਲਾਂ ਨਹੀਂ ਸੀ ਜਾ ਰਿਹਾ। ਪਰ ਈਰਾਨ ਨੇ ਜਿਹੜਾ ਜਿੱਥੇ ਉਹਨੇ ਜੰਗ ਦੇ ਮੈਦਾਨ 'ਚ ਆਪਣੀ ਸਟ੍ਰੈਟਜੀ ਦੇ ਨਾਲ ਦੁਨੀਆ ਨੂੰ ਹੈਰਾਨ ਵੀ ਕੀਤਾ ਹੈ ਔਰ ਆਪਣੇ ਪੈਰ ਵੀ ਜਮਾਏ ਨੇ, ਉੱਥੇ ਬਹੁਤਿਆਂ ਨੂੰ ਇਹ ਨਜ਼ਰ ਆਇਆ ਵੀ ਡਿਪਲੋਮੇਸੀ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਸਟ੍ਰਿਕਟ ਲਾਈਨ ਲਈ, ਕਿਉਂਕਿ ਇਸ ਦੌਰਾਨ ਅਮਰੀਕਾ ਨੇ ਸਟੇਟ ਆਫ ਹਾਰਮੂਜ਼ ਤਾਂ ਉਹਨਾਂ ਦੇ ਕਾਬੂ 'ਚ ਸੀ, ਉਹਨਾਂ ਦਾ ਬਲੌਕੇਡ ਕਰ ਦਿੱਤਾ ਕਿ ਜਿਹੜਾ ਵੀ ਇਰਾਨੀਅਨ ਸ਼ਿਪ ਇੱਥੋਂ ਨਿਕਲੇਗਾ, ਔਰ ਜਿਹੜੇ ਨਿਕਲੇ ਉਸ ਦੇ ਉੱਤੇ ਇੱਕ ਦੇ ਉੱਤੇ ਕਬਜ਼ਾ ਵੀ ਕਰ ਲਿਆ, ਜਿਹਨੂੰ ਲੈ ਕੇ ਸੀਜ਼ ਫਾਇਰ ਈਰਾਨ ਨੇ ਕਿਹਾ ਕਿ ਸੀਜ਼ ਫਾਇਰ ਦੀ ਵਾਇਲੇਸ਼ਨ ਕੀਤੀ ਹੈ। ਲੈਬਨਾਨ ਦੇ ਵਿੱਚ ਨੇਤਨਯਾਹੂ ਨੇ ਕਿਹਾ ਜੀ ਅਸੀਂ ਤਾਂ ਉਸ ਸੀਜ਼ ਫਾਇਰ ਦਾ ਹਿੱਸਾ ਹੀ ਨਹੀਂ, ਪਰ ਈਰਾਨ ਨੇ ਦੂਸਰੇ ਦੌਰ ਦੀ ਈਵਨ ਗੱਲਬਾਤ ਦੇ ਨੂੰ ਇਨੀਸ਼ੀਏਟ ਕਰਨ ਤੋਂ ਵੀ ਨਾ ਕਰ ਦਿੱਤੀ। ਇਹ ਕਹਿ ਕੇ ਕਿ ਵੀ ਜਦੋਂ ਤੱਕ ਉਹ ਵੀ ਪ੍ਰੈਜ਼ੀਡੈਂਟ ਟਰੰਪ ਨੇ ਨੇਤਨਯਾਹੂ ਦੇ ਉੱਤੇ ਐਸਰਟ ਕਰਕੇ ਉਹਨੂੰ, ਜਿਹਦੇ 'ਚ ਉਹਨਾਂ ਨੇ ਫੋਰਬਿਡ ਕੀਤਾ ਕਿ ਬਈ ਹੁਣ ਬੰਬਾਰੀ ਨਹੀਂ, ਇਨਫ ਇਜ਼ ਇਨਫ ਕਹਿ ਕੇ, ਉਹ ਵੀ ਇਨ ਪਲੇਸ ਭਾਵੇਂ ਉਹਨੂੰ ਵਾਇਲੇਟ ਵੀ ਕਰ ਰਹੇ ਨੇ, ਹੋ ਗਿਆ। ਹੁਣ ਇਹਨਾਂ ਨੂੰ ਸੀ ਫਿਰ ਦਬਾਅ ਬਣਾਉਣਾ ਸ਼ੁਰੂ ਹੋਇਆ ਕਿ ਵੀ ਜੀ ਈਰਾਨ ਦੇ ਉੱਤੇ ਤੁਹਾਡਾ ਕਿ ਵੀ ਜਿਹੜਾ ਉਹ ਨਿਊਕਲੀਅਰ ਡਸਟ ਸਾਡੇ ਹਵਾਲੇ ਕਰਨੇ ਪਏਗੀ, ਅਸੀਂ ਡਿੱਗ ਕਰਕੇ ਲਿਆਵਾਂਗੇ, ਅਸੀਂ ਸਟੇਟ ਆਫ ਹਾਰਮੂਜ਼ ਖੁੱਲ੍ਹੀ ਛੱਡਣੀ ਪਈ। ਉਹਨਾਂ ਨੇ ਖੋਲ੍ਹ ਦਿੱਤੀ, ਇਹਨਾਂ ਨੇ ਬਲੌਕੇਡ ਨਹੀਂ ਚੁੱਕਿਆ।
ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦੇ ਟੀਵੀ ਨੇ ਵੀ ਕਿਹਾ ਅਸੀਂ ਨਹੀਂ ਭੇਜ ਰਹੇ ਆਪਣਾ ਕੋਈ ਵੀ ਡੈਲੀਗੇਸ਼ਨ। ਅੱਛਾ ਹੁਣ ਇੱਧਰ ਤਿਆਰ ਨੇ ਜਹਾਜ਼ ਬੈਠੇ, ਪਾਕਿਸਤਾਨ ਨੇ ਇਸਲਾਮਾਬਾਦ 'ਚ ਹੋਸਟ ਕਰਨ ਦੇ ਲਈ ਸਾਰੇ ਪ੍ਰਬੰਧ ਕੀਤੇ ਹੋਏ ਨੇ। ਔਰ ਇਹ ਪਿਛਲੇ ਅੱਜ ਸ਼ਾਮ ਤੱਕ ਵੀ ਇਸ ਨੂੰ ਲੈ ਕੇ ਅਨਸਰਟਨਟੀ ਸੀ ਕਿ ਵੀ ਇਹ ਸੀਜ਼ਫਾਇਰ ਖਤਮ ਹੋ ਰਿਹਾ, ਕੀ ਸੀਜ਼ਫਾਇਰ ਐਕਸਟੈਂਡ ਹੋਏਗਾ। ਜੇ ਐਕਸਟੈਂਡ ਹੁੰਦਾ ਹੈ ਤੇ ਕੋਈ ਇਹ ਤਾਂ ਅਮਰੀਕਾ ਦੀ ਵੀ ਬੇਇੱਜ਼ਤੀ ਆ ਔਰ ਹੋਸਟ ਦੀ ਵੀ ਕਿ ਵੀ ਈਰਾਨ ਨੇ ਕਿਹਾ ਵੀ ਅਸੀਂ ਨਹੀਂ ਭੇਜਣਾ ਡੈਲੀਗੇਸ਼ਨ ਕੋਈ ਵੀ। ਉਹ ਕਹਿੰਦੇ ਗੱਲ ਹੀ ਕੋਈ ਨਹੀਂ, ਅਸੀਂ ਗੱਲ ਹੀ ਨਹੀਂ ਕਰਨੀ। ਪਹਿਲਾਂ ਚੱਕੋ ਉਹਦਾ ਸਟੇਟ ਆਫ ਹਾਰਮੂਜ਼ ਦਾ ਜਿਹੜਾ ਤੁਸੀਂ ਬਲੌਕੇਡ ਕੀਤਾ ਹੋਇਆ ਬੰਦ ਕਰੋ ਵਾਇਲੇਸ਼ਨ। ਸੋ ਮਤਲਬ ਐਜ਼ ਏ ਇਕੁਅਲ ਜਿਹੜਾ ਈਰਾਨ ਨੇ ਆਪਣਾ ਰੱਖਿਆ, ਡਿਪਲੋਮੈਟਿਕ ਵੀ ਰੱਖਿਆ। ਹੁਣ ਪ੍ਰੈਜ਼ੀਡੈਂਟ ਟਰੰਪ ਦੇ ਸਾਹਮਣੇ ਇਹ ਠੀਕ ਹੈ ਵੀ ਅਲਟੀਮੇਟਲੀ ਉਹਨਾਂ ਨੇ ਕਾਲ ਆਫ ਤੁਹਾਡੀ ਕੌਨਸ਼ੀਅਸ ਵੀ ਹੁੰਦੀ, ਉਹਨਾਂ ਨੂੰ ਲੱਗਾ ਕਿ ਵੀ ਜੇ ਜੰਗ ਦੇ ਵਿੱਚ ਅੱਗੇ ਗਏ ਤੇ ਜਦੋਂ ਤੱਕ ਅਕਤੂਬਰ ਨਵੰਬਰ ਆਣਾ ਹੈ ਇਲੈਕਸ਼ਨਾਂ, ਜੰਗ ਮੁੱਕਣੀ ਨਹੀਂ, ਬੋਡੀ ਬੈਗਸ ਆਣੇ ਸ਼ੁਰੂ ਹੋ ਜਾਣੇ ਨੇ। ਆਲਰੇਡੀ ਪਬਲਿਕ ਓਪੀਨੀਅਨ ਜਿਹੜਾ ਉਹ ਅਗੇਂਸਟ ਹੈ ਇਸ ਜੰਗ ਦੇ ਔਰ ਅਸੀਂ ਲੂਜ਼ਰ ਹੋਵਾਂਗੇ। ਸੋ ਇਹ ਮੈਂ ਕ੍ਰੈਡਿਟ ਦਿੰਦਾ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਵੀ ਜਿੱਥੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਸੀ ਕਿ ਐਸਕੇਲੇਸ਼ਨ ਵੱਲ ਜਾ ਰਿਹਾ ਹੈ, ਐਸਕੇਲੇਸ਼ਨ ਲਫ਼ਜ਼ ਸਾਰੇ ਐਕਸਪਰਟ ਯੂਜ਼ ਕਰ ਰਹੇ ਸੀ, ਪਰ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਦੱਸਤਾ ਕਿ ਡੀ ਐਸਕੇਲੇਸ਼ਨ ਕੀ ਹੁੰਦੀ ਹੈ ਤੇ ਕਿਵੇਂ ਕੁਇਕਲੀ ਕੀਤੀ ਜਾਂਦੀ। ਹੁਣ ਨੇਤਨਯਾਹੂ ਅਜੇ ਵੀ ਸਪੋਇਲਰ ਹੈ, ਉਹਨੇ ਲਬਨਾਨ 'ਚ ਹਟਣਾ ਨਹੀਂ ਹੈ। ਹੋ ਮੇਬੀ ਈਰਾਨ ਉਹਦੇ ਨਾਲ ਉਲਝਦਾ ਵੀ ਰਹੇ, ਲੇਕਿਨ ਹਾਲ ਦੀ ਘੜੀ ਜਿਹੜਾ ਲੇਟੈਸਟ ਪ੍ਰੈਜ਼ੀਡੈਂਟ ਟਰੰਪ ਨੇ ਲਾਈਨ ਲਈ ਇਹਦੇ ਥੱਲੇ ਇਹ ਹੈ ਕਿ ਵੀ ਭਾਵੇਂ ਇਨਡੈਫੀਨਿਟ ਤਲਵਾਰ ਤਾਂ ਲਟਕਦੀ ਰਹੇਗੀ ਈਰਾਨ ਦੇ ਸਿਰ ਦੇ ਉੱਤੇ, ਤੇ ਈਰਾਨ ਨੇ ਬਾਕੀਆਂ ਦੇ ਲਟਕਾਈ ਹੋਈ ਹੈ ਸਟੇਟ ਆਫ ਹਾਰਮੂਜ਼ ਕਾਬੂ ਕਰਕੇ ਕਿ ਉਹਦੀ ਉਹ ਚਾਰਜ ਕਰੇਗਾ ਨਹੀਂ ਕਰੇਗਾ, ਇਹ ਬਲੌਕੇਡ ਚੁੱਕਣਗੇ ਨਹੀਂ ਚੁੱਕਣਗੇ। ਪਰ ਮੈਨੂੰ ਇਹ ਲੱਗਦਾ ਵੀ ਮੈਂ ਪਹਿਲਾਂ ਇਹ ਸਾਂਝਾ ਓਰੀਜਨਲ ਕਮਿੰਗ ਫਰਮ ਦਾ ਹਾਰਸ ਮਾਊਥ ਬੇਸਡ ਔਨ ਦਾ ਫੈਕਟ, ਇਹ ਪ੍ਰੈਜ਼ੀਡੈਂਟ ਟਰੰਪ ਲਿਖ ਰਹੇ ਨੇ, ਬੇਸਡ ਔਨ ਦਾ ਫੈਕਟ ਦੈਟ ਗਵਰਨਮੈਂਟ ਆਫ ਈਰਾਨ ਇਜ਼ ਸੀਰੀਅਸਲੀ ਫ੍ਰੈਕਚਰਡ, ਕਿ ਇਸ ਸੱਚ ਨੂੰ ਧਿਆਨ 'ਚ ਰੱਖਦਿਆਂ ਇਸ 'ਤੇ ਆਧਾਰਿਤ ਇਹ ਸੱਚ ਕਿ ਜਿਹੜੀ ਈਰਾਨ ਦੀ ਸਰਕਾਰ ਹੈ ਉਹ ਬੜੀ ਗੰਭੀਰ ਤੌਰ 'ਤੇ ਟੁੱਟੀ ਫੁੱਟੀ ਹੈ। ਫ੍ਰੈਕਚਰ ਬੜਾ ਸੇਫ ਐਕਸਕਿਊਜ਼ ਹੈ। ਹੁਣ ਪਹਿਲਾ ਦੌਰ ਦੀ ਗੱਲਬਾਤ ਵੀ ਤਾਂ ਟੁੱਟੀ ਫੁੱਟੀ ਨਾਲ ਹੀ ਕੀਤੀ ਸੀ। ਗਵਰਨਮੈਂਟ ਆਫ ਈਰਾਨ ਇਜ਼ ਸੀਰੀਅਸਲੀ ਫ੍ਰੈਕਚਰਡ ਨਾਟ ਅਨਐਕਸਪੈਕਟਡਲੀ ਸੋ, ਮਤਲਬ ਇਹ ਹੈ ਵੀ ਅਸੀਂ ਉਹਨੂੰ ਇੰਨਾ ਕੁ ਤੋੜਤਾ, 2 ਜਨਰੇਸ਼ਨ 2 ਉਹਨਾਂ ਦੇ ਲੀਡਰਸ਼ਿਪ ਲੈਵਲ ਮਾਰਤਾ, ਇਸ ਲਈ ਫ੍ਰੈਕਚਰ ਹੈ ਉਹ, ਇਹ ਇਵੇਂ ਹੀ ਹੋਣੀ ਸੀ। ਐਂਡ ਅਪੋਨ ਦਾ ਰਿਕੁਐਸਟ ਆਫ ਫੀਲਡ ਮਾਰਸ਼ਲ ਆਸਮ ਮੁਨੀਰ ਐਂਡ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ। ਹੁਣ ਗੱਲ ਤਾਂ ਬਿਲਕੁਲ ਠੀਕ ਹੈ ਵੀ ਮੈਂ ਤਾਂ ਘਰ ਨਹੀਂ ਸੀ ਆਉਂਦਾ, ਕੱਟਾ ਲੈ ਕੇ ਆਇਆ, ਮੈਨੂੰ ਕੱਟੇ ਦੀ ਪੂਛ ਫੜੀ ਹੋਈ ਹੈ ਕਿਉਂਕਿ ਮਗਰ ਮਾਂ ਪਿਓ ਆਏ ਨਹੀਂ ਬਣਾਉਣ, ਭੁੱਖ ਨਾਲ ਬੁਰਾ ਹਾਲ, ਢਿੱਡ 'ਚ ਕੜਵੱਲ ਪੈ ਰਹੇ ਨੇ, ਰਾਤ ਦਾ ਵੀ ਫਿਕਰ ਹੈ ਵੀ ਹਨੇਰਾ ਹੋ ਰਿਹਾ, ਸੌਣਾ ਕਿੱਥੇ ਹੈ, ਸੋ ਕੱਟੇ ਦੀ ਪੂਛ ਫੜੋ। ਉਹ ਹੁਣ ਆਲਰੇਡੀ ਵੰਡਰਫੁਲ ਤਾਂ ਉਹਨਾਂ ਨੂੰ ਕਹਿੰਦਾ ਹੀ ਨੇ ਕਿ ਵੀ ਆਸਮ ਮੁਨੀਰ ਵੀ ਔਰ ਸ਼ਹਿਬਾਜ਼ ਸ਼ਰੀਫ ਵੀ। ਬੇਸਡ ਔਨ ਦਾ ਫੈਕਟ ਦੈਟ ਗਵਰਨਮੈਂਟ ਆਫ ਈਰਾਨ ਇਜ਼ ਸੀਰੀਅਸਲੀ ਫ੍ਰੈਕਚਰਡ ਨਾਟ unexpectedly so, and upon the request of Field Marshal Asim Munir and Prime Minister Shahbaz Sharif of Pakistan, we have been asked to hold our attack on the country of Iran until such time, ਸਾਨੂੰ ਇਹ ਰਿਕੁਐਸਟ ਕੀਤੀ ਗਈ ਹੈ ਕਿ ਅਸੀਂ ਈਰਾਨ ਦੇ ਉੱਤੇ ਹਮਲੇ ਰੋਕ ਦਈਏ ਉਸ ਵਕਤ ਤੱਕ as their leaders and representatives can come up with a unified proposal, ਉਦੋਂ ਤੱਕ ਜਦੋਂ ਤੱਕ ਉਹਨਾਂ ਦੇ ਲੀਡਰ ਤੇ ਉਹਨਾਂ ਦੇ ਨੁਮਾਇੰਦੇ ਇੱਕ ਸਾਂਝੀ ਪ੍ਰਪੋਜ਼ਲ ਦੇ ਨਾਲ ਜਿਹੜੀ ਗੱਲਬਾਤ ਦੇ ਲਈ ਜਿਹਦਾ ਆਧਾਰ ਬਣੇ ਉਹ ਸਾਹਮਣੇ ਆਉਣ। ਆਈ ਹੈਵ ਦੇਅਰਫੋਰ ਡਾਇਰੈਕਟਡ ਆਵਰ ਮਿਲਟਰੀ ਟੂ ਕੰਟੀਨਿਊ ਦਾ ਬਲੌਕੇਡ, ਮੈਂ ਆਪਣੀ ਫੌਜ ਨੂੰ ਇਹ ਹਦਾਇਤ ਕੀਤੀ ਹੈ ਕਿ ਬਲੌਕੇਡ ਤਾਂ ਜਾਰੀ ਰਹੇਗਾ। ਅੱਛਾ। ਐਂਡ ਇਨ ਆਲ ਅਦਰ ਰਿਸਪੈਕਟਸ, ਤੇ ਬਾਕੀ ਵੀ ਜੋ ਪਾਬੰਦੀਆਂ ਨੇ ਉਹ ਜਾਰੀ ਰਹਿਣਗੀਆਂ। ਰਿਮੇਨ ਰੈਡੀ ਐਂਡ ਏਬਲ, ਵੀ ਤਿਆਰ ਵੀ ਰਹੋ ਬਿਲਕੁਲ ਕਿਸੇ ਵੀ ਜਿਹੜੀ ਹੈ ਉਹ ਅਣਸੁਖਾਵੀ ਘਟਨਾ ਦਾ ਮੁਕਾਬਲਾ ਕਰਨ ਦੇ ਲਈ। ਐਂਡ ਵਿਲ ਦੇਅਰਫੋਰ ਐਕਸਟੈਂਡ ਦਾ ਸੀਜ਼ ਫਾਇਰ, ਔਰ ਉਦੋਂ ਤੱਕ ਹੁਣ ਇਹ ਸੀਜ਼ ਫਾਇਰ ਜਾਰੀ ਰਹੇਗਾ until such time as their proposal is submitted, ਜਦੋਂ ਤੱਕ ਈਰਾਨ ਦੀ ਲੀਡਰਸ਼ਿਪ ਇਕੱਠੇ ਹੋ ਕੇ ਆਪਣੀ ਪ੍ਰਪੋਜ਼ਲ ਸਬਮਿਟ ਨਹੀਂ ਕਰਦੇ। ਐਂਡ ਡਿਸਕਸ਼ਨਸ ਆਰ ਕਨਕਲੂਡਡ, ਤੇ ਜਿਹੜੀ ਵਿਚਾਰ ਚਰਚਾ ਉਹ ਮੁਕੰਮਲ ਨਹੀਂ ਹੁੰਦੀ ਵਨ ਵੇ ਔਰ ਦਾ ਅਦਰ,
ਇਧਰਲੀ ਜਾਂ ਉਧਰਲੀ। ਸੋ ਇਹ ਬੜਾ ਸਮਾਰਟ ਤਰੀਕਾ ਹੈ। ਨਾਈਸ। ਇਸ ਦੇ ਨਾਲ ਉਹਨਾਂ ਨੇ ਜਿਹੜਾ ਹੈ ਉਹ ਆਪਣੇ ਆਪ ਨੂੰ ਇਸ ਚੋਂ ਕੱਢ ਲਿਆ ਦਲਦਲ ਚੋਂ। ਜੀ। ਹੁਣ ਇਜ਼ਰਾਈਲ ਫਰਦਰ ਸਪੋਇਲ ਉਹ ਲੈਬਨਾਨ 'ਚ ਤਾਂ ਆਪਣੀ ਸ਼ਰਾਰਤ ਜਾਰੀ ਰੱਖੇਗਾ, ਲੇਕਿਨ ਈਰਾਨ ਵੀ ਇਸ ਸਾਰੇ ਚੋਂ ਇਹਨੂੰ ਤੁਸੀਂ ਵਿਨ ਵਿਨ ਸਿਚੁਏਸ਼ਨ ਤਾਂ ਨਹੀਂ ਕਹਿ ਸਕਦੇ, ਪਰ ਇਹ ਹੈ ਕਿ ਵੀ ਦੋਵਾਂ ਨੇ ਹਾਲ ਦੀ ਘੜੀ ਆਪਣੇ ਘੋੜੇ ਜਿਹੜੇ ਨੇ ਉਹ ਹੋਲਡ ਕਰ ਲਏ ਨੇ, ਔਰ ਇਹ ਬੈਲੈਂਸ ਕੀਤਾ ਜਾਏਗਾ ਸਾਰੇ ਵੀ ਕੌਣ ਕਿੱਥੇ ਕੀ ਪ੍ਰਭਾਵਿਤ ਹੁੰਦਾ ਹੈ। ਜਿਹੜੀਆਂ ਗਲਫ ਸਟੇਟਸ ਨੇ ਉਹਨਾਂ ਨੇ ਵੀ ਸੁੱਖ ਦਾ ਸਾਹ ਲਿਆ, ਨਹੀਂ ਤਾਂ UAE ਨੇ ਤਾਂ ਕਹਿ ਦਿੱਤਾ ਸੀ ਕਿ ਭਾਈ ਸਾਡੀ ਤਾਂ ਇਕਨੋਮੀ ਦਾ ਬੁਰਾ ਹਾਲ, ਹੁਣ ਸਾਡੀ ਮਦਦ ਕਰੋ। ਹਾਲਾਂ ਟਰੰਪ ਨੇ ਕਿਹਾ ਕਿ ਜੀ ਅਸੀਂ ਤਾਂ ਸਮਝਦੇ ਸੀ ਬਹੁਤ ਅਮੀਰ ਨੇ, ਹੁਣ ਇਹਨਾਂ ਨੂੰ ਵੀ ਲੋੜ, ਕਿਉਂਕਿ ਸਭ ਕੁਝ ਤਾਂ ਬੰਦ ਪਿਆ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਇਸ ਨੂੰ ਘੱਟੋ ਘੱਟ ਅਸੀਂ ਪੋਜ਼ਿਟਿਵ ਨਜ਼ਰੀਏ ਤੋਂ ਦੇਖਦੇ ਹਾਂ ਕਿ ਭਾਈ ਤਲਵਾਰ ਤਾਂ ਲਟਕਦੀ ਰਹੇਗੀ, ਵਾਇਲੇਸ਼ਨਸ ਵੀ ਹੋਣਗੀਆਂ, ਨੈਰੇਟਿਵ ਵੀ ਆਪੋ ਆਪਣੇ ਸਿਰਜੇ ਜਾਣਗੇ, ਪਰ ਈਰਾਨ ਨੇ ਜਿਹੜਾ ਇਸ ਸਾਰੇ ਦੇ ਵਿੱਚ ਇਹ ਜੋ ਵੀ ਹਾਸਲ ਕੀਤਾ ਉਹਦੇ ਉਹਨਾਂ ਦਾ ਆਰਥਿਕ ਤੌਰ 'ਤੇ ਬਹੁਤ ਮਾੜਾ ਹਾਲ ਹੈ। ਉਹਨਾਂ ਦੀ ਪੂਰੀ ਰਿਪੋਰਟ ਹੈ ਵੀ ਕਿੰਨੇ ਬੇਰੁਜ਼ਗਾਰ ਨੇ, ਕੀ ਚੱਲ ਰਿਹਾ ਹੈ। ਉਹਨਾਂ ਦਾ ਆਲਰੇਡੀ 70,000 ਤੋਂ ਜ਼ਿਆਦਾ ਤਾਂ ਸਟ੍ਰਾਈਕਸ ਹੋਈਆਂ, ਉਹਨਾਂ ਦਾ ਇਨਫਰਾਸਟ੍ਰਕਚਰ ਸਾਰਾ ਜਿਹੜਾ। ਸੋ ਦੋਨੋਂ ਪਾਸੇ ਜਿਹਨੂੰ ਕਹਿੰਦੇ ਨੇ ਕਿ ਆਪਣਾ ਭਾਰ ਜੋਖਣਾ, ਤੇ ਇਹ ਸਾਰੇ ਚੋਂ ਘੱਟੋ ਘੱਟ ਜਿਹੜੇ ਪ੍ਰੈਜ਼ੀਡੈਂਟ ਟਰੰਪ ਅੱਜ ਕੱਲ੍ਹ ਥੋੜ੍ਹੇ ਬਹੁਤ ਰੈਟਲਡ ਵੀ ਲੱਗਦੇ ਸੀ, ਨਾਰਮਲ ਵਾਂਗ ਨਹੀਂ ਸੀ ਲੱਗਦੇ, ਇਹ ਘੱਟੋ ਘੱਟ ਇਹ ਕਹਿ ਸਕਣਗੇ ਕਿ ਵੀ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਤਾ ਜਾਬੋਂ ਛੁੱਟੀ। ਹਾਲ ਦੀ ਘੜੀ ਚਰਖਾ ਟੁੱਟਿਆ, ਹੁਣ ਜੇ ਕੋਈ ਨਵਾਂ ਗਿਫਟ ਕਰਦੇ ਚੰਨਣ ਦਾ ਚਰਖਾ ਹੁੰਦਾ ਸੀ ਇੱਕ ਖਾਸ ਤਰੀਕੇ ਦਾ, ਤੇ ਉਹ ਹੁਣ ਜਦੋਂ ਤੱਕ ਕੋਈ ਨੈਤਨਯਾਹੂ ਨਵਾਂ ਬਣਾ ਕੇ ਕੋਈ ਚਰਖਾ ਦੇ ਦੇ ਕਿ ਟਰੰਪ ਸਾਹਿਬ ਕੱਤੋ, ਪਰ ਉਦੋਂ ਤੱਕ ਜਿਹੜਾ ਇਹ ਨੈਤਨਯਾਹੂ ਦਾ ਦਿੱਤਾ ਚਰਖਾ ਸੀ ਹਾਲ ਦੀ ਘੜੀ ਚੁੱਕ ਕੇ ਟਰੰਪ ਨੇ ਕੰਧ 'ਚ ਮਾਰਿਆ ਕਿ ਭਾਈ ਮੇਰੀ ਜਾਨ ਛੁੱਟੀ। ਔਰ ਈਰਾਨ ਨੇ ਵੀ, ਮੈਂ ਸਮਝਦਾ ਵੀ ਉਹ ਇਹ ਗੱਲ ਮੁੱਕੀ ਨਹੀਂ ਹੈ, ਲੇਕਿਨ ਹਾਲ ਦੀ ਘੜੀ ਟਲੀ ਹੈ, ਪਰ ਤਬਾਹੀ ਤੋਂ ਜੰਗ ਤੋਂ ਘੱਟੋ ਘੱਟ ਹਾਲ ਦੀ ਘੜੀ ਛੁਟਕਾਰਾ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਤੇ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਹੈ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ। 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ।
ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਵਿੱਚ ਟਰੰਪ, ਪੁਤਿਨ ਅਤੇ ਨੇਤਨਯਾਹੂ ਤੇ ਦੋਸ਼ ਲਾਇਆ ਹੈ ਕਿ ਉਹ ਵਰਲਡ ਆਰਡਰ ਨੂੰ ਤਬਾਹ ਕਰਕੇ ਜੰਗਲ ਦਾ ਰਾਜ ਸਿਰਜ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਿਪੀਟਡਲੀ ਅਸੀਂ ਵੀ ਇਹ ਦੁਹਰਾਉਂਦੇ ਹਾਂ ਕਿ ਜਿਸ ਅੰਦਾਜ਼ ਦੇ ਵਿੱਚ ਅਮਰੀਕਾ ਦੀ ਔਰ ਪੁਤਿਨ ਦੀ, ਕਿਉਂਕਿ 4 ਸਾਲ ਤੋਂ ਯੂਕਰੇਨ ਜੰਗ ਜਾਰੀ ਹੈ, ਉਹ ਮੁਲਕ ਦੀ ਸੋਵਰਨਿਟੀ ਨੂੰ ਨਾ ਮੰਨ ਕੇ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਦੀ ਟੈਰੀਟਰੀ ਨੂੰ ਆਪਣੇ ਕਾਬੂ 'ਚ ਕਰਨਾ, ਔਰ ਇਜ਼ਰਾਈਲ ਜਿਹਨੇ ਸਾਰੇ ਇੰਟਰਨੈਸ਼ਨਲ ਲਾਜ਼, UN ਰੈਜ਼ੋਲੂਸ਼ਨਸ ਉਹਨਾਂ ਨੂੰ ਰੱਦੀ ਦੀ ਟੋਕਰੀ 'ਚ ਸੁੱਟ ਕੇ ਜਿਸ ਅੰਦਾਜ਼ 'ਚ ਉਸਨੇ ਵੈਸਟ ਬੈਂਕ ਔਰ ਖ਼ਾਸ ਤੌਰ 'ਤੇ ਗਜ਼ਾ ਦੇ ਵਿੱਚ ਨਸਲਕੁਸ਼ੀ ਕੀਤੀ, 1 ਲੱਖ ਤੋਂ ਜ਼ਿਆਦਾ ਫਲਸਤੀਨੀਆਂ ਨੂੰ ਮਾਰਿਆ, ਜਿਨ੍ਹਾਂ 'ਚ 2/3 ਔਰਤਾਂ ਔਰ ਬੱਚੇ ਸੀ। ਔਰ ਉਹੀ ਕੰਮ ਹੁਣ ਲਬਨਾਨ ਦੇ ਵਿੱਚ ਫੜਿਆ ਹੋਇਆ ਹੈ। ਔਰ ਇੰਡੀਪੈਂਡੈਂਟ ਮੁਲਕ ਹੈ ਲਬਨਾਨ, ਫ੍ਰੈਂਚ ਕਾਲੋਨੀ ਸੀ ਬਿਫੋਰ, ਲੇਕਿਨ ਬੇਰੋਕ ਟੋਕ ਇਹਦੇ ਬਾਵਜੂਦ ਕਿ ਮਾੜੇ ਮੋਟੇ ਰੈਜ਼ੋਲੂਸ਼ਨ ਇੱਧਰ ਉੱਧਰ ਕੋਈ ਹੁੰਦੇ ਰਹੇ ਜਾਂ UN ਨੂੰ ਤਾਂ ਬਿਲਕੁਲ ਇਰਰੈਲੇਵੈਂਟ ਕਰਤਾ। ਔਰ ਜਿਵੇਂ ਇਹ ਤਿੰਨੋਂ ਹੀ ਜਿਹੜੇ ਨੇ, ਨੇਤਨਯਾਹੂ, ਪ੍ਰੈਜ਼ੀਡੈਂਟ ਟਰੰਪ ਔਰ ਪੁਤਿਨ, ਇਹ ਆਪਣੇ ਜ਼ੋਰ ਦੇ ਨਾਲ ਜਿਹੜਾ ਉਹ ਲਾਅ ਨੂੰ ਡਿਫਾਈਨ ਕਰ ਰਹੇ ਨੇ। ਇਸ ਦੇ ਉੱਤੇ ਇਹ ਚੰਗੀ ਗੱਲ ਹੈ ਕਿ ਭਾਈ ਘੱਟੋ ਘੱਟ ਨੋਟਿਸ ਲੈਣਾ ਸ਼ੁਰੂ ਕੀਤਾ। ਥੋੜ੍ਹੀਆਂ ਬਹੁਤ ਰਿਪੋਰਟਸ ਪਹਿਲਾਂ ਕਮਜ਼ੋਰ ਜਿਹੇ ਗਰੁੱਪਾਂ ਦੀਆਂ ਹੀ ਆਈਆਂ, ਉਹਨਾਂ ਨੂੰ ਪੁੱਛਦਾ ਕੌਣ ਹੈ ਵਿਚਾਰਿਆਂ ਨੂੰ,
ਹੁਣ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਬਹੁਤ ਵੱਡੀ ਬਾਡੀ ਹੈ, ਐਨੂਅਲੀ ਹਰ ਮੁਲਕ ਦੇ ਉੱਤੇ ਉਹਨਾਂ ਦੀ ਰਿਪੋਰਟ ਹੁੰਦੀ ਹੈ, ਉਸ ਦੀ ਗੱਲ ਨੂੰ ਸੁਣਿਆ ਜਾਂਦਾ ਹੈ। ਔਰ ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਤਾਜ਼ਾ ਰਿਪੋਰਟ ਜੋ ਦੁਨੀਆ ਦੇ ਵਿੱਚ ਘਾਣ ਗਜ਼ਾ ਦੇ ਵਿੱਚ ਹੋਇਆ ਹੋ ਰਿਹਾ ਹੈ, ਜੋ ਕੁਛ ਇਸ ਸਾਰੇ ਪੀਰੀਅਡ ਦੇ ਵਿੱਚ ਯੂਕਰੇਨ ਵਾਰ ਦੇ ਦੌਰਾਨ, ਔਰ ਈਵਨ ਜਿਹੜੇ ਯੂਕੇ ਵਰਗੇ ਮੁਲਕ ਦੇ ਵਿੱਚ ਪੀਸਫੁਲ ਪ੍ਰੋਟੈਸਟਰਸ ਨੇ ਜਿਹੜੇ ਫਲਸਤੀਨੀਆਂ ਦੇ ਹੱਕ 'ਚ ਆਏ, ਉਹਨਾਂ ਨੂੰ ਵੀ ਕਿਵੇਂ ਅਰੈਸਟ ਔਰ ਹਰਾਸ ਕੀਤਾ ਗਿਆ। ਇਹਨਾਂ ਸਾਰਿਆਂ ਦੇ ਮੱਦੇ-ਨਜ਼ਰ, ਕਿਉਂਕਿ ਐਮਨੈਸਟੀ ਇੰਟਰਨੈਸ਼ਨਲ ਯੂਜਲੀ ਤਾਂ ਉਹ ਅਫਰੀਕਨ ਕੰਟੀਨੈਂਟ ਹੋਏ ਜਾਂ ਏਸ਼ੀਅਨ ਹੋਏ ਜਾਂ ਸਾਊਥ ਅਮਰੀਕਨ ਹੋਏ ਜਾਂ ਜਿੱਥੇ ਫੌਜੀ ਡਿਕਟੇਟਰਸ਼ਿਪਸ ਨੇ ਜਾਂ ਕਮਿਊਨਿਸਟ ਰੂਲਸ ਨੇ, ਉੱਥੇ ਹੀ ਡੈਮੋਕ੍ਰੇਸੀ ਵੈਸਟਰਨ ਯੂਰਪ ਔਰ ਅਮਰੀਕਾ ਤਾਂ ਜਿਹੜਾ ਸਿਟੈਡਲ ਹੈ, ਜਿਹੜਾ ਉਹ ਪੰਗੂੜਾ ਹੈ ਇਸ ਸਾਰੇ ਦਾ ਹਿਊਮਨ ਰਾਈਟਸ ਦਾ ਔਰ ਉਹਨਾਂ ਵੈਲਿਊਜ਼ ਦਾ। ਔਰ ਜਿਹੜੀ ਟਰਮ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਨੇ ਕਰੰਟ ਸਿਚੁਏਸ਼ਨ ਜਿਹਦੇ ਵਿੱਚ ਵਰਲਡ ਆਰਡਰ, ਨਿਊ ਵਰਲਡ ਆਰਡਰ ਦੇ ਨਾਂ ਥਲੇ ਜੋ ਕ੍ਰੀਏਟ ਹੋ ਰਿਹਾ ਹੈ, ਉਸ ਨੂੰ ਬੜੇ ਸਖਤ ਲਫ਼ਜ਼ਾਂ ਦੇ ਵਿੱਚ ਇਹ ਕਿਹਾ ਪ੍ਰੈਡੀਟੇਟਰ। ਹੁਣ ਉਹ ਜਾਨਵਰ, ਇਹਨਾਂ ਨੂੰ ਐਨੀਮਲਸ ਦੇ ਨਾਲ ਕਿਹਾ ਜਾਂਦਾ ਜਿਹੜੇ ਕਿਲਰ ਹੁੰਦੇ ਨੇ, ਜਿਹੜੇ ਜ਼ੋਰ ਦੇ ਨਾਲ ਕਮਜ਼ੋਰਾਂ ਦੇ ਉੱਤੇ ਹਮਲਾ ਕਰਦੇ ਨੇ, ਸ਼ਿਕਾਰੀ ਔਰ ਉਸ ਕਿਸਮ ਦਾ, ਕਿ ਮਤਲਬ ਜਿਹਨੂੰ ਤੁਸੀਂ ਲਹੂ ਪੀਣਾ ਕਹਿ ਸਕਦੇ ਹੋ। ਦੂਸਰਾ ਇਹ ਲਫ਼ਜ਼ ਉਹਨਾਂ ਨੇ ਇਹਨਾਂ ਤਿੰਨੋਂ ਹੀ ਲੀਡਰਾਂ ਦੇ ਲਈ ਇਸਤੇਮਾਲ ਕੀਤੇ ਨੇ ਕਿ ਇਹ ਜਿਹੜਾ ਨਵਾਂ ਵਰਲਡ ਆਰਡਰ ਬਣਾ ਰਹੇ ਨੇ, ਔਰ ਇਹ ਉਹਨਾਂ ਦੀ ਸੈਕਟਰੀ ਜਨਰਲ ਐਗਨੈਸ ਕੈਲਾਮਾਰਡ ਹੈ ਐਮਨੈਸਟੀ ਇੰਟਰਨੈਸ਼ਨਲ ਦੀ, ਉਹਨਾਂ ਨੇ ਕੰਡੈਮ ਕੀਤਾ ਹੈ US ਪ੍ਰੈਜ਼ੀਡੈਂਟ ਡੋਨਲਡ ਟਰੰਪ, ਰਸ਼ੀਆਜ਼ ਵਲਾਡੀਮੀਰ ਪੁਤਿਨ ਐਂਡ ਇਜ਼ਰਾਈਲਜ਼ ਬੈਂਜਾਮਿਨ ਨੇਤਨਯਾਹੂ ਐਜ਼ ਪ੍ਰੈਡੇਟਰਸ, ਔਰ ਇਹ ਖੂਨੀ ਸ਼ਿਕਾਰੀ ਔਰ ਇਹ ਕਰਨ ਵਾਲੇ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਦੇ ਆਰ ਸੀਕਿੰਗ ਟੂ ਇੰਪੋਜ਼ ए न्यू predatory world order while most countries are too cowardly to stop them, ਰਾਈਟਸ ਗਰੁੱਪ ਐਮਨੈਸਟੀ ਇੰਟਰਨੈਸ਼ਨਲ ਸੈਡ ਔਨ ਟਿਊਜ਼ਡੇ। ਫਿਰ ਇਕੱਲਾ ਇਹ ਨਹੀਂ ਹੈ ਵੀ ਉਹਨਾਂ ਨੂੰ ਕੰਡੈਮ ਕੀਤਾ, ਉਹਨਾਂ ਨੇ ਕਿਹਾ ਵੀ ਬਾਕੀ ਦੁਨੀਆ ਜਿਹੜੇ ਕਾਵਰਡਲੀ ਬਣੇ ਹੋਏ ਨੇ, ਡਰਪੋਕ ਬਣ ਕੇ ਜਿਹੜਾ ਕੋਈ ਜਿਹੜੀ ਮਲੀਦਾ ਕੀਤਾ ਜਾ ਰਿਹਾ ਹਿਊਮਨ ਰਾਈਟਸ ਦਾ, UN ਚਾਰਟਰ ਦਾ, ਇੰਟਰਨੈਸ਼ਨਲ ਲਾਅ ਦਾ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ, ਸਭ ਕਾਵਰਡ ਜਿਹੜੇ ਆਵਾਜ਼ ਚੁੱਕਣ ਤੋਂ ਇਨਕਾਰੀ ਨੇ। ਔਰ ਇਹ ਜਿਹੜੀ ਉਹਨਾਂ ਨੇ ਐਨੂਅਲ ਰਿਪੋਰਟ ਲੰਡਨ ਦੇ ਵਿੱਚ ਅੱਜ ਹੀ ਜਾਰੀ ਕੀਤੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਸੱਚ ਲੀਡਰਸ ਹੈਵ ਰਿਜੈਕਟਡ ਦਾ ਮਲਟੀਲੈਟਰਲ ਸਿਸਟਮ ਡਿਵੈਲਪਡ ਸਿੰਸ ਵਰਲਡ ਵਾਰ II in favor of vision without moral compass, where war not diplomacy rules, the report into global protection of human rights said ਕਿ ਭਾਈ ਉਹ ਆਰਡਰ ਇਹ ਸੀ ਕਿ ਭਾਈ ਡਿਪਲੋਮੇਸੀ ਨਾਲ ਹੱਲ ਕਰਨਾ ਇੱਥੇ ਹੈ ਵੀ ਹਰ ਚੀਜ਼ ਨੂੰ ਤੁਸੀਂ ਵਾਰ ਦੇ ਵਿੱਚ ਧੱਕੇ ਦੇ ਨਾਲ ਉਹਨੂੰ ਹੱਲ ਕਰਨਾ ਚਾਹੁੰਦੇ ਹੋ, ਔਰ ਤੁਸੀਂ ਕੋਈ ਮੋਰਲ, ਕੋਈ ਅਖਲਾਕੀ, ਕੋਈ ਜਿਹੜਾ ਰਿਸਟੇਨ ਹੀ ਨਹੀਂ ਹੈ ਕਿਸੇ ਪਾਸੋਂ ਵੀ। ਔਰ ਇਹ ਹੈ ਕਿ ਭਾਈ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਜੋ ਕੁਝ ਚੱਲ ਰਿਹਾ ਹੈ that could destroy all that was built up over the last 80 years, Mrs. Calamard warned in the preface। ਉਹਨਾਂ ਕਿਹਾ ਜੋ 80 ਸਾਲਾਂ ਚ ਹਾਸਲ ਕੀਤਾ ਹੈ ਉਹਨੂੰ ਸਾਰਿਆਂ ਨੂੰ ਅਨਡੂ ਕੀਤਾ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਜਿਹੜਾ ਉਹ ਕਾਮੈਂਟਰੀ ਹੈ, ਥਰੂ ਆਊਟ 2025 ਮਿਸਟਰ ਟਰੰਪ, ਮਿਸਟਰ ਪੁਤਿਨ, ਮਿਸਟਰ ਨੇਤਨਯਾਹੂ among others pursued economic and political domination through international destruction, suppression and violence on a massive scale, she said in her opening speech। ਉਹਨਾਂ ਨੇ ਕਿਹਾ ਜੀ ਸ਼ੁਰੂ 2025 ਦੇ ਸ਼ੁਰੂ ਤੋਂ ਹੀ ਇਹਨਾਂ ਤਿੰਨਾਂ ਨੇ ਇੰਟਰਨੈਸ਼ਨਲ ਡਿਸਟਰਕਸ਼ਨ ਕੀਤੀ ਹੈ, ਸੁਪਰੈਸ਼ਨ ਕੀਤੀ ਹੈ ਔਰ ਵੱਡੇ ਪੈਮਾਨੇ ਦੇ ਉੱਤੇ ਹਿੰਸਾ ਦਾ ਸਹਾਰਾ ਲਿਆ। These leaders are destroying all that stands in the way of their domination and greed, ਕਿ ਜੋ ਵੀ ਇਹਨਾਂ ਦੀ ਡੋਮੀਨੈਂਸ ਤੇ ਇਹਨਾਂ ਦੀ ਲਾਲਚ ਦੇ ਰਸਤੇ 'ਚ ਖਲੋਂਦਾ ਹੈ ਉਹਨੂੰ ਵਾਈਪ ਆਊਟ ਕਰਨ ਦੀ ਲਾਈਨ ਹੈ। ਐਂਡ ਅਸੌਲਟਿੰਗ ਦਾ ਵੈਰੀ ਫਾਊਂਡੇਸ਼ਨਸ ਆਫ ਯੂਨੀਵਰਸਲ ਹਿਊਮਨ ਰਾਈਟਸ, ਕਿ ਜਿਹੜੀਆਂ ਹਿਊਮਨ ਰਾਈਟਸ ਦੀਆਂ ਫਾਊਂਡੇਸ਼ਨਸ ਨੇ, ਨੀਹਾਂ ਨੇ, ਉਹਨਾਂ ਨੂੰ ਤਬਾਹ ਕਰਨ ਦੀ ਲਾਈਨ ਜਿਹੜੀ ਆ ਉਹ ਫੜੀ ਹੋਈ ਹੈ। ਐਂਡ ਰਾਦਰ ਦੈਨ ਕਨਫਰੰਟ ਦੋਜ਼ ਪ੍ਰੈਡੇਟਰਸ, the majority of governments, most notably European governments, opted instead for appeasement। अब यूरोप ਦੇ ਸਾਰੇ ਨੇਸ਼ਨਸ ਨੂੰ ਹੀ ਜਿਹੜਾ ਉਹ ਇਸ ਦੇ ਵਿੱਚ ਰਗੜਿਆ ਕਿ ਭਾਈ ਤੁਸੀਂ ਬਜਾਏ ਕਿ ਇਸ ਦੇ ਜਿਹੜੀਆਂ ਯੂਨੀਵਰਸਲ ਹਿਊਮਨ ਵੈਲਿਊਜ਼ ਦਾ ਉਜਾੜਾ ਹੋ ਰਿਹਾ, ਬਰਬਾਦੀ ਹੋ ਰਹੀ ਹੈ, ਉਹਦੇ ਖਿਲਾਫ ਖਲੋਂਦੇ ਤੁਸੀਂ ਤਾਂ ਅਪੀਜ਼ ਕਰਨ ਤੇ ਲੱਗੇ ਹੋਏ ਹੋ, ਉਹਨਾਂ ਦੇ ਚਟੂਕਾਰ ਬਣੇ ਹੋਏ ਹੋ।
और फिर उन्होंने कहा कि द spiraling conflict in the Middle East is just the latest example of this new predatory world order based on vision of the world that is dehumanized through racist ideology. कि ਤੁਸੀਂ ਨਸਲਵਾਦ ਵਾਪਸ ਖੜਾ ਕਰ ਦਿੱਤਾ ਹੈ, ਡੀਹਿਊਮਨਾਈਜ਼ ਤੁਹਾਡੀ ਪਹੁੰਚ ਹੈ ਇਸ਼ੂਜ਼ ਦੇ ਉੱਤੇ। ਔਰ ਇਹ ਜਿਹੜਾ ਫਿਰ ਦੋਨਾਂ ਦੀ ਡੀਟੇਲ ਹੈ ਕਿ ਭਾਈ ਆਰਬਿਟਰੀ ਯੂਜ਼ ਆਫ ਪਾਵਰ ਕਿਵੇਂ ਕੀਤੀ ਜਾ ਰਹੀ ਹੈ। ਫਿਰ ਜਿਹੜਾ ਪੁਤਿਨ ਬਾਰੇ ਕਿ ਵੀ ਹਾਈਲੀ ਰੇਸਿਸਟ, ਹਾਈਲੀ ਪੈਟਰੀਆਰਕਿਕ, ਔਰ ਇਹ ਜਿਹੜੀਆਂ ਨੇ ਸਾਰਿਆਂ ਦੀਆਂ ਜਿਹੜਾ ਹਿਊਮਨ ਰਾਈਟਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਔਰ ਇਸੇ ਤਰ੍ਹਾਂ ਜਿਹੜਾ ਇਸ ਦੇ ਉੱਤੇ ਕਾਫੀ ਡੀਟੇਲ ਹੈ ਕਿ ਵੀ ਜਿਹੜੇ ਜਦੋਂ ਇਹ ਗਜ਼ਾ ਦਾ ਜ਼ਿਕਰ ਹੈ ਕਿ ਭਾਈ ਕਿਵੇਂ ਉਹਨਾਂ ਨੇ ਫੋਕਸਿੰਗ ਔਨ ਇਜ਼ਰਾਈਲਸ ਐਕਸ਼ਨ ਇਨ ਗਜ਼ਾ ਦਾ ਰਿਪੋਰਟ ਸੈਡ the world's most powerful governments failed to take meaningful action to stop the genocide or to bring an end to Israel's unlawful occupation and apartheid. वितकरा, नस्लवाद और गैर कानूनी कब्जा और जो जेनोसाइड जो नस्लकुशी की थी कोई उन्होंने रोकण ਲਈ ਅੱਗੇ ਨਹੀਂ ਆਇਆ, ਉਹਦੇ 'ਚ ਕਾਮਯਾਬ ਨਹੀਂ ਹੋਇਆ ਰੋਕਣ 'ਚ। When it comes to facing up to these bullies and looters, almost every world leader has demonstrated cowardice ਕਿ ਦੁਨੀਆ ਦੇ ਬਹੁਤੇ ਲੀਡਰਾਂ ਨੇ ਆਲਮੋਸਟ ਹਰ ਇੱਕ ਨੇ ਇੱਕ ਡਰਪੋਕਾਨਾ ਕਾਇਰਾਨਾ ਜਿਹੜਾ ਉਹ ਬਿਹੇਵੀਅਰ ਦਿਖਾਇਆ ਇਹਨਾਂ ਬੁਲੀਜ਼ ਔਰ ਲੂਟਰਸ ਦੇ ਸਾਹਮਣੇ। ਫਿਰ ਉਹਨਾਂ ਨੇ ਦੋ ਮੁਲਕਾਂ ਨੂੰ ਜਿਹੜਾ ਕ੍ਰੈਡਿਟ ਦਿੱਤਾ ਕਿ ਬਈ ਯੂਰਪੀਅਨ ਕੰਟਰੀਜ਼ ਸਲੋਵੇਨੀਆ ਔਰ ਸਪੇਨ ਜਿਨ੍ਹਾਂ ਨੇ ਗਜ਼ਾ ਦੀ ਦੇ ਵਿੱਚ ਜੋ ਇਜ਼ਰਾਈਲ ਨੇ ਕੀਤਾ ਉਹਨੂੰ ਜੈਨੋਸਾਈਡ ਕਿਹਾ, ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਉਹਨਾਂ ਦੇ ਖਿਲਾਫ ਜਿਹੜੀ ਹੈ ਲਾਈਨ ਲਈ ਹੈ। ਹੁਣ ਮੈਂ ਕਿਉਂਕਿ ਇਹ ਰਿਪੋਰਟ ਆਲਰੇਡੀ ਤਿਆਰ ਸੀ ਲੇਕਿਨ ਤੀਸਰਾ ਮੁਲਕ ਜਿਹੜਾ ਮੈਂ ਸਮਝਦਾ ਵੀ ਸਲੋਵੇਨੀਆ ਔਰ ਸਪੇਨ ਤੋਂ ਬਾਅਦ ਬਣੇਗਾ ਹੰਗਰੀ, ਕਿਉਂਕਿ ਹੰਗਰੀ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਪਿਛਲੇ ਦਿਨਾਂ 'ਚ ਹੋਈਆਂ ਨੇ, ਨਹੀਂ ਤਾਂ ਹੰਗਰੀ 'ਚ ਤਾਂ ਐਕਸਟ੍ਰੀਮ ਜਿਹੜਾ ਸਪੋਰਟਰ ਸੀ ਪ੍ਰੈਜ਼ੀਡੈਂਟ ਟਰੰਪ ਦਾ ਔਰ ਰੇਸਿਜ਼ਮ ਦਾ ਔਰ ਪੁਤਿਨ ਦਾ ਵੀ ਯਾਰ, ਉਹ ਹਾਰਿਆ ਹੁਣ। ਔਰ ਹੁਣ ਜਿਹੜੇ ਪ੍ਰੈਜ਼ੀਡੈਂਟ ਬਣਿਆ ਮੈਗਯਾਰ, ਉਹਨੇ ਅੱਜ ਬਿਆਨ ਦਿੱਤਾ ਹੈ, ਮੈਗਯਾਰ ਸੇਜ਼ ਨੇਤਨਯਾਹੂ ਵਿਲ ਫੇਸ ਅਰੈਸਟ ਇਨ ਹੰਗਰੀ। ਉਹਨਾਂ ਨੇ ਕਿਹਾ ਕਿ ਵੀ ਜੇ ਇੱਥੇ ਆਇਆ ਤੇ ਉਹਨੂੰ ਅਸੀਂ ਅਰੈਸਟ ਕਰਾਂਗੇ। ਔਰ ਜਿਹੜਾ ਪਿਛਲਾ ਸੀ ਪ੍ਰੈਜ਼ੀਡੈਂਟ ਉਹਨੇ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚੋਂ ਹੀ ਪੁੱਲ ਕਰ ਲਿਆ ਸੀ ਆਪਣੇ ਆਪ ਨੂੰ, ਜਿਹੜਾ ਜੂਨ ਦੇ ਵਿੱਚ ਲਾਗੂ ਹੋਣਾ ਸੀ। ਪਰ ਮਿਸਟਰ ਮੈਗਯਾਰ ਨੇ ਕਿਹਾ ਕਿ ਉਸ ਨੂੰ ਅਸੀਂ ਰਿਵਰਸ ਕਰ ਰਹੇ ਹਾਂ, ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਹਿੱਸਾ ਬਣੇ ਰਵਾਂਗੇ। ਔਰ ਕਿਉਂਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਨੇਤਨਯਾਹੂ ਨੂੰ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ ਹੈ, ਇਸ ਲਈ ਜੋ ਹੰਗਰੀ ਦੇ ਵਿੱਚ ਵੜਿਆ ਤੇ ਅਸੀਂ ਉਹਨੂੰ ਅਰੈਸਟ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਅਲਟੀਮੇਟਲੀ ਵਰਲਡ ਪੋਲੀਟਿਕਸ ਤਾਂ ਦੁਨੀਆ ਮਨ ਦੀ ਜ਼ੋਰਾਂ ਨੂੰ ਕੋਈ ਪੁੱਛੇ ਨਾ, ਕਮਜ਼ੋਰਾਂ ਨੂੰ ਉਹੀ ਡਿਸਾਈਡ ਕਰਦੇ ਨੇ। ਪਰ ਇਹ ਡੈਜ਼ਰਟ ਦੇ ਵਿੱਚ ਨਖਲਿਸਤਾਨ ਨੇ, ਓਏਸਿਸ ਨੇ ਜਿਨ੍ਹਾਂ 'ਚ ਤੁਸੀਂ ਹੋਪ ਦੇਖਦੇ ਹੋ ਕਿ ਭਾਈ, ਔਰ ਇਹੀ ਜਿਸ ਯੂਰਪ ਨੂੰ ਜਾਂ ਗੋਰੀ ਰੇਸ ਨੂੰ ਜਾਂ ਉਹਨਾਂ ਨੂੰ ਅਸੀਂ ਬੁਰਾ ਭਲਾ ਵੀ ਕਹਿੰਦੇ ਹਾਂ ਬਹੁਤ ਵਾਰ, ਉਹਨਾਂ ਦੇ ਉੱਤੇ ਕੋਲੋਨਾਈਜ਼ ਔਰ ਦੂਜਾ ਜਿਹੜੀ ਆਵਾਜ਼ ਵੀ ਠੀਕ ਆਵਾਜ਼ਾਂ ਵੀ ਇੱਥੋਂ ਹੀ ਨਿਕਲਦੀਆਂ ਨੇ। ਹੁਣ ਕਿਹੜੀਆਂ ਅਫਰੀਕਨ ਕੰਟਰੀਜ਼ ਆ, ਇਸਲਾਮਿਕ ਕੰਟਰੀਜ਼ ਦੇ ਵਿੱਚ ਫਲਸਤੀਨੀਆਂ ਦੇ ਹੱਕਾਂ 'ਚ ਮੁਜ਼ਾਹਰੇ ਹੋਏ ਨੇ ਜਾਂ ਉਹ ਸਰਕਾਰਾਂ ਨਿਕਲਣ ਦਿੰਦੀਆਂ ਨੇ ਬਾਹਰ ਤੁਹਾਨੂੰ, ਉਹ ਵੀ ਯੂਰਪ 'ਚ ਹੀ ਹੈ। ਉਹ ਅਰੈਸਟ ਵੀ ਹੋਈ ਅਮਰੀਕਾ 'ਚ ਵੀ ਉਹੀ ਨਿਕਲੇ ਨੇ, ਨਿਕਲਦੇ ਵੀ ਨੇ। ਸੋ ਇਹ ਇੱਕ ਪੋਜ਼ਿਟਿਵ ਗੱਲ ਹੈ ਮੈਂ ਸਮਝਦਾ, ਕਿਉਂਕਿ ਕਿਤੇ ਵੀ ਜੇ ਤੁਸੀਂ ਇਨਸਾਨੀ ਪੀੜ ਨੂੰ ਨਾ ਸਮਝਦਿਆਂ ਧੱਕੇ ਦੇ ਨਾਲ ਕੋਈ ਵੀ ਸਿਸਟਮ ਖੜੇ ਕਰੋਗੇ ਜ਼ੋਰ ਦੇ ਨਾਲ, ਤੇ ਉਹ ਗੁਰੂ ਨੂੰ ਵੀ ਕਬੂਲ ਨਹੀਂ ਹੈ। ਜਦੋਂ ਜ਼ੋਰ ਨਾ ਜੁਗਤੀ ਛੁੱਟੇ ਸੰਸਾਰ, ਨਾ ਜ਼ੋਰ ਦੇ ਨਾਲ ਤੁਹਾਨੂੰ ਰੂਹਾਨੀਅਤ ਮਿਲਦੀ ਹੈ। ਔਰ ਜਿਸ ਦੇ ਕੋਲ ਜ਼ੋਰ ਹੈ ਉਹ ਇੱਕ ਵਾਰ ਤਾਂ ਉਹਦੇ ਹੁਕਮ ਦੇ ਨਾਲ ਜਿਸ ਹੱਥ ਜ਼ੋਰ ਕਰ ਦੇਖਿਆ ਸੋਏ, ਨਾਨਕ ਉੱਤਮ ਨੀਚ ਨਾ ਹੋਏ। ਇੱਕ ਵਾਰੀ ਤਾਂ ਜਿਹਦੇ ਕੋਲ ਜ਼ੋਰ ਹੈ ਉਹਦਾ ਹੁਕਮ ਚੱਲ ਜਾਂਦਾ, ਪਰ ਇਹ ਰੱਬ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਅਲਟੀਮੇਟਲੀ ਸਾਰੇ ਇੱਕ ਬਰਾਬਰ ਦੇ ਇਨਸਾਨ ਰੱਬ ਨੇ ਬਣਾਏ ਨੇ। ਕਿਸੇ ਨੂੰ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਪਰ ਸਕਤਾ ਸੀਹੋ ਮਾਰੇ ਪੈ ਵਗੈ ਖਸਮੈ ਸਾਪ ਰਸੋਈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ
ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਜੰਗੀ ਕ੍ਰਾਈਸਿਸ ਦੇ ਦੌਰਾਨ ਦੋਗਲਾ ਭਾਰਤ ਬੁਰੀ ਤਰ੍ਹਾਂ ਸ਼ਿਕੰਜੇ ਵਿੱਚ ਫਸ ਗਿਆ ਹੈ। ਪਹਿਲਾਂ ਈਰਾਨ ਨੇ ਭਾਰਤ ਦੇ 2 ਆਇਲ ਕੰਟੇਨਰਾਂ ਤੇ ਗੋਲੀ ਚਲਾ ਕੇ ਉਹਨਾਂ ਨੂੰ ਵਾਪਸ ਜਾਣ ਤੇ ਮਜਬੂਰ ਕੀਤਾ ਹੈ ਤੇ ਹੁਣ ਅਮਰੀਕਾ ਦੇ ਫੌਜੀਆਂ ਨੇ ਤੇਲ ਦੀ ਇੱਕ ਸ਼ਿਪ ਨੂੰ ਕਾਬੂ ਕੀਤਾ, ਜਿਸ ਦੇ ਉੱਤੇ ਅਮਰੀਕੀ ਸਰਕਾਰ ਨੇ ਪਾਬੰਦੀਆਂ ਲਗਾਈਆਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵਿਸ਼ਵ ਗੁਰੂ ਭਾਰਤ ਸਾਰੇ ਪਾਸਿਓਂ ਹੀ ਇਸ ਵੇਲੇ ਕੁੱਟਿਆ, ਮਾਰਿਆ, ਝੰਬਿਆ, ਲਤਾੜਿਆ ਗਿਆ ਹੋਇਆ ਔਰ ਨਤੀਜੇ ਦੇ ਤੌਰ ਤੇ ਉਹਨਾਂ ਦਾ ਰੁਪਈਆ ਵੀ ਡਾਲਰ ਦੇ ਸਾਹਮਣੇ ਡਾਂਸ ਕਰਦਾ ਉੱਪਰ ਥੱਲੇ ਹੋ ਰਿਹਾ। ਜਿਹੜੇ ਆਇਲ ਰਿਜ਼ਰਵ ਵੀ ਸੀ ਉਹ ਵੀ ਡਿਪਲੀਟ ਹੋ ਰਹੇ ਨੇ ਔਰ ਜਿਹੜਾ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹ ਦੋਗਲੀ ਜਿਹੀ ਖੇਡ, ਇੱਕ ਪਾਸੇ ਇਜ਼ਰਾਈਲ ਦੇ ਨਾਲ ਜਾ ਕੇ ਮੋਦੀ ਖਲੋਤਾ ਹੈ ਤੇ ਇਜ਼ਰਾਈਲ ਰਾਹੀਂ ਅਮਰੀਕਾ ਨੂੰ ਕਾਬੂ ਕਰਨ ਦੀ ਲਾਈਨ ਜਿਹੜਾ ਜ਼ਾਹਰ ਹੈ ਕਿ ਐਪਸਟੀਨ ਫਾਈਲ ਔਰ ਦੂਜਾ ਵੀ ਇੱਕ ਮੇਨ ਇਸ਼ੂ ਹੈ ਜਿਹਦੇ ਰਾਹੀਂ ਜਿਹੜਾ ਉਹ ਸੰਬੰਧ ਵੀ ਬਣੇ ਨੇ ਤੇ ਹੁਣ ਜਿਹੜਾ ਉਹ ਇੱਕ ਚਾਬੀ ਦੇ ਤੌਰ ਤੇ ਵੀ ਇਜ਼ਰਾਈਲ ਵੱਲੋਂ ਇਸਤੇਮਾਲ ਹੋ ਰਹੇ ਨੇ। ਲੇਕਿਨ ਇਹਨਾਂ ਨੂੰ, ਭਾਰਤ ਨੂੰ ਜਿਹੜਾ ਇਸ ਸਾਰੇ ਮਾਮਲੇ 'ਚ ਉਹਨਾਂ ਨੇ ਈਵਨ ਕਿਤੇ ਨਾ ਕਿਤੇ ਡਬਲ ਕ੍ਰਾਸ ਸੋਵੀਅਤ ਯੂਨੀਅਨ ਜਿਹੜਾ ਇੱਕ ਜ਼ਮਾਨੇ 'ਚ ਸੀ ਉਹਦੇ ਨਾਲ ਲੱਗਾ ਹੁੰਦਾ ਸੀ, ਪਰ ਜਦੋਂ ਤੱਕ ਰਸ਼ੀਆ ਨਾਲ ਆਇਆ ਉਹਨੂੰ ਵੀ ਡਬਲ ਕ੍ਰਾਸ ਕੀਤਾ ਹੈ। ਬ੍ਰਿਕਸ ਦੀ ਵੀ ਪ੍ਰੈਜ਼ੀਡੈਂਸੀ ਕਰਨੀ ਹੈ ਪਰ ਨਾਲ ਦੀ ਨਾਲ ਕੁਆਡ ਦਾ ਵੀ ਹਿੱਸਾ ਬਣਿਆ ਔਰ ਨਤੀਜੇ ਦੇ ਤੌਰ ਤੇ ਈਰਾਨ ਨੇ ਵੀ ਜਿਹੜੀ ਘਟਨਾ 2 ਦਿਨ ਪਹਿਲਾਂ ਹੋਈ ਕਿ 2 ਭਾਰਤ ਦੇ ਸ਼ਿਪ ਜਿਹੜੇ ਸੀ ਉਹਨਾਂ ਨੇ ਗੋਲੀ ਚਲਾ ਕੇ ਰੋਕਿਆ ਔਰ ਵਾਪਸ ਮੋੜਿਆ ਔਰ ਉਹਨਾਂ ਦਾ ਹੁਣ ਤੱਕ ਜਿਹੜਾ ਉਹ ਚੁੱਪ ਕਰਕੇ ਈਰਾਨ ਦੇ ਨਾਲ ਵੀ ਜਿਹੜਾ ਉਹ ਉਹਨਾਂ ਦੇ ਕੰਨਾਂ 'ਚ ਉਹਨੂੰ ਕੀ ਗੋਸ਼ੇ ਕਰ ਰਹੇ ਸੀ। ਉਹਨਾਂ ਨੂੰ ਲੱਗਾ ਵੀ ਇਹ ਤਾਂ ਹੁਣ ਜਿਹੜਾ ਉਹ ਬੁਰਾ ਹਾਲ ਹੋ ਰਿਹਾ। ਉਹਨਾਂ ਨੇ ਉਹਨਾਂ ਦੇ ਐਂਬੈਸਡਰ ਨੂੰ ਦਿੱਲੀ ਦੇ ਵਿੱਚ ਸੱਦ ਕੇ ਜਿਹੜਾ ਉਹ ਪ੍ਰੋਟੈਸਟ ਕੀਤਾ। ਉਹਨਾਂ ਨੇ ਕਿਹਾ ਜੀ ਵੀ ਹੈਵਨਟ ਸਮਨਡ, ਵੀ ਹੈਵ ਜਸਟ ਕਾਲਡ। ਹੁਣ ਉਹਨਾਂ ਨੂੰ ਇਹ ਸੀ ਕਿ ਵੀ ਇਸ ਸਾਰੇ 'ਚ UN ਦੇ ਵਿੱਚ ਵੀ ਉਹਨਾਂ ਦਾ ਨੁਮਾਇੰਦੇ ਨੇ ਬੜੀ ਗੱਜ ਵੱਜ ਕੇ ਕਿਹਾ ਕਿ ਸਟੇਟ ਆਫ ਹਾਰਮਿਊਜ਼ ਇੰਟਰਨੈਸ਼ਨਲ ਵਾਟਰਸ ਨੇ ਔਰ ਇਸ ਦੇ ਉੱਤੇ ਕੋਈ ਮਸੂਲ ਨਹੀਂ ਹੋਣਾ ਚਾਹੀਦਾ, ਸ਼ੁੱਡ ਬੀ ਓਪਨ ਟੂ ਆਲ। ਔਰ 44 ਮੁਲਕਾਂ ਦੇ ਜਿਹੜੇ ਫੋਰਨ ਮਿਨਿਸਟਰਸ ਦੀ ਜ਼ੂਮ ਮੀਟਿੰਗ ਹੋਈ, ਉਹਦੇ 'ਚ ਵੀ ਇੰਡੀਆ ਬੜਾ ਵੋਕਲ ਸੀ ਕਿ ਜੀ ਅਸੀਂ
ਜਿਹੜਾ ਇਹਨੂੰ ਖਲਵਾਇਆ ਜਾਏ ਔਰ ਇਸ ਦੇ ਉੱਤੇ ਕੋਈ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ। ਸੋ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਦੇ ਆਰ ਪਲੇਇੰਗ ਟੂ ਦਾ ਹਿਲਟ ਔਰ ਪਲੇਇੰਗ ਟੂ ਦਾ ਗੈਲਰੀ ਅਮਰੀਕਾ ਨੂੰ ਪਲੀਜ਼ ਕਰਨ ਲਈ। ਹੁਣ ਅੱਜ ਐਸੋਸੀਏਟਡ ਪ੍ਰੈਸ ਦੀ ਮੇਨ ਖਬਰ ਹੈ, US forces board tanker in Indian Ocean previously sanctioned for smuggling Iranian crude oil. Ship tracking data showed the Tiffany in the Indian Ocean between Sri Lanka and Indonesia. ਹੁਣ ਸਿੰਪਲ ਇਹ ਹੈ, ਔਰ ਇਹ ਜਿਹੜਾ ਇੰਡੀਆ ਦਾ ਜਿਸ ਦੇ ਉੱਤੇ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਸੀ ਜਿਸ ਸ਼ਿਪ 'ਤੇ, ਕਿਉਂਕਿ ਇਹ ਸਮਗਲ ਕਰ ਰਹੇ ਸੀ ਉੱਥੋਂ ਕਰੂਡ ਆਇਲ ਈਰਾਨ ਦਾ ਪਹਿਲਾਂ ਤੋਂ। ਹੁਣ ਉਹਨਾਂ ਨੇ ਜਿਹੜਾ ਆਪਣੇ ਡਾਟੇ ਰਾਹੀਂ, ਇਹਦਾ ਨਾਂ ਟਿਫਨੀ ਹੈ ਜਿਹੜਾ ਇੰਡੀਅਨ ਸ਼ਿਪ ਹੈ, ਇਸ ਦੇ ਉੱਤੇ ਝੰਡਾ ਬੈਟਸਵਾਨਾ ਦਾ ਲਾਇਆ ਹੋਇਆ ਸੀ, ਬੈਟਸਵਾਨਾ ਮੁਲਕ ਦਾ। ਔਰ ਅਮਰੀਕਨ ਫੋਰਸਿਸ ਨੇ ਇਸ ਟੈਂਕਰ ਦੇ ਉੱਤੇ ਉਹ ਚੜ੍ਹ ਗਏ, ਕਰੂਡ ਆਇਲ ਜਿਹੜਾ ਉਹ ਸਮਗਲ ਕਰ ਰਿਹਾ ਸੀ ਉਹਨਾਂ ਦਾ। ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਸੈਂਕਸ਼ਨਸ ਲਾਈਆਂ, ਇਹ ਅਪ੍ਰੈਲ 21 ਦੀ ਗੱਲ ਹੈ। ਔਰ ਇਸ ਦੇ ਉੱਤੇ ਜਿਹੜੀ ਡੀਟੇਲ ਹੈ ਐਸੋਸੀਏਟਡ ਪ੍ਰੈਸ ਦੀ ਉਹ ਇਹ ਹੈ, ਔਰ ਇਹ ਖਬਰ ਵੀ ਪੈਂਟਾਗਨ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਪਾਈ। ਇੰਡੀਆ ਇਸ ਦੇ ਉੱਤੇ ਕੁਛ ਕਿਹਾ, ਬਿਲਕੁਲ ਚੁੱਪ ਦੜ ਵੱਟ ਲੈਂਦੇ ਨੇ ਜਦੋਂ ਚੋਰੀ ਫੜੀ ਜਾਂਦੀ ਹੈ। ਅੱਛਾ। ਪੈਂਟਾਗਨ ਸੈਡ US forces conducted a right of visit, maritime interdiction and boarded empty Tiffany without incident. ਕਿਸੇ ਨੇ ਅੱਗੋਂ ਰਜਿਸਟ ਨਹੀਂ ਕੀਤਾ, ਉਹਨੇ ਕਿਹਾ ਅਸੀਂ ਆਪਣਾ ਇੰਡੀਅਨ ਓਸ਼ਨ 'ਚ ਆਪਣੇ ਹੱਕ ਨੂੰ ਯੂਜ਼ ਕੀਤਾ। The announcement described the incident as happening overnight, adding that international waters are not a refuge for sanctioned vessels. ਇਹ ਮੈਸੇਜ ਦਿੱਤਾ ਇੰਡੀਆ ਨੂੰ ਕਿ ਵੀ ਤੁਸੀਂ ਇਹ ਸਮਝੋ ਕਿ ਜਿਹੜੇ ਇੰਟਰਨੈਸ਼ਨਲ ਪਾਣੀਆਂ 'ਚ ਤੁਸੀਂ ਉਹ ਚੀਜ਼ ਕਰ ਸਕਦੇ ਹੋ ਜਿਨ੍ਹਾਂ ਦੇ ਉੱਤੇ ਅਸੀਂ ਪਾਬੰਦੀਆਂ ਲਾਈਆਂ ਹੋਈਆਂ ਨੇ, ਤੁਸੀਂ ਫਿਰ ਵੀ ਉਹੀ ਕੰਮ ਕਰੋ, ਚੋਰੀ ਛਿਪੇ ਉੱਥੋਂ ਜਿਹੜਾ ਆਇਲ ਲੈ ਕੇ ਵੇਚੋ, ਇਹ ਸਾਨੂੰ ਐਕਸੈਪਟ ਨਹੀਂ ਹੈ। ਅੱਛਾ। ਔਰ ਉਹਨਾਂ ਨੇ ਕਿਹਾ ਜੀ ਇਹਨੇ ਲੇਟੈਸਟ ਮੂਵ ਇਨ ਦਾ US ਵਾਰ ਔਨ Iran to stop any ship tied to Tehran or those suspected of carrying supplies that could help its government from weapons and oil to metals and electronics, ਕਿ ਕੋਈ ਵੀ ਚੀਜ਼ ਜਿਹੜੀ ਹੈ ਉਹ ਮੈਟਲ ਔਰ ਐਲੂਮੀਨੀਅਮ ਔਰ ਹੀਲੀਅਮ ਇਹ ਸਾਰੀਆਂ ਵੀ ਉਸੇ ਰਸਤੇ ਤੋਂ ਕਿ ਵੀ ਇਹ ਉਹਦੇ 'ਤੇ ਨਹੀਂ ਹੈ। ਸ਼ਿਪ ਟਰੈਕਿੰਗ ਡਾਟਾ ਸ਼ੋਡ that Tiffany was carrying oil in the Indian Ocean on Tuesday between Sri Lanka and Indonesia. Pentagon described the Tiffany as stateless, कि उदी कोई state नहीं है, क्योंकि उन्होंने despite it being a Botswana flagged vessel, ਜਿਹੜਾ ਝੰਡਾ ਹੈ ਉਹ ਬੋਟਸਵਾਨਾ ਦਾ ਲੱਗਾ ਹੋਇਆ। The announcement didn't say precisely where or what time on Tuesday the ship was boarded. और अगों पेंटागन ने डिटेल दी, as we have made clear, we will pursue global maritime enforcement efforts to disrupt illicit networks and interdict sanctioned vessels, providing material support to anywhere they operate. उन्होंने कहा जी असी डिक्लेयर किया होया ये sanctioned vessel सी, ये पेंटागन दी अनाउंसमेंट है। और उन्होंने फिर ये कहा कि इंटरनेशनल वाटर्स आर नॉट ए रेफ्यूज फॉर सैंक्शनड वेसल्स. जनरल डैन केन, चेयरमैन ऑफ जॉइंट चीफ ऑफ स्टाफ, said last week the US blockade would extend beyond Indian waters and the war theatre under control of the US Central Command. ਹੁਣ ਉਹਨਾਂ ਨੇ US Central Command ਦੇ ਥੱਲੇ ਉਹਨਾਂ ਨੇ ਕਿਹਾ ਕੱਲਾ ਇਹ ਉੱਥੋਂ ਤੱਕ ਨਹੀਂ ਹੈ, ਇਹ ਇੰਟਰਨੈਸ਼ਨਲ ਵਾਟਰਸ ਵੀ ਅਸੀਂ ਫੜਾਂਗੇ। ਔਰ ਉਹਨਾਂ ਨੇ ਕਿਹਾ ਵੀ ਸਾਡੀ ਰਿਸਪੌਂਸਿਬਿਲਿਟੀ ਹੈ ਕਿ ਕੋਈ ਵੀ ਜਿਹੜੀ ਹੈ ਉਹ ਇਸ ਕਿਸਮ ਦੀ ਵੈਸਲ ਜਿਹੜੀ ਸੈਂਕਸ਼ਨਡ ਹੈ ਔਰ ਉਹ ਇਹ ਇਲੀਗਲ ਬਿਜ਼ਨਸ ਕਰ ਰਹੀ ਹੈ। ਔਰ ਫਿਰ ਹੀ ਸਪੈਸੀਫਿਕਲੀ ਪੁਆਇੰਟਡ ਟੂ ਆਪਰੇਸ਼ਨਸ ਇਨ ਦਾ ਪੈਸੀਫਿਕ, ਔਰ ਪੂਰੀ ਅੱਗੇ ਇਸ ਦੀ ਡਿਟੇਲ ਹੈ। ਔਰ ਪਿਛਲੇ ਹਫਤੇ ਵੀ ਉਹਨਾਂ ਨੇ ਜਿਹੜਾ ਇਸ ਬਾਰੇ ਨੋਟਿਸ ਜਾਰੀ ਕੀਤਾ ਸੀ। ਹੁਣ ਇਹ ਉਦੋਂ ਹੋਇਆ ਜਦੋਂ ਨਾਲ ਦੀ ਨਾਲ ਅਸੀਂ ਖਬਰ ਦੇਖਦੇ ਹਾਂ ਕਿ ਇੰਡੀਅਨ ਆਰਮੀ ਚੀਫ ਅਮਰੀਕਾ ਦੀ ਪੈਸੀਫਿਕ ਕਮਾਂਡ ਸੈਂਟਰ ਜਿਹੜਾ ਕਿ ਹਵਾਈ ਦੇ ਵਿੱਚ ਹੈ, ਹਵਾਈ ਦੀ ਰਾਜਧਾਨੀ ਹੋਨੋਲੂਲੂ ਦੇ ਵਿੱਚ ਪਹੁੰਚਿਆ ਹੋਇਆ ਮਿਸਟਰ ਉਪੇਂਦਰ ਦਵੇਦੀ, ਔਰ ਇਹ ਇੰਡੀਅਨ ਮੀਡੀਆ ਖਬਰ ਦੇ ਰਿਹਾ ਹੈ। ਇੰਡੀਅਨ ਆਰਮੀ ਚੀਫ ਹੋਲਡਸ ਟਾਕਸ ਵਿਦ ਦ US ਆਰਮੀਜ਼ ਪੈਸੀਫਿਕ ਲੀਡਰਸ਼ਿਪ. The visit to Hawaii focuses on strengthening defense cooperation
ਐਂਡ ਐਡਵਾਂਸਿੰਗ ਸ਼ੇਅਰਡ ਵਿਜ਼ਨ ਫਾਰ ਪੀਸ ਐਂਡ ਸਟੇਬਿਲਿਟੀ ਇਨ ਦਾ ਇੰਡੋ ਪੈਸੀਫਿਕ ਰੀਜਨ। ਹੁਣ ਇਹ ਸਮਝਦੇ ਨੇ ਵੀ ਇਸ ਕਿਸਮ ਦੀਆਂ ਉਹ ਜਿਹੜੀਆਂ ਸਮੋਕ ਸਕਰੀਨਸ ਕ੍ਰੀਏਟ ਕਰਕੇ ਉਹ ਅਮਰੀਕਾ ਦਾ ਫੇਥ ਜਾਂ ਵਿਸ਼ਵਾਸ ਜਿੱਤ ਲੈਣਗੇ। ਹੁਣ ਇਹੀ ਖਬਰ ਇਹਨਾਂ ਦੀ ਕਹਿੰਦੀ ਹੈ ਕਿ ਜੀ ਉਪਿੰਦਰ ਦਵੇਦੀ ਤਾਂ ਪੈਸੀਫਿਕ ਕਮਾਂਡ ਦੇ ਹੈੱਡਕੁਆਰਟਰ 'ਚ ਬੈਠਾ ਹੋਇਆ ਹੋਨੋਲੂਲੂ 'ਚ ਜੀ, ਔਰ ਦੂਸਰੇ ਪਾਸੇ ਇਹਨਾਂ ਦੀ ਉਹ ਸ਼ਿਪ ਜਿਹੜੀ ਆ ਉਹ ਫੜੀ ਹੋਈ ਹੈ। ਹਾਲਾਂਕਿ ਇਹੀ ਰਿਪੋਰਟ ਕਹਿੰਦੀ ਜੀ ਅਜੇ 8 ਅਪ੍ਰੈਲ ਨੂੰ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਜਿਹੜਾ ਅਮਰੀਕਾ ਆਇਆ ਔਰ ਇੱਥੇ ਉਹਨੂੰ ਜਨਰਲ ਕੈਨਥ ਵਿਲਸਵੈਚ ਨੇ ਹੋਸਟ ਕੀਤਾ, ਗਾਰਡ ਆਫ ਆਨਰ ਉਹਨੂੰ ਦਿੱਤਾ, ਜੁਆਇੰਟ ਬੇਸ ਐਨਾਕੋਸਟੀਆ ਬੋਇਲਿੰਗ ਦੇ ਵਿੱਚ ਔਰ ਪੈਂਟਾਗਨ 'ਚ ਮੀਟਿੰਗਸ ਕੀਤੀਆਂ। ਫਿਰ ਉਹਨੇ ਹੀ ਟਾਕਡ ਵਿਦ ਟਰੋਏ ਮਿਨਕ ਸੈਕਟਰੀ US 에ਅਰ ਫੋਰਸ। ਸੋ ਇਹ ਸਾਰੀਆਂ ਜਿਹੜੀਆਂ ਇਸ ਕਿਸਮ ਦੇ ਚੌਂਚਲੇ ਕਰਨ ਦੇ ਬਾਵਜੂਦ ਚੀਫ ਏਅਰ ਮਾਰਸ਼ਲ ਇੱਥੇ ਬੈਠਾ ਹੈ, ਉਹਨਾਂ ਦਾ ਪੈਸੀਫਿਕ ਕਮਾਂਡ ਦਾ ਉੱਥੇ ਬੈਠਾ ਹੈ। ਅਮਰੀਕਾ ਨੇ ਕਿਹਾ ਵੀ ਨਹੀਂ, ਇਹ ਹੁਣ ਤੁਸੀਂ ਬਥੇਰਾ ਜਿਹੜਾ ਉਹ ਇੱਧਰੋਂ ਰੂਸ ਦਾ ਆਇਲ ਵੀ ਲੈਂਦੇ ਰਹੇ, ਹਾਲੇ 25% ਟੈਰਿਫ ਐਕਸਟਰਾ ਠੋਕਿਆ ਸੀ ਟਰੰਪ ਨੇ। ਹੁਣ ਈਰਾਨ ਦੇ ਨਾਲ ਵੀ ਉਧਰੋਂ ਇੱਧਰ ਕਰ ਰਹੇ ਨੇ, ਇੱਧਰੋਂ ਉੱਧਰ। ਸੋ ਅਮਰੀਕਾ ਦਾ ਮੈਸੇਜ ਭਾਰਤ ਲਈ ਬੜਾ ਕਲੀਅਰ ਹੈ ਔਰ ਇਹ ਵੀ ਜਿਹੜਾ ਕਹਾਵਤ ਠੀਕ ਸਾਬਤ ਹੋ ਰਹੀ ਹੈ ਕਿ ਭਾਈ ਅਲਟੀਮੇਟਲੀ ਜਿਹੜਾ ਦੋ ਬੇੜੀਆਂ ਤੇ ਪੈਰ ਧਰਦਾ ਹੈ ਉਹ ਅਲਟੀਮੇਟਲੀ ਡੁੱਬਦਾ ਹੀ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣੇ ਬ੍ਰੇਕ ਵਿਊਅਰਸ ਦਾ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰੀ ਸ਼ੈ ਵਾਲੀ ਕਿਸੇ ਕੰਪਨੀ ਵੱਲੋਂ ਭਾਰਤ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਕਾਰਵਾਈਆਂ ਦੇ ਆਧਾਰਿਤ ਲਾਰੈਂਸ ਆਫ ਪੰਜਾਬ ਸੀਰੀਜ਼ ਬਣਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਧੁਰਿੰਦਰ ਫਿਲਮ ਰਾਹੀਂ ਖਾਲਸਾ ਦੇ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਜਿਹੜੀ ਆ ਚੱਲੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਤਾਂ ਜੇ ਅਸੀਂ 47 ਤੋਂ ਬਾਅਦ ਦੇ ਦੌਰ 'ਚ ਦੇਖੀਏ ਤੇ ਬਾਲੀਵੁੱਡ ਬੰਬਈ ਸਥਿਤ ਹਿੰਦੂਤਵਾ, ਹਿੰਦੂ ਰਾਸ਼ਟਰਵਾਦ ਦੀ ਇੱਕ ਸੌਫਟ ਪਾਵਰ ਦੇ ਤੌਰ ਦੇ ਉੱਤੇ ਜਿਹੜੀ ਹੈ ਉਸ ਦਾ ਵਿਕਾਸ ਹੋਇਆ। ਪ੍ਰੀ 47 ਪੀਰੀਅਡ ਦੇ ਵਿੱਚ ਜਿਹੜੇ ਬਹੁਤ ਸਾਰੇ ਬੜੇ ਮਾਹਿਰ ਔਰ ਬੜੇ
ਗੁਣਵਾਨ ਲੋਕ ਜਿਨ੍ਹਾਂ ਦੇ ਵਿੱਚ ਮੈਜੋਰਿਟੀ ਮੁਸਲਮਾਨ ਸਨ, ਉਹਨਾਂ 'ਚੋਂ ਬਹੁਤ ਸਾਰੇ ਪਾਕਿਸਤਾਨ ਚਲੇ ਗਏ। ਜਿਹੜੇ ਇੱਧਰ ਰਹਿ ਵੀ ਗਏ ਮੁਸਲਮਾਨ, ਉਹਨਾਂ ਨੇ ਵੀ ਆਪਣੇ ਨਾਂ ਬਦਲ ਕੇ ਜਿਹੜੇ ਹਿੰਦੂਆਈਜ਼ ਨਾਂ ਐਕਟਰਸ ਐਕਟਰੈਸਿਸ ਨੇ ਆਪਣੀ ਐਕਸੈਪਟੇਬਿਲਿਟੀ ਚਾਹੀ। ਔਰ ਹੌਲੀ ਹੌਲੀ ਅਸੀਂ ਦੇਖਦੇ ਹਾਂ ਕਿ ਪਹਿਲਾਂ ਤਾਂ ਇੱਕ ਕੰਸੀਲਡ ਤਰੀਕੇ ਦੇ ਨਾਲ ਜਿਹੜਾ ਉਹ ਹਿੰਦੂਤਵਾਦ ਦੀ ਗੱਲ ਹੁੰਦੀ ਸੀ ਫਿਲਮਾਂ ਤੱਕ ਪਹੁੰਚ, ਜਦੋਂ ਪਾਵਰ ਸਿੱਧੀ ਬੀਜੇਪੀ ਦੇ ਕੋਲ ਆਈ ਤਾਂ ਫਿਰ ਅਸੀਂ ਦੇਖ ਰਹੇ ਹਾਂ ਵੀ ਕਿਸ ਲੈਵਲ ਦੇ ਉੱਤੇ ਜਾ ਕੇ ਉਹ ਕਸ਼ਮੀਰੀ ਪੰਡਤਾਂ ਦੀ ਕਹਾਣੀ ਕਸ਼ਮੀਰ ਫਾਈਲਸ ਦੇ ਥੱਲੇ ਕਿਵੇਂ ਮਿਸਰਿਪ੍ਰੈਜ਼ੈਂਟ ਕਰਕੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਗਿਆ, ਕਿਵੇਂ ਕੇਰਲਾ ਫਾਈਲਸ ਦੇ ਥੱਲੇ ਔਰ ਕਿਸ ਕਿਸਮ ਦੀ ਜਿਹੜੀ ਪਾਰਟ ਰਿਹਾ। ਲੇਕਿਨ ਇੱਕ ਗੱਲ 47 ਤੋਂ ਬਾਅਦ ਹੀ ਜਿਹੜੀ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਆ ਗਈ ਸੀ, ਸਿੱਖਾਂ ਨੂੰ ਜਿਹੜਾ ਉਹ ਬਟ ਆਫ ਜੋਕਸ ਦੇ ਤੌਰ ਤੇ ਪ੍ਰੈਜ਼ੈਂਟ ਕਰਨਾ। ਉਹ ਟੈਕਸੀ ਡਰਾਈਵਰ ਹੈ, ਉਹ ਸ਼ਰਾਬੀ ਹੈ, ਉਹ ਦੂਸਰਾ ਹੈ, ਜਿਹੜੀ ਇਮੇਜ ਕਿਲਿੰਗ ਹੁੰਦੀ ਹੈ ਬੜੇ ਸੋਫਿਸਟੀਕੇਟ ਅੰਦਾਜ਼ ਦੇ ਵਿੱਚ, ਐਜ਼ ਇਫ ਕਿ ਵੀ ਜਿਹੜਾ ਉਹਨਾਂ ਨੂੰ ਉਹਨਾਂ ਦੇ ਉੱਤੇ ਚੁਟਕਲੇ ਵੀ ਇੱਕਦਮ ਪੋਪੂਲਰ ਕੀਤੇ ਗਏ ਔਰ ਪੂਰਾ ਉਹਨਾਂ ਨੂੰ ਪ੍ਰਚਾਰਿਆ ਜਾਂਦਾ ਸੀ ਜਿਹੜਾ ਉਹ ਪਬਲਿਕ ਮੀਡੀਆ ਰਾਹੀਂ ਵੀ। ਫਿਰ ਹੌਲੀ ਜਦੋਂ ਪੰਜਾਬ ਦੇ ਵਿੱਚ ਅਵੇਅਰਨੈਸ ਦੀ ਲਾਈਨ ਆਈ, ਸੰਤ ਪਿੰਡਾਂ ਵਾਲਿਆਂ ਦਾ ਉਭਾਰ ਹੋਇਆ, ਸਿੱਖ ਆਪਣੇ ਹੱਕਾਂ ਦੇ ਲਈ ਜੂਝ ਤਾਂ 47 ਤੋਂ ਬਾਅਦ ਹੀ ਰਹੇ ਸੀ। ਫਿਰ ਉਹਨਾਂ ਨੇ ਨਵੇਂ ਲਫ਼ਜ਼ ਆਪਣੇ ਜਾਰਗਨ ਦੇ ਵਿੱਚ ਆਪਣੀ ਡਿਕਸ਼ਨਰੀ ਜੋੜੇ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇੱਕ ਸਿਸਟਮੈਟਿਕ ਪ੍ਰਿੰਟ ਮੀਡੀਆ। ਔਰ ਉਦੋਂ ਅਜੇ ਇਲੈਕਟ੍ਰੋਨਿਕ ਜਾਂ ਸੋਸ਼ਲ ਮੀਡੀਆ ਤਾਂ ਨਹੀਂ ਸੀ ਆਇਆ, ਖੁੱਲ੍ਹ ਕੇ ਦੂਰਦਰਸ਼ਨ ਉਹਨਾਂ ਦੇ ਕੋਲ ਆਇਆ, ਉਹਦੇ 'ਚ ਉਹਨਾਂ ਨੇ ਉਹ ਸਾਰਿਆਂ ਨੂੰ ਕੀਤਾ। ਔਰ ਸੰਤ ਪਿੰਡਾਂ ਜਿਹਨੂੰ ਤੁਸੀਂ ਕਿਰਦਾਰ ਕੁਸ਼ੀ ਕਹਿੰਦੇ ਹੋ, ਉਹ ਹਰ ਇੱਕ ਦੀ ਉਹਨਾਂ ਨੇ ਪੂਰੀ ਸਾਡੀ ਮੂਵਮੈਂਟ ਜਿਹੜੀ ਸੱਤ ਦੇ ਉੱਤੇ ਆਧਾਰਿਤ ਸੀ ਉਸ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ। ਫਿਰ ਅਸੀਂ ਦੇਖਦੇ ਹਾਂ ਵੀ ਪੰਜਾਬ 'ਚ ਖੁਦ ਹੀ ਇਹਨਾਂ ਨੇ ਇੱਕ ਵੈਪਨ ਦੇ ਤੌਰ ਤੇ ਡਰੱਗਸ ਨੂੰ ਲਿਆਂਦਾ। ਠੀਕ ਉਵੇਂ ਜਿਵੇਂ ਇੰਟਰਨੈਸ਼ਨਲੀ ਅਸੀਂ ਸਿਵਲਾਈਜੇਸ਼ਨਸ ਨੂੰ ਕਿਵੇਂ ਤਬਾਹ ਕੀਤਾ ਜਾਂਦਾ ਹੈ, ਐਬੋਰੀਜਨਲਸ ਨਾਲ ਆਸਟ੍ਰੇਲੀਆ 'ਚ ਕੀ ਕੀਤਾ ਹੈ, ਮੌਰੀਜ਼ ਨਾਲ ਨਿਊਜ਼ੀਲੈਂਡ 'ਚ ਕੀ ਹੋਇਆ ਹੈ, ਨੇਟਿਵ ਅਮਰੀਕਨਸ ਨਾਲ ਇਹਨਾਂ ਨੇ ਕੀ ਕੀਤਾ ਹੈ ਜਾਂ ਨੇਟਿਵ ਕੈਨੇਡੀਅਨਸ ਨਾਲ ਕੀ, ਉਹ ਮੈਂ ਦੁਹਰਾਵਾਂਗਾ ਨਹੀਂ। ਲੇਕਿਨ ਇਹ ਲਿਆਏ ਔਰ ਫਿਰ ਹੌਲੀ ਇਹਨਾਂ ਨੇ ਉੱਥੋਂ ਤੱਕ ਪਹੁੰਚਾ ਦਿੱਤਾ। ਜਵਾਨੀ ਤਾਂ ਨਕਾਰਾ ਕਰਨੀ ਸ਼ੁਰੂ ਕੀਤੀ, ਪਰ ਇਹ ਦੱਸਣ ਲਈ ਕਿ ਪੰਜਾਬ ਵਾਲੇ ਤਾਂ ਇਹ ਤਾਂ ਨਸ਼ੇ 'ਚ ਡੁੱਬੇ ਹੋਏ ਤੇ ਐਬੀ ਔਰ ਦੂਸਰੇ ਲੋਕ ਨੇ। ਉੜਤਾ ਪੰਜਾਬ ਵਰਗੀ ਫਿਲਮ ਜਿਹੜੀ ਹੈ ਉਹ ਵੀ ਕਿਵੇਂ ਬਣਾਈ ਗਈ, ਕਿਵੇਂ ਉਹ ਪ੍ਰਚਾਰੀ ਗਈ ਔਰ ਉਸ ਸਾਰੇ ਨੂੰ ਜਿਹੜਾ ਸੀ, ਕਿਉਂਕਿ ਪੰਜਾਬ ਨੂੰ ਸਿੱਖ ਕੌਮ, ਜਦੋਂ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਦਾ ਮਤਲਬ ਸਿੱਖ ਕੌਮ ਹੀ ਮੰਨਿਆ ਜਾਂਦਾ, ਕਿਉਂਕਿ ਪੰਜਾਬੀ ਹਿੰਦੂ ਭਾਵੇਂ 30% ਕਹਿ ਲਓ ਕਿ 35 ਕਹਿ ਲਓ ਕਿ 12 ਕਹਿ ਲਓ, ਉਹ ਕਦੇ ਵੀ ਉਹ ਗਿਣਤੀ 'ਚ ਨਹੀਂ ਹੁੰਦੇ, ਕਿਉਂਕਿ ਉਹ ਆਪਣੇ ਮੰਨਦੇ ਹੀ ਨਹੀਂ ਆਪਣੇ ਆਪ ਨੂੰ ਪੰਜਾਬ ਦਾ ਹਿੱਸਾ। ਰਾਦਰ ਹਰ ਮੁੱਦੇ ਦੇ ਉੱਤੇ ਆ ਹੁਣ ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਦਾ NSC ਨਾ ਵਧਾਉਣ ਦੀ ਲਾਈਨ ਆਈ ਹੈ ਔਰ ਇਹ ਆਇਆ ਕਿ ਜੀ ਕੇਸ ਜਿਹੜੇ ਉਹਨਾਂ ਦੇ ਖਿਲਾਫ ਕਿੰਨੇ 18 ਕਿ ਕਿੰਨੇ ਬਣਾਏ, ਉੱਥੇ ਹੀ ਚੱਲਣਗੇ। ਉਹ ਜਾ ਕੇ ਪੰਜਾਬ ਪੁਲਿਸ ਦੀ ਟੀਮ ਉੱਥੇ ਡਿਬਰੂਗੜ੍ਹ ਪਹੁੰਚ ਗਈ ਵੀ ਜੇਲ੍ਹ 'ਚੋਂ ਨਿਕਲਦੇ ਆ ਹੁਣ ਉੱਥੇ ਰੱਖ ਕੇ ਵਰਚੁਅਲੀ ਜਿਹੜਾ ਥਰੂ ਜ਼ੂਮ ਉਹਨਾਂ ਦੀਆਂ ਪੇਸ਼ੀਆਂ ਪੈਣਗੀਆਂ, ਉਹ ਨਾ ਉੱਥੋਂ ਉਹਨਾਂ ਨੇ ਨਿਕਲਣ ਹੀ ਨਹੀਂ ਦੇਣਾ। ਔਰ ਪੰਜਾਬ ਦੇ ਮੈਂ ਹਿੰਦੂ ਲੀਡਰਾਂ ਦਾ ਕੁਝ ਦਾ ਉਹਨਾਂ ਨੇ ਕਿਹਾ ਜੀ ਬਿਲਕੁਲ ਪੰਜਾਬ ਦੇ ਲਈ ਬੜੀ ਭਲੇ ਦੀ ਗੱਲ ਹੈ ਕਿ ਪੰਜਾਬ ਦੇ ਅਮਨ ਨੂੰ ਕੋਈ ਖਤਰਾ ਨਹੀਂ ਹੋਏਗਾ। ਸੋ ਉਸ ਸਾਰੇ ਦੇ ਚੱਲਦੇ ਆ ਜਦੋਂ ਇਹਨਾਂ ਦੀ ਆਪਣੀ ਫੇਲਿਅਰ, ਹੁਣ ਕੱਲ੍ਹ ਅਸੀਂ ਗੱਲ ਕਰਾਂਗੇ ਆਉਣ ਵਾਲੇ, ਕਿਉਂਕਿ ਜਿਹੜਾ ਫਾਲਸ ਫਲੈਗ ਆਪਰੇਸ਼ਨ ਇਹਨਾਂ ਨੇ ਪਹਿਲਗਾਮ 'ਚ ਕੀਤਾ, ਕੱਲ੍ਹ ਦੀ ਡੇਟ ਹੈ 22 ਅਪ੍ਰੈਲ। ਲੇਕਿਨ ਤੁਸੀਂ ਉਸ ਤੋਂ ਪਹਿਲਾਂ, ਕਿਉਂਕਿ ਇਹ ਵੀ ਉਹਨਾਂ ਦੀ ਖੁਦ ਦਾ ਫਾਲਸ ਫਲੈਗ, ਇਹਨਾਂ ਦੀ ਫੇਲਿਅਰ ਹਰ ਲੈਵਲ ਦੇ ਉੱਤੇ, ਔਰ ਇਹਨਾਂ ਨੇ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ, ਸਿੱਖਾਂ ਨੂੰ ਟਾਰਗੇਟ ਕਰਦੇ ਆ, ਫੜੇ ਗਏ ਰੰਗੇ ਹੱਥੀਂ, ਇੰਨੀ ਕੁ ਬਦਨਾਮੀ ਹੋਣੀ ਸ਼ੁਰੂ ਹੋਈ, ਇੰਡੀਆ ਐਜ਼ ਏ ਰੋਗ ਸਟੇਟ ਉੱਭਰਨਾ ਸ਼ੁਰੂ ਹੋਇਆ। ਫਿਰ ਇਹਨਾਂ ਨੇ ਧੁਰੰਦਰ ਨਾਂ ਦੀ ਫਿਲਮ ਜਿਹੜੀ ਹੈ 2 ਹਿੱਸਿਆਂ 'ਚ ਪ੍ਰੋਪੇਗੇਟ ਕੀਤੀ, ਕਰੋੜਾਂ ਦੀ ਬਿਜ਼ਨਸ ਇਸ ਨੂੰ ਕਰਵਾਇਆ, ਕਿਉਂਕਿ ਸਰਕਾਰੀ ਪੂਰਾ ਬੈਕ ਹੁੰਦੀ ਹੈ। ਹੁਣ ਇੱਕ ਪਾਸੇ ਜੇ ਦਲਜੀਤ ਦੋਸਾਂਝ ਵਰਗੇ ਕਰੈਕਟਰ ਵਾਲੀ ਜਸਵੰਤ ਸਿੰਘ ਖਾਲੜਾ ਦੀ ਫਿਲਮ ਜਿਹੜੀ ਹੈ ਉਹ ਬਣਿਆ ਕਿੰਨੇ ਸਾਲ ਹੋ ਗਏ ਨੇ, ਉਹਨੂੰ ਰਿਲੀਜ਼ ਨਹੀਂ ਕਰਦੇ ਜੀ, ਇਹਦਾ ਨਾਂ ਬਦਲੋ, ਇਹ ਕੱਟ ਲਾ ਕੇ ਵੀ ਅੱਗੋਂ ਕੱਟ ਲਾਉਣ ਨੂੰ ਹੁੰਦਾ, ਉਹ ਰਿਲੀਜ਼ ਨਹੀਂ ਹੋਣ ਦਿੱਤੇ ਗਏ। ਹੁਣ ਧੁਰੰਦਰ ਜਿਹੜੀ ਹੈ ਉਸ ਬਾਰੇ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਬੜੀ ਬਿਊਟੀਫੁਲੀ ਇੰਟਰਵਿਊ ਦੇ ਵਿੱਚ ਉਹਦੇ ਸਾਰੇ ਨੁਕਤੇ ਦੱਸੇ ਸੀ ਕਿ ਕਿਵੇਂ ਇਹ ਖਾਲਿਸਤਾਨ ਦੀ ਮੂਵਮੈਂਟ ਨੂੰ ਬਦਨਾਮ ਕਰਨ ਦੇ ਲਈ
ਉਹਨਾਂ ਨੇ ਜਿਹੜੇ ਰਾਵੀ ਪਾਰ ਪਾਕਿਸਤਾਨ ਬੇਸ ਜਿਹੜੇ ਜੁਝਾਰੂ ਸੀ ਉਹਨਾਂ ਨੂੰ ਕਰਾਚੀ ਦੇ ਡਰੱਗ ਮਾਫੀਆ ਨਾਲ ਜੋੜਿਆ ਹੈ। ਔਰ ਜਿਹੜਾ ਇਨਫੈਕਟ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ 7 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਜਿਹੜਾ ਉਹ ਕੋਲਡ ਬਲੱਡਡ ਮਰਡਰ ਕੀਤਾ, ਉਹਨੂੰ ਡਰੱਗ ਦੇ ਨਾਲ ਜੋੜਿਆ ਗਿਆ ਖਾਲਿਸਤਾਨ ਦੇ। ਇਹਦਾ ਮਤਲਬ ਇਹ ਹੈ ਕਿ ਮੂਵਮੈਂਟ ਜਿਹੜੀ ਆ ਖਾਲਿਸਤਾਨ ਦੀ, ਉਹਨੂੰ ISI ਰਨ ਕਰਦੀ ਹੈ, ਡਰੱਗਸ ਦਾ ਸਹਾਰਾ, ਇਲੀਗਲ ਹਥਿਆਰਾਂ ਦਾ, ਔਰ ਇਹ ਕ੍ਰਿਮੀਨਲ ਲੋਕ ਨੇ। ਐਜ਼ ਇਫ ਕੋਈ ਖਾਲਿਸਤਾਨ ਦੀ ਮੂਵਮੈਂਟ ਦਾ ਡੈਮੋਕ੍ਰੈਟਿਕ ਜਾਂ ਇੰਟਰਨੈਸ਼ਨਲ ਲਾਅ ਦੇ ਥੱਲੇ ਕੋਈ ਆਧਾਰ ਨਹੀਂ ਹੈ। ਅੱਛਾ। ਹੁਣ ਕਿਉਂਕਿ ਇਹਨਾਂ ਨੇ ਮਿੱਥਿਆ ਹੋਇਆ ਕਿ 2027 ਦੀਆਂ ਚੋਣਾਂ BJP ਨੇ ਜਿੱਤਣੀਆਂ ਹੀ ਜਿੱਤਣੀਆਂ ਨੇ ਬਾਈ ਹੁੱਕ ਔਰ ਬਾਈ ਕਰੁਕ। ਉਹ ਰਿਪੀਟਡਲੀ ਅਮਿਤ ਸ਼ਾਹ ਤੋਂ ਲੈ ਕੇ ਤੁਸੀਂ ਉਹਨਾਂ ਦਾ ਸਾਰਾ ਸਟ੍ਰੈਟੇਜਾਈਜ਼ ਕਰਨ ਦਾ ਢੰਗ ਦੇਖੋ, ਕਿਵੇਂ ਉਹ ਫੂਲਕੇ ਵਰਗੇ ਜਾਂ ਉਹ ਜਗਮੀਤ ਬਰਾੜ ਤੇ ਦੂਜੇ ਚੱਕਵੇਂ ਚੁੱਲ੍ਹੇ ਜਿਹੜੇ ਨੇ ਉਹ ਲਿਆ ਕੇ ਇੱਧਰ ਵਾੜ ਰਹੇ ਨੇ। ਪਰ ਇਸ ਸਾਰੇ ਦੇ ਚੱਲਦਿਆਂ ਹੁਣ ਕਿਉਂਕਿ ਅਸੀਂ ਅਪ੍ਰੈਲ ਦੇ ਮਹੀਨੇ 'ਚੋਂ ਗੁਜ਼ਰ ਰਹੇ ਹਾਂ, ਅਜੇ ਵਿਚਾਲੇ ਇੱਕ ਆਲਮੋਸਟ 10 ਕੁ ਮਹੀਨੇ ਦਾ ਹੋਰ ਪੀਰੀਅਡ ਜਿਹੜਾ ਉਹ ਨਜ਼ਰ ਆ ਰਿਹਾ। ਸੋ ਉਹਨਾਂ ਨੇ ਹੁਣ ਜਿਹੜੀ ਇਹ ਖਬਰ ਮੀਡੀਆ 'ਚ ਮੈਂ ਵੀ ਦੇਖੀ ਹੈ ਅੱਜ ਕਿ ਕੋਈ TV ਸੀਰੀਜ਼ ਤਿਆਰ ਕੀਤੀ ਹੈ ਜਾਂ ਸ਼ੋਅ ਕਰਨ ਜਾ ਰਹੇ ਨੇ ਜਾਂ ਸ਼ਾਰਟ ਕਰਨੀ ਹੈ, ਉਸ ਦਾ ਨਾਂ ਹੈ ਲਾਰੈਂਸ ਆਫ ਪੰਜਾਬ। ਹੁਣ ਜਿਹੜੀ ਲਾਰੈਂਸ ਬਿਸ਼ਨੋਈ ਗੈਂਗ ਹੈ ਇਹਨਾਂ ਨੇ ਖੜੀ ਕੀਤੀ, ਉਹਦਾ ਸਬੰਧ ਪੰਜਾਬ 'ਚ ਉਹਨੇ ਕਿਲਿੰਗਸ ਕੀਤੀਆਂ ਨੇ। ਉਹ ਜੰਮਿਆ ਰਾਜਸਥਾਨ ਦਾ ਹੋਇਆ ਲਾਰੈਂਸ ਬਿਸ਼ਨੋਈ, ਅਮਿਤ ਸ਼ਾਹ ਦਾ ਡਾਇਰੈਕਟ ਮੈਨ ਹੈ। ਹੁਣ ਉਹਨੂੰ ਸਾਬਰਮਤੀ ਗੁਜਰਾਤ ਦੇ ਵਿੱਚ ਰੱਖਿਆ ਹੋਇਆ, ਜਿਹੜਾ ਇਹਨਾਂ ਦਾ ਹੀ ਸੂਬਾ ਹੈ ਅਮਿਤ ਸ਼ਾਹ ਦਾ। ਕੋਈ ਦੂਸਰੇ ਜਿਹੜੇ ਨੇ ਉਹ ਸੂਬਾ ਉਹਨੂੰ ਸੱਦ ਨਹੀਂ ਸਕਦਾ। ਔਰ ਲਾਰੈਂਸ ਬਿਸ਼ਨੋਈ ਗੈਂਗ ਦਾ ਕਿਸ ਲੈਵਲ ਦੇ ਉੱਤੇ ਜਿਹੜਾ ਇਹਨਾਂ ਨੇ ਯੂਜ਼ ਕੀਤਾ ਹੈ ਜਿਹੜਾ ਰਾਹ ਨੇ, ਉਹਦੇ 'ਚ ਅਸੀਂ ਦੇਖਦੇ ਹਾਂ ਕਿ ਸਿੱਧੂ ਮੂਸੇਵਾਲੇ ਦਾ ਮਰਡਰ, ਕੈਨੇਡਾ ਅਮਰੀਕਾ ਦੇ ਵਿੱਚ ਫਰੋਤੀਆਂ ਦੀ ਲਾਈਨ, ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ 'ਚ ਵੀ ਇੱਕ ਗੈਂਗ ਜਿਹੜਾ ਦਹਿਸ਼ਤਗਰਦ ਗੈਂਗ ਐਲਾਨਿਆ ਹੋਇਆ। ਹੁਣ ਈਵਨ ਇਹ ਵੀ ਕਬੱਡੀ ਦੇ ਮਾਮਲੇ, ਕਬੱਡੀ ਟੂਰਨਾਮੈਂਟਾਂ ਦੇ ਮਾਮਲੇ 'ਚ ਸਾਰੇ ਇਹਨਾਂ ਦੇ ਗੈਂਗਸਟਰ ਫਰੋਤੀਆਂ। ਹੁਣ ਈਵਨ ਕੈਨੇਡਾ ਦੇ T20 ਜਾਂ ਦੂਸਰੇ ਕ੍ਰਿਕਟ ਟੀਮ ਦੇ ਵਿੱਚ ਵੀ ਕਿਵੇਂ ਇਸ ਗੈਂਗ ਨੇ ਆਪਣੀ ਮਰਜ਼ੀ ਦੇ ਬੰਦੇ ਵਿੱਚ ਲਵਾਉਣ ਦੇ ਲਈ ਆਪਣਾ ਇਸਤੇਮਾਲ ਕੀਤਾ। ਹੰਡਰਡਸ ਆਫ ਜਿਹੜਾ ਇਹਨਾਂ ਦੇ ਗੈਂਗਸਟਰ, ਉਹਨਾਂ ਦੀ ਕਮਾਂਡ ਇਹ ਹੋਮ ਮਿਨਿਸਟਰੀ ਕਰਦੀ ਹੈ ਇਨ ਦਾ ਨੇਮ ਆਫ ਲਾਰੈਂਸ ਬਿਸ਼ਨੋਈ। ਬਿਸ਼ਨੋਈ ਹੈ, ਇਹਦਾ ਕੋਈ ਪੰਜਾਬ ਨਾਲ ਸੰਬੰਧ ਨਹੀਂ। ਹੁਣ ਇਹ ਇਸ ਪੀਰੀਅਡ ਦੇ ਵਿੱਚ ਪਹਿਲੀ ਗੱਲ ਤਾਂ ਈਵਨ ਕੋਈ ਸੀਰੀਜ਼ ਬਣਾਉਣਾ ਗੈਂਗਸਟਰਾਂ ਦੇ ਉੱਤੇ ਨਾ ਵੀ ਹੁੰਦਾ, ਬਿਸ਼ਨੋਈ ਕੋਈ ਵੀ ਹੋਏ, ਇਹਨੂੰ ਗਲੋਰੀਫਾਈ ਕਰਨਾ ਹੈ, ਇਹਨੂੰ ਔਰ ਇਹਨੂੰ ਖਾਲਿਸਤਾਨ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਵਰਤਣਾ ਹੈ। ਕਿਉਂਕਿ ਉਹ ਗੋਬਰ ਆਰੀਆ ਵਰਗਾ ਤਾਂ ਸ਼ੁਰੂ 'ਚ ਕਹਿ ਚੁੱਕਾ ਸੀ ਕਿ ਜੀ ਇਹ ਬਿਸ਼ਨੋਈ ਗੈਂਗ, ਇਹ ਖਾਲਿਸਤਾਨੀ ਥਰ ਕੰਬਦੇ ਨੇ, ਇਹਦੇ ਤੋਂ ਇਹਨਾਂ ਨੂੰ ਇੰਨੀਆਂ ਪਾਵਰਸ ਬਿਲਟ ਹੀ ਉਹਨਾਂ ਨੇ ਕੀਤਾ ਹੋਇਆ। ਹੁਣ ਪਹਿਲੀ ਗੱਲ ਤਾਂ ਇਸ ਪੀਰੀਅਡ 'ਚ ਇੱਕ ਪਾਸੇ ਤਾਂ ਉਹ ਕਾਨੂੰਨ ਪੰਜਾਬ 'ਚ ਲਾਗੂ ਕੀਤੇ ਨੇ ਕਿ ਜੇ ਤੁਹਾਡੀ ਹਥਿਆਰਾਂ ਦੇ ਨਾਲ, ਭਾਵੇਂ ਤੁਹਾਡੇ ਲਾਇਸੈਂਸਡ ਵੈਪਨ ਹੀ ਹੋਏ, ਤੁਸੀਂ ਸੋਸ਼ਲ ਮੀਡੀਆ ਤੇ ਹੁੰਦੇ ਹੋ ਤੇ ਤੁਹਾਡੇ ਤੇ ਕੇਸ ਬਣ ਜਾਂਦਾ ਹੈ। ਤੁਸੀਂ ਕੋਈ ਗੀਤ ਗਾਉਂਦੇ ਹੋ ਜਿਹਦੇ 'ਚ ਹਥਿਆਰਾਂ ਦਾ ਜ਼ਿਕਰ ਹੁੰਦਾ ਹੈ, ਉਹ ਹੁੰਦਾ ਜੀ ਤੁਸੀਂ ਗਲੋਰੀਫਾਈ ਕਰ ਰਹੇ ਹੋ। ਪਰ ਇਹ ਕੌਣ ਲੋਕ ਨੇ ਜਿਹੜੇ ਇਸ ਕਿਸਮ ਦੀ TV ਸੀਰੀਅਲ ਉਸ ਦੇ ਨਾਂ ਤੇ ਤਾਂ ਉਹਨੂੰ ਪੰਜਾਬ ਨਾਲ ਜੋੜ ਕੇ ਕਿ ਭਾਈ ਲਾਰੈਂਸ ਆਫ ਪੰਜਾਬ। ਹੁਣ ਇਹ ਕੀ ਹੈ ਬਿਹਾਈਂਡ? ਔਰ ਇਸ ਦੇ ਉੱਤੇ ਮੈਂ ਸਮਝਦਾ ਵੀ ਚੰਗੀ ਗੱਲ ਹੈ ਵੀ ਪਹਿਲਾਂ ਇਸ ਦੇ ਉੱਤੇ ਨੋਟਿਸ ਈਵਨ ਜਿਹੜੀ ਪੰਜਾਬ ਕਾਂਗਰਸ ਚੀਫ ਹੈ ਰਾਜਾ ਵੜਿੰਗ, ਉਹਨੇ ਇਸ ਦੇ ਉੱਤੇ ਲਿਆ ਔਰ ਲੀਗਲ ਨੋਟਿਸ ਭੇਜਿਆ ਕਿ ਭਾਈ ਇਸ ਸਾਰੇ ਨੂੰ ਜਿਹੜਾ ਲੀਗਲ ਨੋਟਿਸ ਮੇਕਰਸ ਆਫ ਦਾ TV ਸੀਰੀਜ਼ ਲਾਰੈਂਸ ਆਫ ਪੰਜਾਬ, ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਹੁਣ ਉਹ ਸਿੱਧੂ ਮੂਸੇਵਾਲੇ ਦਾ ਪਿਓ ਵਿਚਾਰਾ ਅਜੇ ਤੱਕ ਵੀ ਜਿਹੜਾ ਉਹ ਇਨਸਾਫ ਲੀਕ ਰਿਹਾ, ਜਿਸ ਲੈਵਲ ਦਾ ਇੰਟਰਨੈਸ਼ਨਲ ਉਹਦੀ ਰੈਕਗਨੀਸ਼ਨ ਸੀ, ਤੇ ਇਧਰ ਤੁਸੀਂ ਉਸ ਨੂੰ ਗਲੋਰੀਫਾਈ ਕਰੋਗੇ ਜਾਂ ਉਹਨੂੰ ਢੀਕ ਰਾਏ, ਦੋਨੋਂ ਹਾਲਤਾਂ ਦੇ ਵਿੱਚ ਹੀ ਤੁਸੀਂ ਪ੍ਰਮੋਟ ਕਰ ਰਹੇ ਹੋ ਔਰ ਉਹਨੂੰ ਲਾਰੈਂਸ ਆਫ ਪੰਜਾਬ ਬਣਾ ਕੇ ਪੰਜਾਬ ਨੂੰ, ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹੋ। ਔਰ ਉਹਨੇ ਮਿਸਟਰ ਵੜਿੰਗ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਕਿ ਇਸ ਕਿਸਮ ਦਾ ਸ਼ੋਅ ਇੱਦਾਂ ਦੀ ਪਬਲਿਕ ਪਰਸੈਪਸ਼ਨ ਕ੍ਰੀਏਟ ਕਰ ਸਕਦਾ ਹੈ ਯੰਗ ਲੋਕਾਂ ਦੇ ਵਿੱਚ। ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਸੀਰੀਜ਼ ਦੇ ਉੱਤੇ ਬੈਨ ਲਾਇਆ ਜਾਏ। ਉਹਨਾਂ ਨੇ ਕਿਹਾ ਵੀ ਬਿਸ਼ਨੋਈ ਦੇ ਉੱਤੇ ਸੀਰੀਅਲ ਬਣਾਉਣਾ, ਗਲੋਰੀਫਾਈ ਕਰਨਾ ਹੈ ਕ੍ਰਿਮੀਨਲ ਕਲਚਰ ਨੂੰ ਰਾਦਰ ਦੈਨ ਕੰਡੈਮ ਇਟ। ਫਿਰ ਉਹਨਾਂ ਨੇ ਕਿਹਾ ਕਿ ਬਈ ਈਵਨ ਇਸ ਵੈਬ ਸੀਰੀਜ਼ ਦਾ ਟਾਈਟਲ ਹੀ ਆਪਣੇ ਆਪ 'ਚ ਪ੍ਰੋਬਲਮੈਟਿਕ ਹੈ।
ਪੰਜਾਬ ਦੀ ਆਈਡੈਂਟੀਟੀ ਨੂੰ ਬਦਨਾਮ ਕਰਨਾ ਹੈ। ਪੰਜਾਬ ਦਾ ਵਿਰਸਾ ਤਾਂ ਰੂਹਾਨੀ ਹੈ, ਬਿਲਕੁਲ ਸਪਿਰਿਚੁਅਲ ਹੈਰੀਟੇਜ ਹੈ, ਪਰ ਉਹਨੂੰ ਤੁਸੀਂ ਇੱਕ ਵਾਇਲੈਂਟ ਕ੍ਰਿਮੀਨਲ ਫਿਗਰ ਦੇ ਨਾਲ ਉਹਨੂੰ ਜੋੜ ਰਹੇ ਹੋ। ਫਿਰ ਉਹਦਾ ਇਹ ਕਹਿਣਾ ਕਿ ਵੀ ਈਵਨ ਉਸ ਦਾ ਜਿਹੜਾ ਉਹ ਸਿੱਧੂ ਮੂਸੇਵਾਲਾ ਦੇ ਮਰਡਰ ਲਈ ਜ਼ਿੰਮੇਵਾਰ ਹੈ, ਸਿੱਧੀ ਜ਼ਿੰਮੇਵਾਰੀ ਲਈ ਹੋਈ ਹੈ, ਔਰ ਉਹਨੂੰ ਜਿਹੜਾ ਉਹ ਤਾਂ ਹੈ ਹੀ ਰਾਜਸਥਾਨ ਦਾ, ਹੁਣ ਗੁਜਰਾਤ 'ਚ ਬੈਠਾ ਹੈ, ਜੋੜ ਉਹਨੂੰ ਤੁਸੀਂ ਪੰਜਾਬ ਦੇ ਨਾਲ ਰਹੇ ਹੋ। ਔਰ ਇਹ ਕੋਈ ਜਿਹੜਾ ਆਰਟ ਜਾਂ ਐਂਟਰਟੇਨਮੈਂਟ ਦਾ ਕੰਮ ਨਹੀਂ ਹੈ, ਇਹ ਤਾਂ ਕ੍ਰਿਮੀਨਲ ਹੈ ਜਿਸ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ, ਔਰ ਇਸ ਨਾਲ ਵਰਲਡ ਆਫ ਕ੍ਰਾਈਮ ਨੂੰ ਤੁਸੀਂ ਪ੍ਰਮੋਟ ਕਰੋਗੇ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਪਾ ਰਹੇ ਹਾਂ ਅਗੇਂਸਟ ਦਾ ਸਕਰੀਨਿੰਗ ਆਫ ਦਾ ਟੈਲੀਵਿਜ਼ਨ ਸੀਰੀਜ਼। ਇਹਦਾ ਮਤਲਬ ਆਲਰੇਡੀ ਬਣ ਗਈਆਂ ਹੋਣਗੀਆਂ ਸੀਰੀਜ਼, ਔਰ ਕਿਉਂਕਿ ਉਹਨਾਂ ਨੇ ਕਿਹਾ ਵੀ ਇਟ ਹੈਜ਼ ਦਾ ਪੋਟੈਂਸ਼ੀਅਲ ਟੂ ਨੈਗੇਟਿਵਲੀ ਇਨਫਲੂਐਂਸ ਯੰਗਸਟਰਸ। ਔਰ ਇਹੀ ਗੱਲ ਜਿਹੜੀ ਹੈ ਉਹ ਬਲਕੌਰ ਸਿੰਘ ਜਿਹੜੇ ਮੂਸੇਵਾਲਾ ਦੇ ਫਾਦਰ ਨੇ, ਉਹਨਾਂ ਨੇ ਕਿਹਾ ਕਿ ਭਾਈ ਇੱਕ ਗਲੋਰੀਫਾਈ ਕਰਨਾ ਕ੍ਰਾਈਮ ਨੂੰ, ਇਹ ਰੋਂਗ ਮੈਸੇਜ ਸੁਸਾਇਟੀ ਨੂੰ ਜਾਂਦਾ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਇੱਕ ਗੈਂਗਸਟਰ ਨੂੰ ਅੱਗੇ ਲਿਆਉਣਾ ਹੈ, ਔਰ ਉਹਨਾਂ ਨੇ ਕਿਹਾ ਕਿ ਭਾਈ ਅੱਡ-ਅੱਡ ਸਰਕਾਰਾਂ ਆਈਆਂ ਨੇ ਪਰ ਸਾਰੀਆਂ ਹੀ ਜਿਹੜੀਆਂ ਨੇ ਉਹਨੂੰ, ਕਿਉਂਕਿ ਸਰਕਾਰਾਂ ਤਾਂ ਹੱਥ ਠੋਕੀਆਂ ਨੇ, ਸੈਂਟਰ ਦੀਆਂ ਏਜੰਸੀਆਂ ਉਸ ਸਾਰੇ ਨੂੰ ਰਨ ਕਰ ਰਹੀਆਂ। ਹੁਣ ਜੇ ਕੈਨੇਡਾ ਵਰਗੇ ਮੁਲਕ 'ਚ ਉਹਨੂੰ ਇੱਕ ਟੈਰਰਿਸਟ ਗੈਂਗ ਦੇ ਤੌਰ ਦੇ ਉੱਤੇ ਜਿਹੜਾ ਉਸ ਲਿਸਟ ਦੇ ਵਿੱਚ ਪਾਇਆ ਹੋਇਆ, ਤੇ ਜ਼ਾਹਰ ਹੈ ਕਿ ਵੀ ਉਹਨੂੰ ਸੈਂਟਰਲ ਦੀਆਂ ਏਜੰਸੀਆਂ ਪੰਜਾਬ ਨਾਲ ਜੋੜਨਾ ਚਾਹੁੰਦੀਆਂ ਨੇ। ਔਰ ਇਸ ਸਾਰੇ ਨੂੰ ਕਿਵੇਂ ਕੀ ਪ੍ਰੋਜੈਕਟ ਕੀਤਾ ਜਾਏਗਾ, ਕਿਉਂਕਿ ਫਿਲਮ ਤਾਂ ਹੁੰਦੀ ਆ, ਇੱਕ ਵਾਰੀ ਆਈ ਚਲੀ ਗਈ। ਜੇ ਟੀਵੀ ਸੀਰੀਜ਼ ਕਰ ਰਹੇ ਨੇ ਉਹ ਤਾਂ ਕ੍ਰਾਈਮ ਬੇਸਡ ਸੀਰੀਜ਼ ਤਾਂ ਮਹੀਨਿਆਂ ਬਾਅਦ ਹੀ ਚੱਲਣ ਵਾਲਾ ਕੰਮ ਹੈ। ਕਿ ਵੀ ਇਹਦਾ ਮਤਲਬ ਇਹ ਹੈ ਕਿ ਭਾਈ ਉਹਨਾਂ ਨੇ ਹਰ ਹਾਲਤ ਦੇ ਵਿੱਚ ਜਿਹੜਾ ਸਿੱਖਾਂ ਦਾ ਇਮੇਜ, ਪੰਜਾਬ ਦਾ ਇਮੇਜ, ਔਰ ਹੁਣ ਵੀ ਆ ਜਰਮਨ ਦੇ ਵਿੱਚ ਜਿਹੜੀ ਘਟਨਾ ਹੋਈ, ਇਟਲੀ ਦੇ ਵਿੱਚ ਜਿਹੜਾ ਹੋਇਆ, ਜਰਮਨ 'ਚ ਲੜਾਈ ਹੋਈ ਗੁਰਦੁਆਰੇ 'ਚ, ਜਿਹੜੀਆਂ ਮੈਨੇਜਮੈਂਟਲ ਹੈ, ਕੌਣ ਹੈ, ਇੰਡੀਅਨ ਕੀ ਇਨਵੋਲਵ ਹੁੰਦੇ ਨੇ। ਲੇਕਿਨ ਤੁਸੀਂ ਦੇਖੋਗੇ ਕਿ ਪਿਛਲੇ 2 ਦਿਨ ਤੋਂ ਖਬਰਾਂ ਦੇ ਨਾਲ ਭਰਿਆ ਹੋਇਆ ਸੋਸ਼ਲ ਮੀਡੀਆ ਵੀ, ਮੇਨ ਸਟ੍ਰੀਮ ਮੀਡੀਆ ਵੀ, ਦੂਜਾ ਵੀ, ਉਹ ਦਿਖਾ ਰਹੇ ਨੇ ਜਿਹੜੀਆਂ ਪੱਗਾਂ ਲੱਥੀਆਂ ਹੋਈਆਂ ਨੇ, ਗੁਰਦੁਆਰੇ 'ਚ ਲੜ ਰਹੇ ਨੇ, ਪੁਲਿਸ ਆ ਗਈ, ਗੁਰਦੁਆਰਾ ਬੰਦ ਹੋ ਗਿਆ। ਇਹ ਜਰਮਨ 'ਚ ਹੋਇਆ, ਤੇ ਮਰਡਰ ਜਿਹੜੇ ਨੇ ਉਹ ਇਟਲੀ 'ਚ ਹੋਏ। ਹੁਣ ਉਹਨਾਂ ਨੂੰ, ਲੇਕਿਨ ਇਹ ਜਿਹੜਾ ਇਸ ਲੈਵਲ ਦੇ ਉੱਤੇ ਜਿਹੜਾ ਕੈਂਪੇਨ ਹੈ ਉਹ ਧੁਰੰਦਰ 1, ਧੁਰੰਦਰ 2 ਜਾਂ ਹੁਣ ਲਾਰੈਂਸ ਆਫ ਪੰਜਾਬ ਨਾਂ ਦੇ ਥੱਲੇ ਟੀਵੀ ਸੀਰੀਜ਼, ਇਹ ਸਾਰਾ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਔਰ ਨਿਸ਼ਾਨੇ ਦੇ ਉੱਤੇ ਕਿਸੇ ਕੌਮ ਨੂੰ ਬਦਨਾਮ ਕਰੋ, ਖਾਲਿਸਤਾਨ ਦੀ ਮੂਵਮੈਂਟ ਨੂੰ ਬਦਨਾਮ ਕਰੋ। ਜੀ ਰਾਜ ਸਾਹਿਬ ਬਿਲਕੁਲ, ਸੋ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ, ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ,
ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੁਖੀ ਮਿਸਟਰ ਖਾੜਗੇ ਵੱਲੋਂ ਤਾਮਿਲਨਾਡੂ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਖੁਦ ਇੱਕ ਦਹਿਸ਼ਤਗਰਦ ਹੈ। ਇਸ ਬਿਆਨ ਨੂੰ ਲੈ ਕੇ ਬੀਜੇਪੀ ਵੱਲੋਂ ਬੜਾ ਚੀਕ ਚਿਹਾੜਾ ਪਾਇਆ ਜਾ ਰਿਹਾ ਹੈ ਔਰ ਹਕੀਕਤ ਵਿੱਚ ਖਾੜਗੇ ਨੇ ਬਿਲਕੁਲ ਠੀਕ ਬਿਆਨ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ 'ਚ ਇਸ ਵੇਲੇ ਵੈਸਟ ਬੰਗਾਲ, ਤਾਮਿਲਨਾਡੂ, ਅਸਾਮ ਦੇ ਵਿੱਚ ਇੱਕ ਹੋਰ ਸੂਬਾ ਚੋਣਾਂ ਹੋਣ ਜਾ ਰਹੀਆਂ ਨੇ, ਕਿਉਂਕਿ ਇਹਦੇ 'ਚ ਵੱਡੀਆਂ ਸਟੇਟਾਂ ਤਾਂ ਵੈਸਟ ਬੰਗਾਲ ਔਰ ਤਾਮਿਲਨਾਡੂ ਹੈ, ਜਿਹਨੂੰ ਬੀਜੇਪੀ ਹਰ ਹਾਲਤ 'ਚ ਵੈਸਟ ਬੰਗਾਲ ਨੂੰ ਸਨੈਚ ਕਰਨਾ ਚਾਹੁੰਦੀ ਹੈ ਮਮਤਾ ਬੈਨਰਜੀ ਤੋਂ, ਔਰ ਤਾਮਿਲਨਾਡੂ 'ਚ ਆਪਣਾ ਫੁੱਟਹੋਲਡ ਬਣਾਉਣਾ ਚਾਹੁੰਦੀ ਹੈ। ਔਰ ਇਸ ਲਈ ਪੁੱਜ ਕੇ ਹਿੰਦੂਤਵਾ ਦਾ ਕਾਰਡ ਖੇਲਿਆ ਜਾ ਰਿਹਾ ਹੈ। ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦਾ ਪੂਰਾ ਤੂਫਾਨ ਬੰਗਾਲ ਦੇ ਵਿੱਚ ਲਿਆਂਦਾ ਗਿਆ। ਰਾਦਰ ਬੀਜੇਪੀ ਨੇ ਆਪਣੇ ਇੱਕ ਜ਼ਰ ਖਰੀਦ ਮੁਸਲਮਾਨ ਰਾਹੀਂ ਜਿਹੜੀ ਹੈ ਉੱਥੇ ਬਾਬਰੀ ਮਸਜਿਦ ਬਣਵਾਉਣੀ ਸ਼ੁਰੂ ਕੀਤੀ ਹੋਈ ਸੀ ਕਿ ਜੇ ਉੱਥੇ ਢਾਈ ਹੈ ਅਸੀਂ ਇੱਥੇ ਬਣਾਵਾਂਗੇ, ਔਰ ਉਹਨੂੰ ਆਧਾਰ ਬਣਾ ਕੇ ਉਹ ਪ੍ਰਚਾਰ ਕਰਨਾ ਚਾਹੁੰਦੇ ਸੀ। ਪਰ ਸਮਾਰਟਲੀ, ਕਿਉਂਕਿ ਮਮਤਾ ਬੈਨਰਜੀ 15 ਸਾਲ ਤੋਂ ਪਾਵਰ 'ਚ ਹੈ ਔਰ ਤ੍ਰਿਣਮੂਲ ਕਾਂਗਰਸ ਦਾ ਉਹਨਾਂ ਦਾ ਸਟਰਕਚਰ ਜਿਹੜਾ ਹੈ ਤ੍ਰਿਣਮੂਲ ਪਾਰਟੀ ਦਾ ਉਹ ਕਾਫੀ ਸਟਰੋਂਗ ਹੈ, ਉਹਨਾਂ ਨੇ ਇੱਕ ਸਟਿੰਗ ਆਪਰੇਸ਼ਨ ਕਰਕੇ ਇਹ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਵੀ ਉਹ ਜਿਹੜਾ ਬੰਦਾ ਹੈ ਜਿਹੜਾ ਬਾਬਰੀ ਮਸਜਿਦ ਬਣਾ ਉਹ ਬੀਜੇਪੀ ਲਈ ਕੰਮ ਕਰ ਰਿਹਾ ਔਰ ਬੀਜੇਪੀ ਨੂੰ ਸੂਟ ਕਰਦਾ, ਕਿਉਂਕਿ ਆਲਮੋਸਟ 35% ਦੇ ਨੇੜੇ ਤੇੜੇ ਵੋਟਰ ਬੰਗਾਲ, ਵੈਸਟ ਬੰਗਾਲ 'ਚ ਮੁਸਲਮਾਨ ਹੈ। ਸੋ ਉਹਨਾਂ ਨੂੰ ਸੀ ਕਿ ਜਦੋਂ ਤੱਕ ਤੁਸੀਂ ਪੋਲਰਾਈਜੇਸ਼ਨ ਹਿੰਦੂਆਂ ਮੁਸਲਮਾਨਾਂ ਦੀ ਨਹੀਂ ਕਰਦੇ, ਵੈਸਟ ਬੰਗਾਲ ਦੇ ਵਿੱਚ ਪੈਰ ਨਹੀਂ ਜੰਮ ਸਕਦੇ, ਪਰ ਉਹਦੇ 'ਚੋਂ ਫੇਲ ਹੋਏ। ਹੁਣ ਤਾਮਿਲਨਾਡੂ 'ਚ ਇਹਨਾਂ ਨੇ ਜਾ ਕੇ ਉੱਥੇ ਆਪਣਾ ਹਿੰਦੀ ਕਾਰਡ ਚਲਾਉਣਾ ਚਾਹਿਆ। ਇੱਕ ਉਹਦੇ ਮਿਨਿਸਟਰ ਨੇ, ਸਟਾਲਿਨ ਦੇ ਨੇ ਇੱਕ ਵਾਰੀ ਕਹਿ ਦਿੱਤਾ ਸੀ ਕਿ ਵੀ ਸਾਰੇ ਜਿੰਨੇ ਜਿਹੜੀ ਪੁਆੜੇ ਦੀ ਜੜ ਹੈ ਉਹ ਸਨਾਤਨ ਧਰਮ ਹੈ ਔਰ ਅਸੀਂ ਇੱਥੇ ਕਿਸੇ ਸਨਾਤਨ ਸਰੂਤਰ ਨੂੰ ਵੜਨ ਨਹੀਂ ਦੇਵਾਂਗੇ। ਉਹਨੂੰ ਲੈ ਕੇ ਕੋਰਟ 'ਚ ਵੀ ਕੇਸ ਤੇ ਬਦਨਾਮੀ ਵੀ ਤੇ ਦੂਜੀ ਤੀਜੀ ਵੀ। ਫਿਰ ਇਹਨਾਂ ਨੇ ਜਿਵੇਂ ਪਾਰਲੀਮੈਂਟ ਦੇ ਵਿੱਚ ਵੂਮਨ ਰਿਜ਼ਰਵੇਸ਼ਨ ਦੇ ਇਸ਼ੂ ਨੂੰ ਲਿਆਂਦਾ, ਜਿਹੜਾ ਬਿੱਲ ਆਲਰੇਡੀ ਮਨਮੋਹਨ ਸਿੰਘ ਸਰਕਾਰ ਵੇਲੇ ਕਿ 1/3 ਸੀਟਾਂ ਜਿਹੜੀਆਂ ਨੇ ਦਿਓ, ਹੁਣ ਵਾੜੇ 'ਚ ਦਿਓ, ਉਹਨੂੰ ਜੋੜ ਦਿੱਤਾ ਹੈ ਕਿ ਜੀ ਅਸੀਂ ਇਹਦੀਆਂ ਡੀਲਿਮਿਟੇਸ਼ਨ ਜਿਹੜੀ ਹੈ ਉਹ ਕਰਨੀ ਹੈ, ਅਸੀਂ ਵਧਾਉਣੀਆਂ ਨੇ ਸੀਟਾਂ ਕਿਉਂਕਿ ਆਬਾਦੀ ਇੰਡੀਆ ਦੀ ਵੱਧ ਗਈ ਹੈ। ਇਹ ਤਾਂ ਜਿਹੜੀ ਹੈ 1961 ਦੇ ਬੇਸਡ MP ਔਰ ਦੂਸਰੇ ਬਣਦੇ ਨੇ। ਹੁਣ ਉਹਦੇ 'ਚ ਸਾਊਥ ਦੀਆਂ ਸਟੇਟਾਂ ਖਲੋ ਗਈਆਂ ਔਰ ਦੂਸਰੇ ਉਹਨਾਂ ਨੇ ਕਿਹਾ ਨਹੀਂ ਅਸੀਂ 50% ਰਿਜ਼ਰਵੇਸ਼ਨ ਦੂਜੀ ਤੀਜੀ ਸਾਰਿਆਂ ਦੇ ਉਹ ਕਰ ਦਿਆਂਗੇ ਔਰ ਸਭ ਬਰਾਬਰ ਕਰ ਦਿਆਂਗੇ। ਦੂਜੇ ਪਾਸੇ ਮੋਹਨ ਭਾਗਵਤ ਜਾਂ ਦੂਜਾ ਹੁਣ ਕਿਉਂਕਿ ਸਾਊਥ ਦੀਆਂ ਸਟੇਟਾਂ ਨੇ ਤਾਮਿਲਨਾਡੂ, ਕਰਨਾਟਕਾ, ਕੇਰਲਾ, ਉਹਨਾਂ ਨੇ ਆਬਾਦੀ ਕੰਟਰੋਲ ਕਰ ਲਈ, 2 ਬੱਚੇ ਨੇ, ਇਸ ਲਈ ਉਹਨਾਂ ਨੇ ਇਕਨੋਮਿਕਲ ਸਟੈਂਡਰਡ ਆਪਣਾ ਚੁੱਕ ਦਿੱਤਾ ਹੈ। ਇਧਰ ਬਰੀਡਿੰਗ ਲਾਈਕ ਰੈਬਿਟਸ ਐਂਡ ਰੈਟਸ ਜਿਹੜੇ ਨੇ ਇਹ ਹਿੰਦੂਤਵਾ ਬੈਲਟ ਜਿਹੜੀ ਹੈ, ਤੇ ਉਧਰੋਂ ਮੋਹਨ ਭਾਗਵਤ ਔਰ ਦੂਸਰੇ ਉਹ ਕਹਿ ਰਹੇ ਨੇ ਹਿੰਦੂਆਂ ਨੂੰ 4-4 ਬੱਚੇ ਜੰਮੋ, ਤੇ ਉਹ ਤਮਿਲ ਵਾਲੇ ਤੇ ਦੂਜੇ ਕਹਿੰਦੇ ਕਿ ਵੀ ਤੁਸੀਂ ਕਿਹੜੇ ਪਾਸਿਓਂ ਤੁਸੀਂ ਕਹਿੰਦੇ ਹੋ ਜੀ ਕਿ ਵੀ ਅਸੀਂ ਤੁਹਾਡਾ ਮੁਕਾਬਲਾ ਕਰਾਂਗੇ ਔਰ ਦੂਸਰਾ ਤੁਸੀਂ ਤਾਂ ਸਾਨੂੰ ਬਿਲਕੁਲ ਮਾਈਨੋਰਿਟੀ 'ਚ ਬਦਲ ਦਿਓਗੇ। ਹੁਣ ਇਸ ਸਾਰੇ ਦੇ ਉੱਤੇ ਆਪੋਜੀਸ਼ਨ ਨੇ ਟੁਗੈਦਰ ਬੜਾ ਮਜ਼ਬੂਤ ਸਟੈਂਡ ਲਿਆ। ਨਤੀਜੇ ਦੇ ਤੌਰ ਤੇ 2/3 ਮੈਜੋਰਿਟੀ ਚਾਹੀਦੀ ਸੀ ਉਹਨੂੰ ਪਾਸ ਕਰਨ ਦੇ, ਸੰਸ਼ੋਧਨ ਜਿਹੜਾ ਅਮੈਂਡਮੈਂਟ ਕਰਨ ਦੇ ਲਈ, ਜਿਹਦੇ 'ਚ ਕਾਮਯਾਬ ਨਹੀਂ ਹੋਏ। ਹੁਣ ਕੋਈ ਨਾ ਕੋਈ ਬਹਾਨਾ ਲੱਭ ਰਹੇ ਹੁੰਦੇ ਨੇ ਕਿ ਜੀ ਫਲਾਣੇ ਨੇ ਇਹ ਕਹਿ ਦਿੱਤਾ ਬਿਆਨ, ਦੂਜੇ ਨੇ ਇਹ ਕਹਿ ਦਿੱਤਾ। ਹੁਣ ਜਿਹੜਾ ਮਲਕਾਰਜੁਨ ਖੜਗੇ ਹੈ, ਮੈਂ ਜੇ ਗਲਤ ਨਾ ਹੋਵਾਂ ਤਾਂ ਸ਼ਾਇਦ ਇਹ ਦਲਿਤ ਲੀਡਰ ਹੈ, ਕਾਂਗਰਸ ਦਾ ਪ੍ਰੈਜ਼ੀਡੈਂਟ ਹੈ, ਬਜ਼ੁਰਗ ਹੈ, ਕਈ ਮਲਟੀ ਟਾਈਮਸ ਜਿੱਤਿਆ ਰਾਜ ਸਭਾ 'ਚ, ਲੀਡਰ ਹੈ ਕਾਂਗਰਸ ਦਾ। ਉਹ ਹੁਣ ਤਮਿਲਨਾਡੂ ਦੇ ਵਿੱਚ ਕਾਂਗਰਸ ਦਾ ਸਮਝੌਤਾ ਹੈ, ਜਿਹੜੀ ਰੂਲਿੰਗ DMK ਹੈ, ਸਟਾਲਿਨ ਦੀ ਪਾਰਟੀ, ਸਟਾਲਿਨ ਕਰੁਣਾਨਿਧੀ ਦਾ ਮੁੰਡਾ ਹੈ, ਚੀਫ ਮਿਨਿਸਟਰ ਹੈ, ਵੋਕਲ ਹੈ, BJP ਨੂੰ ਚੈਲੰਜ ਕਰਦਾ ਹੈ। ਔਰ ਇੱਥੇ ਜਿਹੜੀ ਆਪੋਜ਼ਿਟ DMK ਦਾ ਗਰੁੱਪ ਹੈ, ਜੈ ਲਲਿਤਾ ਜਿਹਦੀ ਪ੍ਰਧਾਨ ਹੁੰਦੀ ਸੀ DMK, ਉਹਦੇ ਨਾਲ ਇਹਨਾਂ ਨੇ ਜਿਹੜਾ BJP ਨੇ ਸਮਝੌਤਾ ਕੀਤਾ ਹੋਇਆ।
ਹੁਣ ਖੜਗੇ ਨੇ ਚੇਨਈ ਦੇ ਵਿੱਚ, ਚੇਨਈ ਮਦਰਾਸ ਦਾ ਪੁਰਾਣਾ ਨਵਾਂ ਨਾਂ ਹੈ, ਪਹਿਲਾਂ ਇਹਨੂੰ ਮਦਰਾਸ ਕਹਿੰਦੇ ਸੀ, ਉਹਦੇ 'ਚ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਆਲ ਇੰਡੀਆ DMK ਹੈ, ਅੰਨਾ DMK, ਇਹਨੇ ਜਿਹੜਾ ਅਲਾਇੰਸ ਕੀਤਾ BJP ਨਾਲ, ਇਹ ਬਿਲਕੁਲ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਜ਼ ਏ ਟੈਰਰਿਸਟ, ਹਿਜ਼ ਪਾਰਟੀ ਡਜ਼ਨਟ ਬਲੀਵ ਇਨ ਇਕੁਆਲਿਟੀ ਐਂਡ ਜਸਟਿਸ। ਉਹਨੇ ਕਿਹਾ ਕਿ ਵੀ ਇਹ ਖੁਦ ਦਹਿਸ਼ਤਗਰਦ ਹੈ ਔਰ ਇਹ ਤਮਿਲਨਾਡੂ ਦੀ ਇਹ ਪਾਰਟੀ ਉਹਦੇ ਨਾਲ ਕਰ ਰਹੀ ਔਰ ਇਹ ਤਾਂ ਹਿੰਦੂ ਤੋਂ ਵੀ ਤਾਂ ਬਰਾਬਰੀ ਔਰ ਇਨਸਾਫ 'ਚ ਯਕੀਨ ਹੀ ਨਹੀਂ ਕਰਦੇ। ਹੁਣ ਇਹਨੂੰ ਲੈ ਕੇ ਬੜਾ ਰੌਲਾ, ਉਹਨਾਂ ਨੇ ਕਿਹਾ ਜੀ ਮਾਫੀ ਮੰਗੇ ਔਰ ਇਹ ਜਿਹੜਾ ਇਹ ਅਰਬਨ ਨਕਸਲ ਨੇ, ਇਹ ਨਵੀਂ ਟਰਮ ਇਹਨਾਂ ਨੇ ਘੜੀ ਹੋਈ ਹੈ ਕਾਂਗਰਸ ਦੇ ਕਿ ਸਾਰੇ ਨਕਸਲਵਾਦੀ ਨੇ ਔਰ ਦੂਜੇ ਨੇ। ਹੁਣ ਮੈਂ ਜਦੋਂ ਸਟੇਟਮੈਂਟ ਦੇਖੀ ਮੈਂ ਕਿਹਾ ਵੀ ਚਲੋ ਸ਼ੁਕਰ ਹੈ ਕਾਂਗਰਸ ਦੇ ਮੂੰਹੋਂ ਵੀ ਨਿਕਲਣਾ ਸ਼ੁਰੂ ਹੋਇਆ ਵੀ ਇਹ ਤਾਂ ਹੈ ਹੀ ਜਮਾਂਦਰੂ ਹੀ ਦਹਿਸ਼ਤਗਰਦ ਹੈ। ਜੋ ਕੁਛ ਨੇ 2002 ਦੇ ਵਿੱਚ ਗੁਜਰਾਤ ਦੇ ਵਿੱਚ ਕੀਤਾ, ਸਿੱਧੀ ਦਹਿਸ਼ਤਗਰਦੀ, ਨਸਲਕੁਸ਼ੀ, ਹਜ਼ਾਰਾਂ ਮੁਸਲਮਾਨ ਜਿਹੜੇ ਨੇ, ਉਹ ਗੋਦਰਾ ਕਾਂਡ, ਉਹ ਵੀ ਜਿਹੜਾ ਹੁਣੇ ਵੀ ਸਾਹਮਣੇ ਆਂਦਾ, ਹਾਲਾਂ ਉਦੋਂ ਲਾਲੂ ਯਾਦਵ ਰੇਲਵੇ ਮਿਨਿਸਟਰ ਸੀ, ਉਹਦੀ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਸੀ ਉਹ ਵੀ ਇਹ ਸੀ ਕਿ ਇਹ ਵੀ ਫਾਲਸ ਫਲੈਗ ਆਪਰੇਸ਼ਨ ਹੈ ਕਿ ਜੀ ਗੋਦਰਾ ਉਹ ਅਯੁੱਧਿਆ ਤੋਂ ਕਾਰ ਸੇਵਕ ਆ ਰਹੇ ਸੀ ਔਰ ਉਸ ਗੱਡੀ ਨੂੰ ਗੋਦਰਾ ਸਟੇਸ਼ਨ ਦੇ ਉੱਤੇ ਮੁਸਲਮਾਨਾਂ ਨੇ ਸਾੜਤਾ। ਹੋਇਆ ਇਹ ਕਿ ਵੀ ਇਹ ਵਿੱਚ ਹੀ ਟ੍ਰੇਨ ਦੇ ਡੱਬਿਆਂ ਦੇ ਸਟੋਵ ਰੱਖੇ ਹੁੰਦੇ ਨੇ ਤੇ ਉਹਦੇ 'ਚ ਆਪਣੀਆਂ ਰੋਟੀਆਂ ਬਣਾ ਰਹੇ ਸੀ, ਅੰਦਰੋਂ ਅੱਗ ਲੱਗੀ। ਲੇਕਿਨ ਉਸ ਦੀ ਆੜ ਦੇ ਵਿੱਚ ਇਹਨਾਂ ਨੇ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਔਰ ਫਿਰ ਹਿੰਦੂ ਹਿਰਦੇ ਸਮਰਾਟ, ਔਰ ਹੁਣ ਤੱਕ ਉਹ ਨਫ਼ਰਤ ਦੇ ਬਿਨਾਂ ਦੇ ਉੱਤੇ ਹੀ ਉਹਨਾਂ ਦਾ ਉਹ ਕੰਮ ਚੱਲ ਰਿਹਾ। ਔਰ ਉਹਨੂੰ ਇਹਦੇ ਬਾਵਜੂਦ ਕਿ ਬਈ ਕੋਰਟਾਂ 'ਚ ਦੂਜੇ ਜਿਹੜੇ ਜੱਜ ਵੀ ਕੋਈ ਲੱਗੇ ਜਾਂ ਇਨਵੈਸਟੀਗੇਟਿਵ ਸੀ, ਉਦੋਂ ਵੀ ਅਮਿਤ ਸ਼ਾਹ ਇਹਦੇ ਨਾਲ ਹੋਮ ਮਿਨਿਸਟਰ ਸੀ ਗੁਜਰਾਤ ਦੇ ਵਿੱਚ। ਸੋ ਇਹ ਤਾਂ ਬੌਰਨ ਜਿਹੜਾ ਹੈ ਇਸ ਦੀ ਸਾਰਾ ਪੋਲੀਟੀਕਲ ਕੈਰੀਅਰ ਹੀ ਦਹਿਸ਼ਤਗਰਦੀ 'ਤੇ ਖੜ੍ਹਾ ਹੈ। ਇਹੀ ਕਾਰਨ ਸੀ ਕਿ 12 ਸਾਲ 2002 ਤੋਂ 2014 ਤੱਕ ਜਦੋਂ ਤੱਕ ਪ੍ਰਾਈਮ ਮਿਨਿਸਟਰ ਨਹੀਂ ਬਣਿਆ, ਅਮਰੀਕਾ ਦਾਖਲੇ 'ਤੇ ਪਾਬੰਦੀ ਸੀ, ਕੈਨੇਡਾ, UK, US ਸਰਫ ਦੀਆਂ ਤੁਸੀਂ ਰਿਪੋਰਟਸ ਕੱਢ ਲਓ। ਔਰ ਜੋ ਕੁਝ ਉਹਨੇ ਫਿਰ ਬਣ ਕੇ ਪ੍ਰਾਈਮ ਮਿਨਿਸਟਰ ਕੀਤਾ ਦਹਿਸ਼ਤਗਰਦੀ ਸਿਰੇ ਦੀ, ਉਹ ਦਿੱਲੀ 'ਚ ਸੋ ਕਾਲਡ ਦਿੱਲੀ ਰਾਇਟਸ ਹੋਣ, ਜੋ ਅਸਾਮ ਦੇ ਵਿੱਚ ਕੀਤਾ, ਮਨੀਪੁਰ ਦੇ ਵਿੱਚ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ 24 ਘੰਟੇ ਦੇ ਵਿੱਚ 6 ਤੋਂ ਜ਼ਿਆਦਾ ਬੰਦੇ ਮਾਰ, ਉੱਥੇ ਪੂਰੀ ਸਿਵਲ ਵਾਰ ਹੋ ਰਹੀ ਹੈ। ਔਰ ਇਸ ਸਭ ਦੇ ਬਾਵਜੂਦ ਨਜ਼ਰ ਆਉਂਦਾ ਕਿ ਭਾਈ ਇਸ ਦਾ ਕਿੱਥੇ ਹੁਣ ਤਾਂ ਉਹਦੇ ਖਿਲਾਫ ਇੰਨੇ ਮੋਰਲ ਟਰਪੀਚੂਡ ਦੇ ਸਕੈਂਡਲ ਨੇ। ਇਹਨਾਂ ਦੀ ਪਾਰਟੀ ਦੀ ਇੱਕ ਮੋਦੀ, ਕੀ ਉਹਦਾ ਨਾਂ, ਮਧੂ ਕਿਸ਼ਤਵਾੜ ਕੇ ਕੀ ਹੈ ਬੀਬੀ, ਪ੍ਰੋਫੈਸਰ ਹੈ, ਹੁਣ ਰਿਟਾਇਰ ਹੋ ਗਈ। ਉਹਨੇ ਇੱਕ ਜ਼ਮਾਨੇ 'ਚ ਮੋਦੀ ਦੇ ਉੱਤੇ ਜਿਹੜਾ ਹੈ ਉਹ ਇਹਦੀ ਬਾਇਓਗ੍ਰਾਫੀ ਲਿਖੀ ਸੀ, ਮੋਦੀ ਨਾਮਾ ਕੇ ਕੀ। ਹੁਣ ਉਹ ਹਰ TV 'ਚ ਜਿਹੜਾ YouTube ਜਿਹੜਾ ਕ੍ਰੈਡੀਬਲ ਹੈ ਉਸ 'ਤੇ ਬਹਿ ਕੇ ਇੰਟਰਵਿਊ ਦੇ ਰਹੀ ਹੁੰਦੀ ਹੈ ਕਿ ਭਾਈ ਇਹ ਤਾਂ ਉਹਨੂੰ ਪਲਾਂਟ ਕਹਿੰਦੀ ਹੈ ਕਿ ਭਾਈ ਇਹਨੇ ਕਿੰਨੀਆਂ ਔਰਤਾਂ ਨੂੰ ਖਰਾਬ ਕੀਤਾ, ਕਿਹੜੀਆਂ MP ਬਾਈ ਨੇਮ, ਜਿਹੜਾ ਕਿ ਭਾਈ ਇਸ ਦਾ ਐਵੇਂ ਨਹੀਂ ਉਹ ਐਪਸਟਾਈਨ ਦਾ ਫਾਈਲ ਤੇ ਨੈਤਨਯਾਹੂ ਦੇ ਨਾਲ ਜਾ ਕੇ ਫਾਦਰਲੈਂਡ ਤੇ ਮਦਰਲੈਂਡ ਬਣਾ ਰਿਹਾ। ਸੋ ਚਲੋ ਚੰਗੀ ਗੱਲ ਹੈ ਵੀ ਘੱਟੋ ਘੱਟ ਕਾਂਗਰਸ ਜਿਹੜੀ ਕਿ ਹਿੰਦੂਤਵਾਦੀ B ਟੀਮ ਦੀ ਤੌਰ ਦੇ ਉੱਤੇ ਹੀ ਐਕਟ ਕਰਦੀ ਰਹੀ ਹੈ ਆਲਵੇਜ਼, ਹਿੰਦੂਤਵਾ ਦੇ ਏਜੰਡੇ ਨੂੰ ਸੈਕੂਲਰਿਜ਼ਮ ਦੇ ਨਾਂ ਥੱਲੇ। ਪਰ ਜੇ ਇਹਨਾਂ ਨੂੰ ਹੁਣ ਨਜ਼ਰ ਆਉਣਾ ਸ਼ੁਰੂ ਹੋਇਆ ਵੀ ਲੋਕਾਂ ਦੇ ਵਿੱਚ ਇਹ ਐਕਸਪੋਜ਼ ਹੋਣੇ ਸ਼ੁਰੂ ਹੋਏ ਨੇ ਤੇ ਇਹਨਾਂ ਦੀ ਜ਼ਬਾਨ ਦੇ ਉੱਤੇ ਵੀ ਜਿਹੜੀ ਹੈ ਉਹ ਠੀਕ ਸ਼ਬਦਾਵਲੀ ਆ ਰਹੀ ਹੈ। ਹਾਲਾਂਕਿ ਮੋਦੀ ਜਨਮਜਾਤ ਦਹਿਸ਼ਤਗਰਦ ਹੈ ਕਿਉਂਕਿ RSS ਹਿੰਦੂ ਕਮਿਊਨਲਿਜ਼ਮ ਦੇ ਉੱਤੇ ਆਧਾਰਿਤ ਆਈਡੀਓਲੋਜੀ ਹੈ ਜਿਹਦੇ 'ਚ ਦੂਸਰਿਆਂ ਦੇ ਲਈ ਕੋਈ ਥਾਂ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣਾ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਆ। ਸਾਡੇ ਪਹਿਲੇ ਵਿਊਅਰ ਨੇ ਮੁਹੰਮਦ ਜਾਕੂਬ ਜੀ, ਉਹਨਾਂ ਦਾ ਪਹਿਲਾ ਮੈਸੇਜ ਹੈ, ਕਹਿੰਦੇ ਕਿ ਮਾਈ ਫਰਸਟ ਕਮੈਂਟ, ਕਾਫੀ ਸਾਰੇ ਉਹਨਾਂ ਦੇ ਮੈਸੇਜ ਨੇ ਔਰ ਉਹਨਾਂ ਨੂੰ ਬੜੀ ਹੈਰਾਨੀ ਹੈ ਕਿ ਵਾਕਈ ਮੈਂ ਪਹਿਲਾ ਵਿਊਅਰ ਹਾਂ ਔਰ ਕਹਿੰਦੇ ਮੈਂ ਬਾਜ਼ੀ ਲੈ ਗਿਆ। ਬਿਲਕੁਲ ਤੁਸੀਂ ਬਾਜ਼ੀ ਲੈ ਗਏ ਹੋ ਔਰ ਰਮਾਲੀ ਤੁਹਾਡੀ। ਸਤਿੰਦਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਸਵਨਮਾਲ ਜੀ ਵੀ ਔਰ ਫਿਰ ਮੁਹੰਮਦ ਜਾਕੂਬ ਜੀ ਕਹਿੰਦੇ ਚਲੋ ਖਾਲਿਸਤਾਨ ਦੇ ਪਰੇਡ ਚਲੋ 25 अप्रैल और रोज़ सैटरडे सुबह 10 बजे शाम 8 बजे तक उन्होंने किया कि मैनहट्टन न्यूयॉर्क जी। फिर पता नहीं है कि कहना चाहते हैं कि उसने ये भी कहा था कि ट्राई टू किल माई फादर, आई थिंक ईरान की गल करते होने ने
ਔਰ ਫਿਰ ਇਸ ਤਰ੍ਹਾਂ ਗੁਲਜਿੰਦਰ ਪੁਰੇਵਾਲ ਜੀ ਵੀ ਫਤਿਹ ਬੁਲਾਉਂਦੇ ਨੇ। ਮੁਹੰਮਦ ਯੂਨਸ ਜੀ ਵੀ ਸਾਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਅਸਲਾਮ ਵਾਲੇਕਮ ਕਹਿੰਦੇ, ਖਾਲਸਾ ਜ਼ਿੰਦਾਬਾਦ ਕਹਿੰਦੇ, ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਜਾਂ ਕਿ ਅਮਨ ਪੂਨ ਤੇ ਮੈਂ ਵੀ ਖੁਸ਼ ਹਾਂ ਕਿ चढ़दा पंजाब में खालिस्तान कौम खालसा के लिए कहते ने इतराज़ क्यों नहीं कर रही और काम आज काम खालिस्तान के लिए आवाज़ तो उठे, कम से कम आवाज़ उठती है। ਉਹ ਜਿਹੜੇ ਉਠਾਉਣ ਵਾਲੇ ਅੰਮ੍ਰਿਤਪਾਲ ਸਿੰਘ ਵਰਗੇ NSA ਥੱਲੇ ਡੱਕੇ ਹੋਏ ਨੇ ਔਰ ਬਾਕੀ ਵੀ ਪੰਜਾਬ ਤਾਂ ਹਮੇਸ਼ਾ ਹੀ ਤਿਆਰ ਹੈ ਕੌਮ ਸਾਡੀ। और बसरा जी भी और फिर इस तरह टोचा सिंह जी भी और फिर इस तरह साढ़े को लगे अमरजीत सैनी जी भी। मोहम्मद याकूब जी कहते शहीद हामिद गुल ने कहा था कि गुजरात मोदी की वजह से भारत माता तबाह बर्बाद हो गई है और बिल्कुल ऐसा ही लग रहा है। हाँ, हमीद गुल बहुत सियाणा ISI चीफ भी रहा ਔਰ ਉਹਨਾਂ ਦਾ ਇਹ ਮੰਨਣਾ ਸੀ ਕਿ ਖਾਲਿਸਤਾਨ ਨੂੰ ਬਣਨ ਤੋਂ ਕੋਈ ਨਹੀਂ ਰੋਕ ਸਕਦਾ, ਕਿਉਂਕਿ ਡਾਇਸਪੋਰਾ 'ਚ ਉਹ ਬੜੇ ਮਾਣ ਨਾਲ ਕਹਿੰਦੇ ਸੀ ਕਿ ਇੰਨੇ ਸਿੱਖ ਇੰਨੀ ਤਾਕਤਵਰ ਆਵਾਜ਼ ਹੈ, ਪੰਜਾਬ 'ਚ ਵੀ ਖੜੇ ਹੋ ਗਏ ਨੇ। ਔਰ ਹਮੀਦ ਗੁਲ ਬਹੁਤ ਕਾਬਲ ਜਿਹੜਾ ਹੈ ਉਹ ਆਫਿਸਰ ਸੀ ਆਪਣੇ ਮਹਿਕਮੇ ਦਾ। ਔਰ ਹਾਂਜੀ ਅਨਮੋਲ ਸਿੰਘ ਜੀ ਵੀ, ਫਿਰ ਇੰਦਰਪ੍ਰੀਤ ਸਿੰਘ ਜੀ ਵੀ, ਇਹ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਆਈ ਮਿਸਡ ਯੂ ਗਾਇਜ਼ ਐਟ ਸਟਾਕਟਨ ਨਗਰ ਕੀਰਤਨ ਐਂਡ ਆਈ ਬਿਟ it wasn't just me only। और ਅਸੀਂ ਵੀ ਮਿਸ ਕੀਤਾ ਪਰ ਕਈ ਵਾਰ हालात इस किस्म के बन जाते हैं। बिल्कुल, मोहम्मद याकूब जी कहते हैं आपने सही बोला है कि खंजीर भारत कश्मीर और खालिस्तान के फ्रीडम फाइटर को दहशतगर्द बोलता है, जबकि भारत खुद दहशतगर्द है और बेशक भारत और भारत का बाप दुनिया का सबसे बड़ा दहशतगर्द है। और आपको पता है कि दहशतगर्द बाप जड़ा कौन है, और अल्लाह ही जिन्हें खुद कश्मीर आज़ाद होगा और खुद खालिस्तान बनेगा। और फिर इसी तरह सदगुरु आमीन आमीन। हाँ जी, सैयद अहमद नूर जड़े ने खालसा जिंदाबाद कहते हैं। और फिर इसी तरह साढ़े कोल हैगे ने शायद जावेद जी खालिस्तान इज़ ए रियलिटी। और मोहम्मद याकूब जी कहते हैं यस खालिस्तान एक हकीकत है। और जी मोदी डेविल है और यानी कि शैतान। और फिर कहते हैं कि कहते सुन इंडिया सुन सुन भारत सुन, तेरा कश्मीर और पंजाब पर कोई अधिकार नहीं है, यानी कि तेरा कश्मीर और पंजाब पर तेरा कोई हक नहीं है। सो बहुत बहुत शुक्रिया। और हुण साडे कोल TV84 US ते भी साडे कमेंट्स ने साडे व्यूअर्स दे, वो भी आपां शेयर करांगे। हाँ जी, अपेयर हो रहे ने। ओके जी, हाँ जी। धर्म सिंह जी भी साडे पहले व्यूअर ने, इहदे विच ये भी सानू फतेह बुलांदे ने। वाहिगुरू जी का खालसा वाहिगुरू जी की फतेह। खालसा देश पंजाब जी भी, ब्रह्मलीन भिंदर जी भी, और मनकीरत कौर जी भी, सतनाम सिंह जी भी, जगपाल जी भी। और फिर इस तरह साडे कोल हैगे ने सुखजीवन बच्चू जी भी। और फिर इस तरह बलिहार सोही जी भी। और फिर मिश्रा सिंह जी भी, टोनी ढींडसा जी भी, जसवीर सिंह जी कहते बादल बादल नैतनयाहू इज़राइल। और जनाबे आला तुहानू क्यों इस तरह लगता है कि भी बादल ते नैतनयाहू दो तोते ने, उन्हां दा जिक्र नहीं हो सकता। सो ज़ाहिर है कि भी बादल तो उन्हें जिन्ना नुकसान सिखां दा कीता है उन्हें 5 सदियां की हिस्टरी च उन्हें तो इंस्टीट्यूशनस डिस्ट्रॉय की। तो नैतनयाहू वॉर क्रिमिनल है, दुनिया के मुल्क कह रहे हैं, ICC कह रहा है, तो सानू किहड़ी हमदर्दी है नैतनयाहू दे नाल। सतनाम सिंह जी भी, इंदरजीत सिंह संधू जी भी, और फिर इस तरह कुलदीप कौर जी भी, जसवीर सिंह जी भी कहते फलस्तीन दुबई सऊदी अरब विच प्रदर्शन क्यों नहीं करते। ਅਸੀਂ ਪਹਿਲਾਂ ਹੀ ਲਾਨਤ ਪਾ ਚੁੱਕੇ हैं कि भाई लै दे के यूरोप और पश्चिमी मुल्क अमेरिका ही है, ਇਹਦੇ बावजूद कि ਇਹ ਸਾਨੂੰ ਕ੍ਰਿਟਿਸਾਈਜ਼ ਕਰਨ ਦਾ ਹੱਕ ਵੀ ਦਿੰਦੇ ਨੇ, ਪਰ ਇੱਥੇ ਹੀ ਚੈਲੰਜ ਵੀ ਜਿਹੜਾ ਹੈ ਰਾਈਟ ਵੈਲਿਊਜ਼ ਦੇ ਲਈ ਇੱਥੋਂ ਹੀ ਹੁੰਦਾ ਹੈ। ਬਿਲਕੁਲ ਜੀ। और फिर इस तरह राजविंदर कौर जी देश पंजाब जिंदाबाद जी, और घुसके जी भी कहते एक्सलेंट प्रोग्राम, रिमार्केबल एनालिसिस, ग्रेट टीम ऑफ TV84। थैंक यू सो मच। बहुत शुक्रिया। ਤੁਹਾਨੂੰ ਅਸੀਂ ਮਿਸ ਵੀ ਕਰਦੇ ਹਾਂ, ਪਰ ਚਲੋ TV84 USA ਦੇ ਪਲੇਟਫਾਰਮ ਰਾਹੀਂ
ਤੁਸੀਂ ਦੇਖ ਤੁਸੀਂ ਰਹੇ ਹੋ। ਸਾਡੇ ਨਾਲ ਜੁੜ ਗਏ ਹੋ। ਬਿਲਕੁਲ। ਔਰ ਗੁਰਵਿੰਦਰ ਮਾਨ ਜੀ ਵੀ ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।